ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਲਈ ਗੱਲਾਂ ਬਾਤਾਂ ਕਰਦੇ ਹਾਂ। ਕਈ ਵਾਰੀ ਤੁਸੀਂ ਐਲੋਪੈਥੀ ਦੀਆਂ ਦਵਾਈਆਂ ਖਾਂਦੇ ਆ, ਪਰ ਕਈ ਵਾਰ ਤੁਹਾਨੂੰ ਕਈ ਟਾਈਮ ਹੋ ਜਾਂਦਾ ਖਾਂਦਿਆਂ ਨੂੰ, ਅਤੇ ਉਹ ਅਸਰ ਕਰਨਾ ਵੀ ਛੱਡ ਦਿੰਦੀ ਆ। ਤਾਂ ਪਰ ਕੋਸ਼ਿਸ਼ ਤਾਂ ਇਹ ਕਰਨੀ ਆ ਆਪਾਂ ਕਿ ਐਲੋਪੈਥੀ ਤੋਂ ਥੋੜ੍ਹਾ ਦੂਰ ਰਹੀਏ, ਆਪਣੀ ਸਿਹਤ ਨੂੰ ਠੀਕ ਰੱਖੀਏ। ਸਿਹਤ ਨੂੰ ਠੀਕ ਰੱਖਣ ਦੇ ਲਈ ਆਪਾਂ ਜਿਹੜੀਆਂ ਦੇਸੀ ਚੀਜ਼ਾਂ ਆ ਉਹਨਾਂ ਨੂੰ ਕਿਵੇਂ ਵਰਤਣਾ, ਕੀ ਤੁਹਾਨੂੰ ਪ੍ਰੋਬਲਮ ਹੈ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਆ। ਅਤੇ ਜਿਸ ਨੂੰ ਪਤਾ ਹੁੰਦਾ ਕਿ ਤੁਸੀਂ ਇਸ ਬਿਮਾਰੀ ਤੋਂ ਆਹ ਲੈਣਾ ਆ, ਉਹ ਦੱਸ ਦਿੰਦੇ ਆ। 408 272 5200 ਸਟੂਡੀਓ ਦਾ ਫ਼ੋਨ ਨੰਬਰ ਆ। ਤੁਸੀਂ ਵੀ ਕਾਲ ਕਰਕੇ ਕੋਈ ਬਿਮਾਰੀ ਬਾਰੇ ਪੁੱਛ ਸਕਦੇ ਹੋ, ਦੱਸ ਸਕਦੇ ਹੋ। ਜਿਨ੍ਹਾਂ ਨੂੰ ਕਿਸੇ ਚੀਜ਼ ਤੋਂ ਆਰਾਮ ਆਉਂਦਾ, ਪਲੀਜ਼ ਫੀਡਬੈਕ ਜ਼ਰੂਰ ਦਿਆ ਕਰੋ। ਫੀਡਬੈਕ ਬਹੁਤ ਜ਼ਰੂਰੀ ਆ। ਕਈਆਂ ਨੇ ਆਮ ਜਿਹੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕੇ ਆ, ਕਿਉਂਕਿ ਜਿਹੜੇ ਨੁਸਖੇ ਦੱਸੇ ਜਾਂਦੇ ਆ ਉਹ ਨੁਸਖਿਆਂ ਨੂੰ ਵਰਤਦੇ ਆ। ਅਤੇ ਇਸੇ ਕਰਕੇ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਫੀਡਬੈਕ ਜ਼ਰੂਰ ਦਿਓ। ਸਾਡੇ ਕੋਲ ਡਾਕਟਰ ਤਾਂ ਕੋਈ ਨਹੀਂ, ਤੁਸੀਂ ਸਾਡੇ ਡਾਕਟਰ ਹੋ, ਤੁਸੀਂ ਸਾਡੇ ਮਰੀਜ਼ ਹੋ। ਅਤੇ ਇਸ ਕਰਕੇ ਅਸੀਂ ਤੁਹਾਡੇ ਤੋਂ ਹੀ ਆਸ ਰੱਖਦੇ ਕਿ ਤੁਸੀਂ ਵਰਤਦੇ ਹੋ ਚੀਜ਼ਾਂ ਨੂੰ, ਅਤੇ ਕਿਵੇਂ ਵਰਤਦੇ ਹੋ, ਕਿਹੜੀ ਚੀਜ਼ ਤੋਂ, ਕਿਹੜੀ ਬਿਮਾਰੀ ਤੋਂ ਵਰਤੀ ਸੀਗੀ, ਅਤੇ ਉਹਦੇ ਬਾਰੇ ਜ਼ਰੂਰ ਦੱਸਿਓ। 408 272 5200 ਸਟੂਡੀਓ ਦਾ ਫ਼ੋਨ ਨੰਬਰ ਆ। ਪੰਜਾਬੀ ਰੇਡੀਓ USA ਨੂੰ ਤੁਸੀਂ ਵੱਖ ਸਾਧਨਾਂ ਰਾਹੀਂ ਸੁਣਦੇ ਹੋ, ਜੁੜੇ ਹੋਏ ਹੋ। ਆਪ ਬਾਕੀਆਂ ਨੂੰ ਵੀ ਜ਼ਰੂਰ ਦੱਸਿਆ ਕਰੋ ਕਿ ਕਿਸ ਤਰ੍ਹਾਂ ਜੁੜਨਾ। ਅਤੇ ਆਪਾਂ ਹੁਣ ਤੁਹਾਡੀਆਂ ਕਾਲਸ ਬਾਰੇ ਚੱਲਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਆਸਟ੍ਰੇਲੀਆ ਤੋਂ ਹਰਮਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਬਲਵਿੰਦਰ ਜੀ। ਸਤਿ ਸ਼੍ਰੀ ਇੱਕ ਭੈਣ ਨੇ ਨਾ ਪਿਛਲੇ ਵੀਕ ਪੁੱਛਿਆ ਸੀ ਵੀ ਪੈਰਾਂ 'ਚ ਜਲਣ ਬਹੁਤ ਹੁੰਦੀ ਤੇ ਦਰਦ ਬਹੁਤ ਹੁੰਦੀ ਆ। ਹਾਂਜੀ। ਮੇਰਾ ਅਜਮਾਇਆ ਹੋਇਆ ਆ ਵੀ ਸਰੋਂ ਦੇ ਤੇਲ ਵਿੱਚ ਮੁਸ਼ਕਪੂਰ ਪੀ ਕੇ ਪਾ ਲਓ, ਤੇ 2-3 ਦਿਨ ਉਹਨੂੰ ਧੁੱਪੇ ਵਿੱਚ ਪਾ ਲਓ, ਨਿੰਬੂ ਦਾ ਰਸ, ਤੇ ਉਹਨੂੰ ਧੁੱਪੇ ਪਿਆ ਰਹਿਣ ਦਿਓ 2-3 ਦਿਨ, ਮਤਲਬ ਮੁਸ਼ਕਪੂਰ ਵਾਲੇ ਤੇਲ ਨੂੰ ਵਿੱਚ ਫਿਰ ਨਿੰਬੂ ਦਾ ਰਸ ਪਾ ਲਓ। ਉਹਨਾਂ ਨੂੰ ਤੁਸੀਂ ਰਾਤ ਨੂੰ ਸੌਣ ਦੇ ਕਿਸੇ ਟਾਈਮ ਵੀ ਜਦੋਂ ਤੁਸੀਂ ਤੁਹਾਡੀ ਹਿੰਮਤ ਮਾਲਿਸ਼ ਕਰੋ, ਤੇ 3 ਦਿਨ ਦੇ ਵਿੱਚ ਤੁਹਾਡੀ ਬਿਲਕੁਲ ਦਰਦ ਵੀ ਜਲਣ ਵੀ ਸਭ ਕੁਝ ਠੀਕ ਹੋ ਜਾਂਦੇ ਆ। ਅੱਛਾ, ਇਹ ਠੀਕ ਹੈ। ਨਾਰੀਅਲ ਦਾ ਤੇਲ, ਨਾਰੀਅਲ ਦੇ ਤੇਲ ਦੇ, ਸਰੋਂ ਦੇ ਤੇਲ ਵਿੱਚ, ਸਰੋਂ ਦੇ ਤੇਲ 'ਚ, ਠੀਕ ਆ। ਸਰੋਂ ਦੇ ਤੇਲ ਵਿੱਚ, ਹਾਂਜੀ, ਮੁਸ਼ਕਪੂਰ ਤੇ ਨਿੰਬੂ ਦਾ ਰਸ, ਮਤਲਬ ਉਹ ਨਾ ਕਰੋ। ਐਨ ਬਿਲਕੁਲ 3-4 ਦਿਨ ਦੇ ਵਿੱਚ ਬਿਲਕੁਲ ਤੁਸੀਂ ਠੀਕ ਹੋਏ ਨੇ। ਔਰ ਘਾਹ ਤੇ ਤੁਰੋ, ਥੋੜਾ ਜਿਹਾ ਬੱਟੀਆਂ ਦੇ ਉੱਤੇ ਪੈਰਾਂ ਦੀ ਬੱਟੀਆਂ ਵਾਲਾ ਮੈਟ ਲਿਆ ਕੇ ਉੱਤੇ ਐਕਸਰਸਾਈਜ਼ ਕਰੋ ਪੈਰਾਂ ਦੀ, ਬਹੁਤ ਜਲਦੀ ਆਰਾਮ ਆਉਂਦਾ। ਠੀਕ ਹੈ। ਹਾਂਜੀ, ਮੈਂ ਭਾਜੀ ਜਗਵੀਰ ਸਿੰਘ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਆਪਾਂ ਉੱਦਾਂ ਐਲੋਵੇਰਾ ਖਾਈਦਾ, ਜੇ ਐਲੋਵੇਰਾ ਦਾ ਚਾਰ ਬਣਾ ਕੇ ਖਾ ਲਈਏ ਕਿ ਉਹ ਵੀ ਉਹਨਾਂ ਅਸਰ ਕਰੂ ਕਿ ਨਹੀਂ ਕਰੂਗਾ, ਇਹ ਮੈਨੂੰ ਜ਼ਰੂਰ ਦੱਸਣ। ਠੀਕ ਹੈ ਜੀ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ। ਪਰ ਖਿਆਲ ਜਿਹੜੀ ਚੀਜ਼ ਤੁਹਾਡੇ ਅੰਦਰ ਕਿਸੇ ਤਰ੍ਹਾਂ ਵੀ ਜਾਂਦੀ ਹੈ ਨਾ, ਮਿੱਠਾ ਪਾ ਕੇ, ਲੂਣ ਪਾ ਕੇ, ਜਿਸ ਤਰ੍ਹਾਂ ਵੀ ਪਾਉਂਦੇ ਆ, ਕਰੂਗੀ ਤਾਂ ਸਹੀ ਅਸਰ। ਪਰ ਆਪਾਂ ਪੁੱਛ ਵੀ ਲੈਂਦੇ ਹਾਂ, ਕਿਸੇ ਨੂੰ ਵੀ ਪਤਾ ਹੈ, ਅਤੇ ਤੁਸੀਂ ਵੀ ਦੱਸ ਦਿਓ ਜੀ। 4082725200 ਸਮਰੀਨ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ 2-3 ਕੁਐਸਚਨ ਪੁੱਛਣੇ ਆ। ਇੱਕ ਤਾਂ ਮੈਨੂੰ ਮੇਰਾ ਗਲਾ ਦੁਖਦਾ, ਦੂਸਰਾ ਮੇਰੇ ਮੁੰਡੇ ਨੂੰ ਜ਼ੁਕਾਮ ਹੋਇਆ, ਤੇ ਹੋਰ ਮੇਰੇ ਨਾ ਛਾਤੀ 'ਚ ਗਿਲਟੀਆਂ ਆ, ਤੇ ਗਿੱਟੇ ਸੁੱਜਦੇ ਆ, ਤੇ ਮੋਢੇ ਦੁਖਦੇ ਆ। ਅੱਛਾ, ਬੜਾ ਕੁਛ ਇਕੱਠਾ ਹੀ ਕਰ ਲਿਆ ਤੁਸੀਂ। ਇਕੱਠਾ ਹੀ ਹੋ ਗਿਆ ਸਾਰਾ ਕੁਝ ਇੱਕਦਮ। 7-11 ਬਣਾ ਲਿਆ ਬੋਡੀ ਨੂੰ। ਹਾਂਜੀ, ਇਹ ਪੁੱਛਣਾ। ਥੈਂਕ ਯੂ ਜੀ, ਥੈਂਕ ਯੂ। ਭਾਈ ਆਪਣੇ ਖਾਣ ਪੀਣ ਦਾ ਖਿਆਲ ਰੱਖਿਆ ਕਰੋ। ਆ ਗਿਲਟੀਆਂ ਗੁਲਟੀਆਂ ਬਣਨੀਆਂ, ਸੋਜ ਹੋਣੀਆਂ, ਇਹ ਤਾਂ ਅੰਦਰਲੀਆਂ ਪ੍ਰੋਬਲਮਸ ਹੈਗੀਆਂ, ਉਹਨਾਂ ਨੂੰ ਕੰਟਰੋਲ ਕਰੋ। ਉਹ ਤੁਸੀਂ ਖਾ ਪੀ ਕੇ ਕਰ ਸਕਦੇ ਆ। ਹੋਰ ਤਾਂ ਮੇਰੇ ਖਿਆਲ ਦੇ ਵਿੱਚ ਆ ਕੋਈ ਦਵਾਈ ਉੱਤੇ ਲਾਉਣ ਵਾਲੀ ਨਹੀਂ, ਪਰ ਇਹਨਾਂ ਚੀਜ਼ਾਂ ਨੂੰ ਹੌਲੀ ਹੌਲੀ ਸਾਰੀਆਂ ਨੂੰ ਠੀਕ ਕਰੋ। 4082725200 ਜਸਵੰਤ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੇਰੇ 2 ਕੁਐਸਚਨ ਹੈਗੇ ਆ। ਮੈਂ ਪਹਿਲਾਂ ਵੀ ਕੁਐਸਚਨ ਇਹ ਤਾਂ ਕੀਤਾ ਸੀ ਵੀ ਮੇਰੇ ਨਾ ਅਚਾਨਕ ਡਿੱਗ ਕੇ ਸੱਟ ਲੱਗ ਗਈ ਪਿੱਠ ਤੇ ਜ਼ਿਆਦਾ, ਤੇ ਜਿਹਦੇ ਨਾਲ ਮੇਰਾ ਨਾ ਬਹੁਤ ਬੁਰਾ ਹਾਲ ਆ। ਤੇ ਉਸ ਤੋਂ ਬਾਅਦ ਮੈਨੂੰ ਬੁਖਾਰ ਚੜਿਆ। ਬੁਖਾਰ ਤੋਂ ਉਸ ਜੋ ਡਿੱਗੀਆਂ, ਤੇ ਡਿੱਗਣ ਤੋਂ ਬਾਅਦ ਏਦਾਂ ਬੇਹੋਸ਼ ਹੋ ਗਏ, ਤਾਂ ਹਸਪਤਾਲ ਲੈ ਗਏ ਬੱਚੇ, ਤੇ ਉਹਨਾਂ ਨੇ ਉੱਥੇ ਜੇ ਗਏ ਤਾਂ ਉਹਨਾਂ ਨੇ ਚੈੱਕ ਕੀਤਾ ਤਾਂ ਕਰੋਨਾ ਨਿਕਲਿਆ। ਅੱਛਾ। ਤੇ ਕਰੋਨੇ ਤੋਂ ਬਾਅਦ ਹੁਣ ਉਹ ਸੱਟਾਂ ਦਾ ਤਾਂ ਇਲਾਜ, ਡਾਕਟਰੀ ਇਲਾਜ ਵੀ ਜੋ ਚੱਲਦਾ ਉਹ ਵੀ ਚੱਲਦਾ, ਪਰ ਮੈਂ ਦੇਸੀ ਨੁਸਖੇ ਵੀ ਵਰਤ ਰਹੀ ਹਾਂ। ਪਰ ਉਸ ਤੋਂ ਬਾਅਦ ਹੁਣ ਮੈਨੂੰ 2-2.5 ਮਹੀਨੇ ਹੋ ਗਏ ਆ। ਮੇਰਾ ਨਾ ਜਦੋਂ ਮੈਂ ਕੁਛ ਖਾਂਦੀ ਹਾਂ ਤੇ ਉਹ ਪੇਟ ਉਹ ਤੋਂ ਬਾਅਦ ਦੁਖਣ ਲੱਗ ਜਾਂਦਾ, ਤਾਂ ਮੈਨੂੰ ਵਾਸ਼ਰੂਮ ਜਾਣਾ ਪੈਂਦਾ। ਪਲੀਜ਼ ਜੇ ਕਿਸੇ ਨਾਲ ਕੋਈ ਇਹੋ ਜਿਹੀ ਹਰਕਤ ਹੋਈ ਹੋਵੇ ਤੇ ਉਹ ਦੱਸਣ ਆ ਕੇ ਏਅਰ ਤੇ ਉਹਨਾਂ ਦਾ ਵੀ ਭਲਾ ਹੋਏ, ਤੇ ਸਭ ਦਾ ਸੁਣਨੇ ਵਾਲਿਆਂ ਦਾ ਵੀ ਭਲਾ ਹੋਏ। ਪਲੀਜ਼ ਇਸ ਗੱਲ ਲਈ ਮੈਂ ਬਹੁਤ ਚਿੰਤਕ ਹਾਂ, ਕਿਉਂਕਿ ਮੇਰੀ ਉਮਰ ਦੇ ਲਿਹਾਜ਼ ਨਾਲ ਮੈਨੂੰ ਔਖਾ ਹੋਇਆ ਪਿਆ ਸਾਰਾ ਕੁਝ ਸਾਂਭਣਾ। ਤੇ ਤੁਹਾਡਾ ਰੇਡੀਓ ਦਿਨੇ ਰਾਤ ਤਰੱਕੀ ਕਰੇ, ਰਾਜੀ ਖੁਸ਼ੀ ਰੋ, ਚੜ੍ਹਦੀ ਕਲਾ 'ਚ ਬਖਸ਼ ਹੋਵੇ। ਤੇ ਪਲੀਜ਼ ਅੱਗੇ ਤੋਂ ਜੋ ਕੁਛ ਵੀ ਹੈਗਾ ਸੋ
ਜੇ ਕਿਸ ਕੋ ਹੈ ਇਹਦਾ ਜਵਾਬ ਤਾਂ ਪਲੀਜ਼ ਮੈਨੂੰ ਦੱਸ ਦੇਣ। ਜ਼ਰੂਰ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਖਾ ਕੇ ਇਹਨਾਂ ਨੂੰ ਵਾਸ਼ਰੂਮ ਜਾਣਾ ਪੈਂਦਾ, ਸੰਗ੍ਰਹਿਣੀ ਕਹਿੰਦੇ ਹੁੰਦੇ ਆ, ਪਰ ਹੋ ਸਕਦਾ ਕਿ ਬਿਮਾਰ ਰਹੇ ਆ, ਕਈ ਦਵਾਈਆਂ ਵੀ ਖਾਂਦੇ ਆ, ਇਲਾਜ ਵੀ ਚੱਲਦਾ। ਹੁਣ ਉੱਤੇ ਤਾਂ ਪੱਟੀ ਨਹੀਂ ਕਰਦੇ, ਤੁਹਾਡੀ ਸੱਟ ਲੱਗੀ ਤੁਹਾਨੂੰ ਗੋਲੀਆਂ ਦਿੰਦੇ। ਸੋ ਜਦੋਂ ਤੁਸੀਂ ਉਹ ਗੋਲੀਆਂ ਦੇ ਵਿੱਚ ਕੈਮੀਕਲ ਹੁੰਦਾ ਹੀ ਹੁੰਦਾ ਆ, ਜਾਂ ਮੰਨੋ ਜਾਂ ਨਾ ਮੰਨੋ, ਜੋ ਮਰਜ਼ੀ ਕਰ ਲਓ, ਇਹਨਾਂ ਚੀਜ਼ਾਂ ਦੇ ਵਿੱਚ ਕੁਛ ਨਾ ਕੁਛ ਹੁੰਦਾ ਆ। ਸੋ ਉਹਦੇ ਨਾਲ ਇਹਨਾਂ ਦਾ ਪੇਟ ਖਰਾਬ ਆ। ਅਤੇ ਆਪਾਂ ਜ਼ਰੂਰ ਤੁਹਾਨੂੰ ਪੁੱਛਦੇ ਹਾਂ ਕਿ ਇਹਦੇ ਲਈ ਕੀ ਕੀਤਾ ਜਾਵੇ, ਜੇ ਕਿਸੇ ਨੂੰ ਪਤਾ ਹੋਵੇ। ਕਿਉਂਕਿ ਜਦੋਂ ਆਪਾਂ ਰੇਡੀਓ 'ਤੇ ਗੱਲ ਕਰਦੇ ਹਾਂ ਅਤੇ ਬਹੁਤ ਦੂਰ ਤੱਕ ਜਿਹੜੇ ਹੋਰ ਬਹੁਤ ਸਾਡੇ ਲਿਸਨਰ ਸੁਣਦੇ ਆ, ਤਾਂ ਹੋ ਜਾਂਦਾ ਹੈ ਵੀ ਉਹਨਾਂ ਦੇ ਨਾਲ ਵੀ ਕੁਛ ਨਾ ਕੁਛ ਹੋਇਆ ਹੋਵੇ। ਉਹ ਜ਼ਰੂਰ ਦੱਸੋ। ਸਰਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਪਾਸ ਮੇਰਾ ਪੈਰ ਆ ਜਿਹੜਾ ਸੱਜਾ, ਉਹਦੇ ਨਾ ਕਦੇ ਭੈਣ ਜੀ ਅੰਗੂਠੇ ਦੇ ਥੱਲੇ ਵਿਆਹੀ ਹੋ ਜਾਂਦੀ, ਕਦੇ ਚਾਰ ਚ ਇੰਨਾ ਦੁਖਦਾ ਆ, ਇੰਨੀਆਂ ਵਿਆਹੀਆਂ ਪੜਦੀਆਂ ਨਾ ਤੇ ਪੈਰ ਨਹੀਂ ਥੱਲੇ ਲੱਗਦਾ। ਅੱਛਾ, ਉਹ ਜਿਹੜੀ ਗੱਠ ਜੀ ਵੱਜੀ ਹੁੰਦੀ। ਠੀਕ ਹੈ। ਨਹੀਂ ਜਿੱਦਾਂ ਚੀਜ਼ ਨਹੀਂ ਆਏ ਹੁੰਦੇ, ਵਿਆਹੀਆਂ ਆਪਾਂ ਕਹਿੰਦੇ ਵਿਆਹੀਆਂ ਆ। ਠੀਕ ਹੈ, ਠੀਕ, ਵਿਆਹੀਆਂ। ਤੇ ਜੋ ਮੈਂ ਉਹਨੂੰ ਧੋ ਜੋ ਸਾਫ਼ ਕਰਕੇ ਮੈਂ ਤੇਲ ਦੀ ਮਾਲਿਸ਼ ਵੀ ਕਰਦੀ ਹਾਂ, ਪਰ ਏਦਾਂ ਖੜਬੜਾ ਪੈਰ ਬਹੁਤ ਅਜੇ ਛਿਲਤਾ ਜਿਹਾ ਫੁੱਟੀਆਂ ਹੁੰਦਾ। ਠੀਕ ਹੈ, ਠੀਕ ਹੈ। ਇੱਕ ਭੈਣ ਜੀ ਮੈਨੂੰ ਸਾਹ ਬਹੁਤ ਚੜ੍ਹਦਾ, ਇਹਦੇ ਬਾਰੇ ਜ਼ਰੂਰ ਕੋਈ ਦੱਸੀ। ਸਾਹ ਚੜ੍ਹਦਾ ਤੁਹਾਨੂੰ? ਠੀਕ ਹੈ। ਉਹ ਜਿਹੜਾ ਭਾਜੀ ਜਗਵੀਰ ਨੇ ਦੱਸਿਆ, ਉਹ ਮੈਂ ਕਰਦੀ ਹੈਗੀ, ਜਿਹੜਾ ਹਲਦੀ, ਕਾਲੀ ਮਿਰਚ ਤੇ ਸੁੰਡ। ਠੀਕ ਹੈ। ਤੇ ਕਦੇ ਕਦੇ ਲੱਗੂ ਵੀ ਠੀਕ, ਤੇ ਕਦੇ ਬਹੁਤ ਜ਼ਿਆਦਾ ਸਾਹ ਚੜ੍ਹਦਾ, ਜ਼ਿਆਦਾ ਮਾੜਾ ਜਿਹਾ ਤੁਰਦੀ। ਠੀਕ ਹੈ। ਤੇ ਪੈਰ ਬਾਰੇ ਭੈਣ ਜੀ ਤੁਸੀਂ, ਮੇਰਾ ਪੈਰ ਥੱਲੇ ਲਾ ਜਿਹੜੇ ਵਿਆਹੀਆਂ ਫੁੱਟੀਆਂ। ਹਾਂਜੀ, ਹਾਂਜੀ, ਉਹ ਤਾਂ ਔਖਾ ਆ। ਠੀਕ ਹੈ। ਚੀਚੀ ਤੋਂ ਲਾ ਕੇ ਸਾਰੇ ਗੂਠੇ ਚਾਰ ਚਫੇਰੇ ਪੈਰ ਹੀ ਛਿਲਤਾ ਫੁੱਟਣਾ ਜਿੱਦਾਂ। ਠੀਕ ਹੈ। ਤੇ ਉਹ ਜ਼ਰੂਰ ਦੱਸਿਓ ਜ਼ਰੂਰ ਜੀ, ਜ਼ਰੂਰ। ਹਾਂਜੀ, ਵੈਸਲੀਨ ਵੀ ਜ਼ਰੂਰ ਲਾਇਆ ਕਰੋ ਜੀ, ਜੇ ਇਹਨਾਂ ਦੀ ਇੰਨੀ ਸਕਿਨ ਖਰਾਬ ਹੋ ਜਾਂਦੀ ਹੈ ਨਾ। ਇਹ ਵੈਸਲੀਨ 'ਚ ਚਿਕਨਾਈ ਜ਼ਿਆਦਾ ਹੁੰਦੀ, ਉਹਨੂੰ ਵੀ ਜ਼ਰੂਰ ਵਰਤਿਆ ਕਰੋ, ਜਿੰਨਾ ਚਿਰ ਕੋਈ ਦੱਸਦਾ ਨਹੀਂ ਹੈ। ਸੁਖਵੀਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਡਾ ਸ਼ੋਅ ਸਵੇਰੇ ਸ਼ਾਮ ਵੇਖਦਾ, ਰਾਜਕਰਮਵੀਰ ਸਿੰਘ ਉਹਨਾਂ ਦਾ ਪੰਜਾਬੀ ਅਪਡੇਟ, ਮੈਂ ਸਾਰਾ ਮੈਂ ਸ਼ੋਅ ਦੇਖਦਾ। ਪਰ ਮੈਂ ਤੁਹਾਨੂੰ ਇੱਕ ਗੱਲ ਕਰਨੀ, ਆਪਣਾ ਨਾ ਮੇਰੇ ਪੇਟ ਵਿੱਚ ਨਾ ਗਿਲਟੀਆਂ ਹੋਈਆਂ ਕਾਫੀ ਦੇਰ ਤੋਂ। ਠੀਕ ਆ। ਤੇ ਮੇਰੀ ਬਾਂਹ ਵਿੱਚ ਵੀ ਹੋਈ ਇੱਕ, ਤੇ ਮੇਰੀ ਪਿੱਠ ਤੇ 2-3 ਹੋਈਆਂ। ਤੇ ਗਿਲਟੀਆਂ ਨੂੰ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਲਾਈਪੂਮਾ। ਤੇ ਇਹਦਾ ਕੋਈ ਇਲਾਜ ਕਿਸੇ ਨੂੰ ਪਤਾ ਹੋਵੇ, ਜਾਂ ਕਿਸੇ ਨੇ ਪਹਿਲੇ ਕੀਤਾ ਹੋਵੇ ਜਾਂ ਸੁਣਿਆ ਹੋਵੇ, ਤੇ ਪਲੀਜ਼ ਮੇਰਾ ਵੀਰ ਦੱਸ ਦੇਵੇ। ਗਿਲਟੀਆਂ ਪੇਟ 'ਚ ਹੋਈਆਂ ਮੇਰੇ। ਠੀਕ ਹੈ। ਉਹਨੂੰ ਜਿਸੇ ਗੰਡਾ ਕਹਿ ਦਿੰਦੇ ਆ, ਗੰਡਾ ਹੁੰਦੀਆਂ। ਹਾਂਜੀ ਹਾਂਜੀ, ਚਲੋ ਮਿਹਰਬਾਨੀ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ। ਇੱਕ ਵਾਰੀ ਫੀਡਬੈਕ ਆਈ ਸੀਗੀ, ਬਾਅਦ ਵਿੱਚ ਬਾਕੀਆ ਦੇਖੋ ਜੀ, ਬੋਡੀ ਆਪੋ ਆਪਣੀ ਆ, ਬੋਡੀ ਦੇ ਵਿੱਚੋਂ ਕੀ ਨਿਕਲਦਾ। ਭਾਈ ਗ੍ਰੀਨ ਟੀ ਪੀਣੀ ਜ਼ਰੂਰ ਸ਼ੁਰੂ ਕਰ ਲਓ। ਕਿਸੇ ਦੀ ਫੀਡਬੈਕ ਆਈ ਸੀਗੀ ਕਿ ਗ੍ਰੀਨ ਟੀ ਦੇ ਨਾਲ ਉਹਨਾਂ ਦੀਆਂ ਗਿਲਟੀਆਂ ਜਾਂਦੀਆਂ ਰਹੀਆਂ। ਬਾਕੀ ਬੋਡੀ ਆਪੋ ਆਪਣੀ ਆ, ਵੈਸੇ ਜੇ ਤੁਸੀਂ ਪੀਂਦੇ ਵੀ ਰਹੋਗੇ ਨੁਕਸਾਨ ਕੋਈ ਨਹੀਂ, ਭਰਪੂਰ ਘਟ ਜਾਊਗਾ ਨਾਲ ਹੀ। ਚਮਕੌਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਇੰਡੀਆ ਤੋਂ ਜਣੇਪੇ ਵਾਸਤੇ, ਪੰਜੀਰੀ ਵਾਸਤੇ ਦਵਾਈ ਮੰਗਾਈ ਸੀ ਕਿਸੇ ਨੇ, ਇਕੱਠੀਆਂ ਜਿਹੜੀਆਂ ਮੰਗਾਉਂਦੇ ਹੁੰਦੇ ਆਪਾਂ। ਤੇ ਉਹ 2 ਟੈਚੀ ਸੀ, ਤੇ ਉਹਦੇ ਵਿੱਚ ਗਲਤੀ ਨਾਲ ਇੱਕ ਪੁੜੀ ਹੋਰ ਸੀਗੀ, ਉਹ ਸੀ ਪਾਪੜਾ, ਚਰੈਤਾ, ਕਰੀਡੋਡੀਆ ਤੇ ਅਫਲਾਤੂਨ, 4 ਚੀਜ਼ਾਂ ਸੀਗੀਆਂ। ਉਹ ਭੈਣ ਕੋਲ ਜਿਹਦੇ ਕੋਲ ਟੈਚੀ ਗਿਆ, ਉਹਨੇ ਜਿਹੜੀ ਪੰਜੀਰੀ ਦਾ ਸਮਾਨ ਸੀਗਾ ਉਹਦੇ ਨਾਲ ਗਲਤੀ ਨਾਲ ਤੇ ਜਿਹੜਾ ਇਹ ਚੀਜ਼ਾਂ ਵੀ ਵਿੱਚੇ ਪਾਤੀਆਂ ਉਹਦੇ। ਹਾਂਜੀ। ਤੇ ਜਦੋਂ ਦੂਜੀ ਭੈਣ ਜਿਹੜੀ ਲਿਆਈ ਸੀ ਸਮਾਨ, ਉਹਨੇ ਕਿਹਾ ਵੀ ਇੱਕ ਸਾਡਾ ਲਿਫਾਫਾ ਸੀ, ਤੁਹਾਡੇ ਟੈਚੀ 'ਚ ਤਾਂ ਨਹੀਂ ਆ ਗਿਆ ਕਿਤੇ। ਉਹ ਤੁਸੀਂ ਕੋਈ ਬਿਮਾਰੀ ਬਾਰੇ ਪੁੱਛਣਾ ਜਾਂ ਕੋਈ ਗੱਲ ਹੀ ਕਰਨੀ? ਨਹੀਂ ਭੈਣ ਜੀ, ਇਸ ਤਰ੍ਹਾਂ ਪੁੱਛਣਾ ਵੀ ਉਹ ਬਣਾ ਲਈ ਪੰਜੀਰੀ, ਚਾਹ ਕੁਛ ਪਾਤਾ ਵੀ ਕੀ ਉਹ ਖਾਵੇ ਪੰਜੀਰੀ ਕਿ ਜਾਂ ਡੋਲ ਦੇਣ ਉਹ, ਬਸ ਆਹ ਗੱਲ ਹੈ। ਥੈਂਕ ਯੂ। ਦੇਖੋ, ਚੀਜ਼ਾਂ ਤਾਂ ਤੁਸੀਂ ਸਾਰੀਆਂ ਖਾਣ ਵਾਲੀਆਂ ਆ, ਜ਼ਰੂਰ ਕੜੱਤਣ ਜ਼ਰੂਰ ਮਾਰਦੀ ਹੋਊਗੀ ਥੋੜ੍ਹੀ ਬਹੁਤੀ ਚੀਜ਼, ਪਰ ਉਹਦਾ ਨੁਕਸਾਨ ਨਹੀਂ ਹੋਣਾ। ਜਿਹੜੀਆਂ ਚਰਾਤਾ ਵਗੈਰਾ ਮੰਗਾਏ ਆ ਤੁਸੀਂ, ਨੁਕਸਾਨ ਨਹੀਂ ਹੋਣਾ ਉਹਦਾ, ਪਰ ਹਾਂ ਟੇਸਟ ਵਿੱਚ ਜ਼ਰੂਰ ਫਰਕ ਹੋਊਗਾ। ਰਿਸ਼ਪਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਬੱਚੇ ਨੂੰ 6 ਸਾਲ ਦਾ ਬੱਚਾ ਹੈ, 7 ਸਾਲ ਦਾ, ਇੰਡੀਆ ਦੇ, ਉਹਨੂੰ ਹਰਨੀਆਂ ਦੱਸੀਆਂ ਨੇ। ਹਰਨੀਆਂ? ਠੀਕ ਆ। ਹਾਂਜੀ, ਤੇ ਉਹਦਾ ਕੁਝ ਅੰਦਾਜ਼ਾ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਦੱਸਦਾ, ਪੁੱਛ ਲੈਣੇ। ਠੀਕ ਹੈ। ਹਰਨੀਆਂ, ਕਿਸੇ ਦੀਆਂ ਹਰਨੀਆਂ ਇਸ ਤਰ੍ਹਾਂ ਦੇਸੀ ਚੀਜ਼ਾਂ ਨਾਲ ਹੱਡੀਆਂ ਦੇ ਜ਼ਰੂਰ ਦੱਸਿਓ। ਇੱਕ ਨਹੀਂ, ਬਹੁਤ ਸਾਰੇ ਲੋਕ ਆ ਜਿਹੜੇ ਉਹ ਇਸ ਤੋਂ ਦੁਖੀ ਆ। ਸੋ ਜੇ ਪਤਾ ਤੇ ਜ਼ਰੂਰ ਸ਼ੇਅਰ ਕਰ ਲਿਓ। ਅਤੇ ਜਿਹੜੀਆਂ ਹੋਰ ਆਮ ਬਿਮਾਰੀਆਂ ਵੀ ਹੁੰਦੀਆਂ ਉਹ ਵੀ ਜ਼ਰੂਰ ਦੱਸਿਓ। ਇੱਕ ਫੀਡਬੈਕ ਜ਼ਰੂਰ ਦੁਬਾਰਾ ਚਾਹੁੰਦੇ ਹੈਗੇ ਆ। 1-2 ਵਾਰੀ ਫੀਡਬੈਕ ਆਈ ਆ ਵੀ ਜਿਨ੍ਹਾਂ ਨੂੰ ਸ਼ੂਗਰ ਆ। ਦੇਖੋ, ਕਈ ਜਿਹੜੀਆਂ ਬਿਮਾਰੀਆਂ ਨਹੀਂ ਗੀਆਂ, ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਆ। ਅਤੇ ਕਈਆਂ ਦੀ ਉਹ ਕੌਲੀ 'ਤੇ ਬੈਠ ਕੇ ਹਟ ਗਈ ਆ, ਜਾਂ ਕਿਸੇ ਦਾ BP ਆ, ਕਿਸੇ ਚੀਜ਼ ਦੇ ਨਾਲ ਹਟ ਗਿਆ ਆ, ਅਤੇ ਉਹ ਜ਼ਰੂਰ ਦੱਸਿਓ, ਕਿਉਂਕਿ ਇਹ ਬਿਮਾਰੀਆਂ ਨੇ, ਲੋਕ ਗੋਲੀਆਂ ਖਾਈ ਜਾਂਦੇ ਆ। ਜਗਦੀਪ।
ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਗੇ ਮੈਂ ਸੰਡੇ ਸੁਣਿਆ ਸੀ ਜੀ, ਇੱਕ ਲੜਕੀ ਉਹ ਬੇਟੀ ਦਾ ਥੋੜੀ ਉਮਰ ਦੀ ਆ, ਉਹਨੂੰ ਵਿਚਾਰੀ ਨੂੰ ਕੁਛ ਸਟਮਕ ਦੀ ਪ੍ਰੋਬਲਮ ਕਾਫੀ ਸੀ, ਉਹਨੂੰ ਐਸਿਡ ਹੁੰਦਾ, ਗੈਸ ਗੂਸ ਬਣਦਾ ਜਾਂ ਕੁਛ ਹੈ ਜੀ। ਹਾਂਜੀ ਹਾਂਜੀ। ਇੱਕ ਦੰਦਾਂ ਵਾਸਤੇ ਤਾਂ ਨਾ ਜੀ ਆਪਣਾ ਜਿਹੜਾ ਬਰੱਸ਼ ਆ ਸਾਲ ਦੇ ਜ਼ਿਆਦਾ ਬਟ 4 ਨਹੀਂ ਤਾਂ 3 ਜ਼ਰੂਰ ਬਦਲੋ, 4 ਮਹੀਨੇ ਬਾਅਦ ਜ਼ਰੂਰ ਬਰੱਸ਼ ਬਦਲੋ। ਦੂਜੀ ਉਹਨੂੰ ਬਰੱਸ਼ ਨੂੰ ਜਦੋਂ ਆਪਾਂ ਦਾਤਣ ਕਰਦੇ ਸੀ ਉੱਦਾਂ ਕਰੋ ਜੀ, ਥੱਲੇ ਨੂੰ ਉੱਤੇ ਨੂੰ, ਉਹ ਲੰਮੇ ਦਾ ਸਾਰੇ ਜਵਾਬ ਉਹ ਬਣ ਸਕਦਾ ਤੇ ਉਹਨਾਂ ਖਰਾਬ ਹੁੰਦੇ ਆ। ਜਿਵੇਂ ਆਪਾਂ ਦਾਤਣ ਕਰਦੇ ਹੁੰਦੇ ਸੀ ਉੱਦਾਂ ਤੁਸੀਂ ਕਰੋ ਤੁਹਾਨੂੰ ਬਹੁਤ ਫਾਇਦਾ ਹੁੰਦਾ ਉਹਦਾ। ਹਾਂਜੀ ਹਾਂਜੀ। ਤੇ ਰਾਤ ਨੂੰ ਸੌਣ ਲੱਗੇ ਜੇ ਬਰੱਸ਼ ਹੋ ਜਾਵਾ, ਨਹੀਂ ਤਾਂ ਕੋਸੇ ਪਾਣੀ 'ਚ ਮਾੜਾ ਜਿਹਾ ਨਮਕ ਪਾ ਕੇ ਨਾ ਜੀ ਇਹ ਚੰਗੀ ਤਰ੍ਹਾਂ ਕਰੋੜੀਆਂ ਕਰੋ, ਮਤਲਬ ਮੂੰਹ 'ਚ ਪਾਣੀ ਪਾ ਕੇ ਉਹਨੂੰ 20-25 ਸਕਿੰਟ ਜਦੋਂ ਮੂੰਹ 'ਚ ਦੰਦਾਂ ਵਿੱਚ ਘੁਮਾਵੋ ਦਾਣਾ ਹੈ ਦਾਣਾ, ਤੇ ਉਹ ਕਾਫੀ ਫਾਇਦਾ ਕਰਦੇ ਜੀ। ਉਹ ਜਿਹੜੀ ਬੇਟੀ ਦੇ ਸੀ ਨਾ ਸਟਮਕ ਦੀ ਗੱਲ ਜੀ, ਉਹ 2-3 ਚੀਜ਼ਾਂ ਇੱਥੋਂ ਵੀ ਤੁਹਾਡੇ ਸੁਣੀਆਂ ਹੋਈਆਂ। ਇੱਕ ਤਾਂ ਆਪਣੇ ਜੀਰਾ, ਜਵੈਣ, ਸੌਂਫ ਵਿੱਚ ਮਾੜੀ ਕਾਲੀ ਮਿਰਚ ਪਾ, ਨਮਕ ਪਾ ਲਓ, ਜਿਹੜਾ ਸੀ ਸਾਲਟ ਪਾਉਣਾ, ਹਾਂਜੀ। ਉਹ ਦਹੀਂ 'ਚ ਪਾ ਕੇ ਨਾ ਜਿੰਨਾ ਚਾਹੀਦਾ ਉਹਨਾਂ ਹਿਸਾਬ ਜਿਹੜਾ ਖਾ ਲਓ, ਮਤਲਬ ਅੱਧਾ ਚਮਚਾ, ਥੋੜਾ ਉਹਦੇ ਨਾਲ ਘੱਟ ਚਮਚਾ, ਉਹ ਵੀ ਕਾਫੀ ਫਾਇਦਾ ਕਰਦਾ ਜੀ। ਠੀਕ ਹੈ। ਦੂਜਾ ਹੈਗਾ ਜੀ ਜਿਹੜਾ ਆਪਣਾ ਰਾਈ ਪੀਸ ਲੈਣੀ ਤੇ ਤ੍ਰਿਫਲਾ ਚਮਚ, ਅੱਧੇ ਚਮਚੇ ਨੂੰ ਘੱਟ ਵੀ ਖਾਣਾ ਜੀ। ਚੌਥਾ ਹਿੱਸਾ ਖਾ ਲਓ, ਫਿਰ ਲੋੜ ਫੇਰ ਖਾ ਲਓ, ਉਹ ਗਰਮ ਪਾਣੀ ਨਾਲ ਚਾਹ ਨਾਲ ਖਾ ਲਓ, ਉਹ ਵੀ ਫਾਇਦਾ ਕਰਦਾ ਜੀ। ਤੀਜਾ ਹੋਰ ਹੈ ਬਰਦਰ ਜੀ, ਆਪਣੇ ਸੌਂਫ, ਆਪਣੇ ਜਵੈਣ ਲੈ ਲੈਣੀ ਜੀ, 50 ਗ੍ਰਾਮ ਜਵੈਣ ਲੈ ਲਓ ਜਾਂ ਕਿੰਨੀ ਮਰਜ਼ੀ ਲੈ ਲਓ, ਉਹ 'ਚ 2-3 ਨਿੰਬੂ ਨਿਚੋੜ ਦੇਣੇ ਜੀ, ਸਾਰੇ ਗਿੱਲੀ ਹੋ ਜਾਏ ਉਹ ਫਿਰ ਛਾਵੇਂ ਸੁਕਾਉਣੀ ਜੀ। ਸ਼ਾਮੀ ਸੁਕਾ ਕੇ ਬਸ ਫਿਰ ਉਹ ਵੀ ਜੇ ਸੁੱਕ ਗਿਆ ਤਾਂ ਫਿਰ ਉਹ ਵੀ ਤੁਸੀਂ ਉਹਦਾ ਚਮਚਾ ਲੈ ਲਓ, ਚਾਹ ਨਾਲ ਜਾਂ ਗਰਮ ਪਾਣੀ ਨਾਲ, ਕੋਸੇ ਪਾਣੀ ਨਾਲ, ਤਾਂ ਕਾਫੀ ਫਾਇਦਾ ਕਰਦਾ ਇਹ ਸੀ ਜੀ। ਠੀਕ ਹੈ ਜੀ, ਥੈਂਕ ਯੂ ਜੀ। ਵੈਲਕਮ। ਮੈਂ ਸੰਡੇ ਸੁਣੇ ਸੀ ਗੁੱਡੀ ਤਰੀਕੇ ਸੀ ਬਹੁਤ, ਮੈਂ ਤਾਂ ਗਿਆ ਪਰੇਸ਼ਾਨ ਹਾਂ। ਹਾਂਜੀ ਠੀਕ ਹੈ, ਥੈਂਕ ਯੂ ਜਗਦੀਪ ਜੀ, ਬਹੁਤ ਧੰਨਵਾਦ ਹੈ ਜੀ। ਸੰਡੇ ਨੂੰ ਇਹ ਰਿਪੀਟ ਹੁੰਦਾ ਪ੍ਰੋਗਰਾਮ, ਤੇ ਕਈਆਂ ਦਾ ਟਾਈਮ ਹੁੰਦਾ ਉਦੋਂ ਸੁਣਦੇ ਆ, ਤੇ ਜੀ ਕਰਕੇ ਜ਼ਰੂਰ ਦੇਖ ਲਿਓ। ਨਿੱਜਰ ਸਤਿ ਸ਼੍ਰੀ ਅਕਾਲ ਜੀ। ਰਾਤ ਨੂੰ ਮਤਲਬ ਨੀਂਦ ਬਹੁਤ ਘੱਟ ਆਉਂਦੀ ਆ, ਤੇ ਜਦੋਂ ਨੀਂਦ ਖੁੱਲ ਜਾਂਦੀ ਫਿਰ ਦੁਬਾਰਾ ਨੀਂਦ ਨਹੀਂ ਆਉਂਦੀ। ਸੋਚੀ ਬਹੁਤ ਜਾਂਦੇ ਤੁਸੀਂ? ਹਾਂਜੀ ਹਾਂਜੀ ਹਾਂਜੀ, ਸੋਚਦੇ ਆ ਨਾ। ਹਾਂ। ਇਹਦੇ ਤੇ ਥੋੜਾ ਜਿਹਾ ਫੁੱਲ ਸਟਾਪ ਲਾਵਾਂਗੇ ਕਿਸੇ ਤਰ੍ਹਾਂ। ਠੀਕ ਹੈ ਜੀ। ਠੀਕ ਹੈ। ਦਿਨੇ ਤਾਂ ਨਹੀਂ ਸੌਂਦੇ? ਮੈਂ ਦਿਨੇ ਨੀਂਦ ਆਉਂਦੀ ਹੀ ਨਹੀਂ ਨਾ। ਗੋਡਿਆਂ ਦੀ ਮੇਰੇ ਪੁੱਛ। ਹਾਂਜੀ, ਗੋਡਿਆਂ ਨੂੰ ਕੀ ਹੋ ਗਿਆ? ਗੋਡੇ ਪਿੱਛੇ ਚੈੱਕ ਕਰਾਏ ਸੀ ਉੱਥੇ ਹਸਪੀਟਲ ਜਾ ਕੇ, ਉਹ ਕਹਿੰਦੇ ਬਿਲਕੁਲ ਠੀਕ ਠਾਕ ਹੈ, ਕਹਿੰਦੀ ਹੁਣ ਵੀ ਦੁਖਦੇ ਆ ਕਦੀ ਕਦੀ। ਉਹ ਦੁਖਦਿਆਂ ਦਾ ਤਾਂ ਇਲਾਜ ਆ, ਉਹਨਾਂ ਦੀ ਮਾਲਸ਼ ਮੂਲਚ ਕਰਿਆ ਕਰੋ। ਹਾਂਜੀ 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 ਹਾਂਜੀ, ਮਾਲਸ਼ ਮੂਲਚ ਕੋਈ ਨਹੀਂ, ਬੁੱਢਾ ਨਹੀਂ ਹੁੰਦਾ ਬੰਦਾ 65 ਸਾਲ 'ਚ, ਤੁਰਦੇ ਫਿਰਦੇ ਰਿਹਾ ਕਰੋ। ਸਹੀ ਗੱਲ ਹੈ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਦੇਖੋ, ਜਿਹੜੀ ਤੁਹਾਡੇ ਸਾਰਿਆਂ ਨੂੰ ਕਹਿੰਦੇ ਆ ਕਿ ਇੰਨੇ ਕੁ ਤੁਹਾਡੇ ਕੋਲ ਪੈਸੇ ਹੈਗੇ ਆ ਕਿ ਜਿਹੜਾ ਹੈਂਡ ਮਸਾਜਰ ਹੁੰਦਾ ਨਾ, ਸਾਰੇ ਜਾਣੇ ਮੰਗਵਾ ਲਓ। ਹੁਣ ਨੌਹਾਂ ਨੇ ਤਾਂ ਲੱਤਾਂ ਗੋਡੇ ਨਹੀਂ ਘੁੱਟਣੇ ਕਿਉਂਕਿ ਸਾਰੇ ਕੰਮ ਕਾਰ ਕਰਦੇ, ਉਹ ਮਸਾਜਰ ਮੰਗਾ ਲਓ। ਉਹ ਲੱਤਾਂ ਲੁੱਤਾਂ ਤੇ ਬਾਹਾਂ ਬੂਹਾਂ ਤੇ ਮਸਾਜ ਫੇਰਿਆ ਕਰੋ, ਤੁਹਾਡੇ ਲੱਤਾਂ ਗੋਡੇ ਚੱਲਦੇ ਰਹਿਣ। ਸਖਤੇਸ਼ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਟੋਣਾ ਜਿਹਾ ਲਾ ਕੇ ਤੁਸੀਂ ਇੱਦਾਂ ਨਾ ਕਰਿਆ ਕਰੋ। ਨਹੀਂ, ਮੈਂ ਟੋਣਾ ਨਹੀਂ ਲਾਇਆ ਵੀ ਹੁਣ ਜੇ ਵੇਟ ਕਰੀਏ, ਅਗਲੀਆਂ ਵੀ ਕੰਮ ਕਰਦੀਆਂ ਹੁਣ ਕੁੱਟ। ਟੋਣਾ ਜਿਹਾ ਨਾ ਲਾ ਕਰੋ। ਚਲੋ ਭੈਣ ਜੀ, ਜੋਕਸ ਬਾਤ। ਭੈਣ ਜੀ, ਇੱਕ ਬਾਂਹ ਦੇ ਨਾ 3 ਟੀਕੇ ਲੱਗੇ ਹੋਆ ਕੋਵਿਡ ਵਾਲੇ, ਤੇ ਉਹ ਹੁਣ ਬਾਂਹ ਦੁਖਦੀ ਆ। ਸ਼ੁਕਰ ਕਰੋ ਨਾਲ ਹੀ ਆ। ਨਹੀਂ, ਉਹ ਮਤਲਬ ਨਾ ਜਿੱਦਾਂ ਉਹ ਉਸ ਜਗ੍ਹਾ ਤੇ ਹੁਣ ਜਿੱਦਾਂ ਮੈਨੂੰ ਮਾਲੂਮ ਹੁੰਦਾ ਵੀ ਉਹ ਸਾਈਡ ਮੇਰੀ ਦੁਖਦੀ ਰਹਿੰਦੀ ਆ। ਹੈਗਾ ਭਾਈ ਜੀ, ਹੈਗਾ ਸਾਰਿਆਂ ਨੂੰ ਡਾਕਟਰ ਨੂੰ ਦੱਸਿਆ ਸੀ, ਉਹ ਕਹਿੰਦਾ ਸੀ ਵੀ ਕੁਛ ਨਹੀਂ ਕਰ ਸਕਦੇ। ਤੁਸੀਂ ਮੰਨਦੇ ਵੀ ਨਹੀਂ ਸੀ ਡਾਕਟਰ, ਉਹ ਮੰਨਣ ਵੀ ਹੁਣੇ ਲੱਗੇ ਆ। ਨਹੀਂ, ਡਾਕਟਰ ਨੂੰ ਨਹੀਂ ਭੈਣ ਜੀ, ਉਹ ਇਹ ਸੀਗਾ ਵੀ ਲਾਉਣੇ ਨਹੀਂ ਸੀਗੇ, ਜਦੋਂ ਲਾਉਣੇ ਨਹੀਂ ਸੀ ਤਾਂ ਫਿਰ ਕੰਮ ਵਾਲੇ ਡੰਡਾ ਝਾਉਂਦੇ ਸੀ। ਹਾਂਜੀ ਹਾਂਜੀ, ਉਹ ਤਾਂ ਐਵੇਂ ਰਿਕੁਆਇਰਮੈਂਟਾਂ ਕਰਤੀਆਂ, ਹੁਣ ਕੰਮ ਵਾਲੇ ਵੀ ਪਾਸਾ ਵੱਟਣਗੇ। ਹਾਂਜੀ, ਤੇ ਫਿਰ ਹੁਣ ਜਦੋਂ ਉਹਨਾਂ ਦੇ ਕੰਮ ਵਾਲਿਆਂ ਦੇ ਡਾਕਟਰ ਕੋਲ ਜਾਂਦੇ ਆ, ਉਹ ਕਹਿੰਦੇ ਆ ਹਟ ਜਾਣੇ ਹਨਾ। ਨਹੀਂ, ਬਹੁਤ ਟਾਈਮ ਲੱਗ ਤੇ ਹੁਣ ਉਹਦੀ ਨਾ ਤਾਂ ਕੁਛ ਥੋੜਾ ਬਹੁਤਾ ਕਦੀ ਆ ਸੇਕ ਸੂਕ ਵੀ ਦੇਈਦਾ, ICU ਰੱਖੀ ਦੀ ਹਨਾ, ਪਰ ਉਹਦਾ ਹੁਣ ਪਤਾ ਨਹੀਂ ਮੈਨੂੰ ਇਕੱਲੇ ਨੂੰ ਆ ਜਾਂ ਸਾਰਿਆਂ ਨੂੰ ਆ। ਮੈਂ ਸੁਣਿਆ ਤਾਂ ਸੀ ਰੇਡੀਓ ਤੇ ਕਾਫੀ ਮਲੂਕੀ ਰੱਦੀ ਹੋ ਕੇ ਪੈ ਗਿਆ। ਹਾਂਜੀ, ਤੇ ਜੇ ਕਿਸੇ ਭੈਣ ਭਾਈ ਨੂੰ ਇਦਾਂ ਦਾ ਕੋਈ ਹੋਵੇ ਜ਼ਰੂਰ ਦੱਸਿਓ। ਥੈਂਕ ਯੂ ਭੈਣ ਜੀ। ਓਕੇ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ ਜੇ ਕਿਸੇ ਹੋਰ ਨੂੰ ਵੀ ਹੈਗਾ ਤੇ ਪਰ ਕਿਸੇ ਨੂੰ ਆਰਾਮ ਆਇਆ ਹੋ। ਪਰਮਜੀਤ ਸਤਿ ਸ਼੍ਰੀ ਅਕਾਲ ਭੈਣ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਦੇਖੋ, ਭਾਜੀ ਪੁੱਛ ਗਿਆ ਸੀ ਲਿਪੋਮਾ ਦਾ ਨਾ। ਹਾਂਜੀ ਹਾਂ, ਉਹ ਹੋਮਿਓਪੈਥੀ ਦੀ ਇੱਕ ਮੈਡੀਸਿਨ ਆ, ਉਹ ਹੈਗੀ ਆ ਐਲਨ ਕੰਪਨੀ, ALLEN A84 A84। ਉਹ ਲਾਲ ਜਿਹੇ ਕਵਰ 'ਚ, ਤੇ ਉਹ ਲੈ ਕੇ ਉਹ ਆਪਣਾ ਕਰਕੇ ਦੇਖਣ,
ਤੇ ਦੂਜਾ ਮੈਂ ਲੇਟ ਸੌਣ ਲੱਗਿਆ ਮਾੜਾ ਜਿਹਾ, ਤੇ ਉਹ ਕੀ ਕਹਿੰਦੇ ਸੀਗੇ ਵੀ ਜਿਹੜੇ ਉਹਨਾਂ ਨੇ ਸੁਣਿਆ ਵੀ ਕੋਈ ਕੁੜੀ ਕਹਿੰਦੇ ਦੰਦਾਂ ਦੀ ਬਿਮਾਰੀ ਆ, ਉਹਨੂੰ ਕੀ ਆ ਕਿ ਜਾਨੂੰ ਉਹ ਲਾਸਟ ਵੀਕ ਉਹਨੇ ਕਈ ਬਿਮਾਰੀਆਂ ਪੁੱਛੀਆਂ ਸੀ, ਉਹਨੇ ਵਾਹਵਾ ਇਕੱਠੀਆਂ ਕੀਤੀਆਂ ਸੀਗੀਆਂ। ਦੰਦਾਂ ਦੀ ਵੀ ਪ੍ਰੋਬਲਮ ਸੀਗੀ ਉਹਨੂੰ, ਹੋਰ ਵੀ ਕਈ ਸੀਗੀਆਂ ਪ੍ਰੋਬਲਮ। ਦੰਦਾਂ ਦੀ ਪ੍ਰੋਬਲਮ ਹੈਗੀ ਆ, ਤੇ ਇੱਕ ਹੱਕਲਾ ਲਾਵਾ ਦਾ ਪਾਊਡਰ ਮਿਲਦਾ ਵਾ ਇੰਡੀਆ ਤੋਂ। ਹਾਂਜੀ, HEKLA ਤੇ LAVA ਉਹਦਾ ਪਾਊਡਰ ਮਿਲਦਾ। ਉਹਦੇ ਨਾਲ ਜੋ ਆਪਣੇ ਦੰਦ ਸਾਫ਼ ਕਰਦੇ ਆ ਆਪਣੇ ਕਹਿੰਦਾ ਪੇਸਟ ਨਾਲ, ਉਦੋਂ ਬਾਅਦ ਇਹ ਕਹਿੰਦਾ ਉਹਨੂੰ ਯੂਜ਼ ਕਰਨ। ਤੇ ਇੱਕ ਇਹਦੀਆਂ 3X ਟੈਬਲੇਟਾਂ ਮਿਲਦੀਆਂ ਨੇ। ਜਿਵੇਂ ਕਈਆਂ ਬੰਦਿਆਂ ਦੇ ਜਿਹੜੇ ਦੰਦ ਨੇ ਨਾ ਜਬਾੜੇ ਤੋਂ ਹੱਡੀ ਗਲਣੀ ਸ਼ੁਰੂ ਹੋ ਜਾਂਦੀ ਆ, ਤੇ ਉਹਦੇ ਲਈ ਵਧੀਆ, ਜਿਹਨੂੰ ਪਾਇਓਰੀਆ ਪਤਾ ਨਹੀਂ, ਮੈਨੂੰ ਤਾਂ ਕਹਿਣਾ ਵੀ ਨਹੀਂ ਹੁੰਦਾ ਕੀ ਆ ਬਿਮਾਰੀ ਉਹ ਹੁੰਦੀ ਆ। ਉਹਦੇ ਨਾਲ ਬਦਬੂ ਵੀ ਬਹੁਤ ਆਉਂਦੀ ਆ ਮੂੰਹ ਚੋਂ, ਤੇ ਦੰਦ ਦੁਖਦੇ ਵੀ ਬਹੁਤ ਨੇ। ਠੀਕ ਆ। ਤੇ ਉਹ ਇਹੀ 3X ਦੇ ਵਿੱਚ ਗੋਲੀਆਂ ਮਿਲਦੀਆਂ ਚੂਸਣ ਵਾਲੀਆਂ, ਹੋਮਿਓਪੈਥੀ ਦੀਆਂ ਹੁੰਦੀਆਂ ਉਹ। ਠੀਕ ਹੈ ਜੀ। ਤੇ ਉਹ ਲੈਣਾ, ਉਹਦਾ ਲਿਖਿਆ ਹੁੰਦਾ ਤਕਰੀਬਨ ਸਾਰੀਆਂ ਇਹਨਾਂ ਦਵਾਈਆਂ ਤੇ ਕਿੰਨੀ ਤੁਸੀਂ ਲੈ ਸਕਦੇ। ਠੀਕ ਹੈ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਪਰਮਜੀਤ। ਹਾਂਜੀ, ਮੇਰਾ ਸਵਾਲ ਹੈ, ਮੇਰੀ 5-6 ਸਾਲ ਹੋ ਗਏ ਸਰਜਰੀ ਹੋਈ ਨੂੰ ਬੈਕ ਦੀ। ਅੱਛਾ। ਤੇ ਉਹ ਸਰਜਰੀ ਸਹੀ ਆ, ਪਰ ਮੇਰੀਆਂ ਲੱਤਾਂ ਨਹੀਂ ਤੁਰਦੀਆਂ। ਇੱਕ ਚੀਜ਼ ਤਾਂ ਹੋਣੀ ਹੁੰਦੀ ਆ, ਤਾਂ ਸਾਈਨ ਕਰਾਏ ਸੀ ਉਹਨੀ। ਜੇ ਤੂੰ ਅਸੀਂ ਤੁਰ ਨਹੀਂ ਸਕੇ, ਕੁਛ ਹੋ ਗਿਆ, ਉਹ ਜ਼ਿੰਮੇਵਾਰ ਨੇਗੇ। ਹੋ ਜਾਂਦਾ ਆ, ਕਈ ਠੀਕ ਵੀ ਹੋ ਜਾਂਦੇ ਆ ਉਹਦਾ, ਪਰ ਹਾਂ ਲੱਤਾਂ ਨੂੰ ਫਰਕ ਪੈਂਦਾ ਆ। ਤੁਸੀਂ ਕੋਈ ਵੀ ਸਰਜਰੀ ਕਰਾਓ। ਮੇਰੀਆਂ ਨਾੜਾਂ ਨਹੀਂ ਚੱਲਦੀਆਂ। ਜੇ ਕਿਸੇ ਨੂੰ ਪਤਾ ਹੋਵੇ ਤਾਂ ਕੋਈ ਮੈਨੂੰ ਇਲਾਜ ਦੱਸੇ। ਕਿੰਨੇ ਸਾਲ ਹੋ ਗਏ ਕਹਿੰਦੇ? 5-6 ਸਾਲ ਹੋ ਗਏ ਆ ਸਰਜਰੀ ਬੈਕ ਦੀ। ਜ਼ਿਆਦਾ ਹੋ ਗਿਆ। ਹਾਂਜੀ, ਠੀਕ ਆ। ਉਦੋਂ ਦੀ ਬਸ ਥੋੜਾ ਤੁਰੀ ਫਿਰਦੀ ਆ, ਪਰ ਬਹੁਤ ਪ੍ਰੋਬਲਮ ਬਹੁਤ ਆਉਂਦੀ। ਜਦੋਂ ਮੈਂ ਤੁਰਦੀ ਫਿਰ ਦਰਦ ਬਹੁਤ ਲੱਤਾਂ ਕਰਦੀਆਂ। ਠੀਕ, ਤੁਰ ਨਹੀਂ ਹੁੰਦਾ। ਠੀਕ ਹੈ, ਚਲੋ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤੇ ਮੈਨੂੰ ਦੱਸਣ ਜ਼ਰੂਰ ਜੀ। ਮੈਂ ਕੀ ਖਾਵਾਂ ਕੀ ਨਾ ਖਾਵਾਂ। ਠੀਕ ਹੈ, ਹਾਂਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਠੀਕ ਆ, ਤੁਸੀਂ ਚੀਜ਼ਾਂ ਖਾਓ ਜਿਹੜੀਆਂ ਤੁਹਾਡੀ ਕਮਜ਼ੋਰੀ ਚੱਕਦੀਆਂ। ਕਈ ਵਾਰੀ ਇਹ ਹੁੰਦਾ ਵੀ ਕਾਫੀ ਲੰਬਾ ਟਾਈਮ ਲੱਗ ਜਾਂਦਾ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹਨਾਂ ਨੂੰ ਨੀਂਦ ਨਹੀਂ ਨਾ ਆਉਂਦੀ, 2 ਲੌਂਗ ਤੇ ਥੋੜੀ ਜਿਹੀ ਖਸਖਸ ਲੈ ਲੈਣ, 2-4 ਚਮਚੇ, ਤੋ ਵਿੱਚ ਜਿਪਲੋਕ ਦੇ ਪਾ ਕੇ ਨਾ ਸਰਾਣੇ 'ਚ ਪਾ ਲੈਣ, ਨੀਂਦ ਬਹੁਤ ਆਏਗੀ। ਸੌਂਫ ਤੇ ਮਿਸ਼ਰੀ, ਖਸਖਸ ਤੇ ਬਦਾਮ ਪੀਸ ਕੇ ਨਾ, ਬਸ ਇਹ 3 ਚੀਜ਼ਾਂ ਇਹ ਦੁੱਧ 'ਚ ਘੋਲ ਕੇ ਚਮਚਾ ਪੀ ਲੈਣ, ਨੀਂਦ ਬਹੁਤ ਆ ਜਾਏਗੀ ਉਹਨਾਂ ਨੂੰ। ਤੇ ਬਾਕੀ ਹੈਗਾ ਸੰਗ੍ਰਹਿਣੀ, ਰੋਜ਼ ਤਾਂ 10 ਜਿਹਨਾਂ ਦੀਆਂ ਅੱਡੀਆਂ ਫੱਟੀਆਂ ਹੋਈਆਂ ਨਾ, ਥੋੜਾ ਜਿਹਾ ਸ਼ੈਂਪੂ ਪਾ ਲੈਣ, ਕੋਈ ਸ਼ੈਂਪੂ ਵੀ ਹੋਵੇ। ਥੋੜਾ ਜਿਹਾ ਵਿਨੀਗਰ ਪਾ ਕੇ ਨਾ ਗਰਮ ਪਾਣੀ 'ਚ ਰੱਖ ਕੇ ਪੈਰ ਨੂੰ ਅੱਡੀਆਂ ਨੂੰ ਸਾਫ਼ ਕਰਨ, ਕੋਈ ਚੀਜ਼ ਮਾਰ ਕੇ। ਗੈਲਸਰੀਨ, ਵੈਸਲੀਨ ਤੇ ਆਪਣੀ ਵੈਸਲੀਨ ਤੇ ਨਿੰਬੂ ਨਿਚੋੜ ਕੇ, ਹਰਾ ਨਿੰਬੂ, ਉਹ ਰੋਜ਼ ਮਾਰਨ। ਐ ਅੱਡੀਆਂ ਬਿਲਕੁਲ ਸੌਫਟ ਹੋ ਜਾਣਗੀਆਂ ਉਹਨਾਂ ਦੀਆਂ। ਤੇ ਜਿਹੜੀ ਆ ਸੰਗ੍ਰਹਿਣੀ ਮੈਂ ਦੱਸਦਾ ਸੀ, ਵੀ ਤੁਸੀਂ ਅਨਾਰ ਦਾ ਜੂਸ ਪੀਵੋ, ਅਨਾਰ ਦੇ ਛਿਲੜ ਦਾ ਪਾਊਡਰ ਦਹੀਂ 'ਚ ਪਾ ਕੇ ਖਾ ਲਓ। ਹਿੰਗ ਜਿਹੜੀ ਦਹੀਂ 'ਚ ਪਾ ਕੇ ਖਾਓ, ਖਿਚੜੀ ਨਾਲ ਬਣਾ ਖਾਓ। ਰੋਟੀ ਕਈ ਦਿਨ 5-7 ਦਿਨ ਛੱਡ ਦਿਓ। ਕਣਕ ਦੀ, ਮੱਕੀ ਦੀ ਰੋਟੀ ਰੋਜ਼ ਖਾ ਲਓ। ਵਿੱਚ ਲੱਸੀ 'ਚ ਵੀ ਹਿੰਗ ਪਾਓ, ਦਹੀਂ 'ਚ ਵੀ ਹਿੰਗ ਪਾਓ। ਤੁਸੀਂ ਆ ਗਾਜਰ ਦਾ 5-4 ਜੂਸ ਜਿਹੜੇ ਰਲਾ ਕੇ ਇਹ ਪੀ ਲੈਣ ਤੋਂ ਵੀ ਚੰਗਾ ਹੈ। ਸੰਤਰੇ ਦਾ ਜੂਸ ਪੀ ਲਓ। ਇਹ ਛੋਟੀ ਚੀਜ਼ਾਂ ਨਾਲ ਆਰਾਮ ਆਏਗਾ। ਸਵੇਰੇ ਸ਼ੱਕਰ ਦਾ ਪਾਣੀ ਬਣਾ ਕੇ ਤੇ 2 ਚਮਚੇ ਇਸਬਗੋਲ ਘੋਲ ਕੇ 5 ਮਿੰਟ ਰੱਖ ਦਿਓ, ਤੇ ਉਹ ਤੁਸੀਂ ਪੀਂਦੇ ਰਹੋ। 2-3 ਦਿਨਾਂ 'ਚ ਹੀ ਆਰਾਮ ਆ ਜਾਏਗਾ ਉਹਨਾਂ ਨੂੰ। ਜਿਹਨਾਂ ਨੂੰ ਗਿਲਟੀਆਂ ਨੇ ਨਾ, ਇੱਕ ਤਾਂ ਫਰਕੜੀ ਪੰਜੀਰੀ ਖਾਣ, ਉਹਨੇ ਗਿਲਟੀਆਂ ਛੇਤੀ ਹਟਣਗੀਆਂ। ਇੱਕ ਕਾਲੀ ਮਿਰਚ ਤੇ ਨਮਕ ਪਾ ਕੇ ਐਲੋਵੇਰਾ ਦਾ ਘਿਓ 'ਚ ਭੁੰਨ ਕੇ ਨਾ, ਉਹ ਕੜਛੀ ਕੋ ਖਾ ਲੈਣ ਕਰਨ। ਇਹ ਮੈਂ ਕਈਆਂ ਨੂੰ ਬਹੁਤ ਹਟੀਆਂ ਨੇ ਇਹਦੇ ਨਾਲ। ਇਹ ਗਿਲਟੀਆਂ ਜਿਹੜੀਆਂ ਨਾ, ਉਹ ਹਲਦੀ, ਜੈਫਲ, ਦਾਲਚੀਨੀ, ਸੁੰਡ, ਜਵੈਣ, ਕਾਲੀ ਮਿਰਚ, ਸੌਂਫ ਕੁੱਟ ਕੇ ਨਾ, ਤੇ ਚਮਚੇ ਦਾ ਤੀਜਾ ਹਿੱਸਾ ਸਵੇਰੇ ਤੇ ਤੀਜਾ ਹਿੱਸਾ ਸ਼ਾਮ ਨੂੰ ਲੈਣ ਤੋਂ ਉਹਨਾਂ ਦੀ ਗਿਲਟੀਆਂ ਹਟ ਜਾਣਗੀਆਂ। ਤੇ ਕੋਈ ਮੁੰਡਾ ਬੋਲੇ ਸੀ, ਮੇਰੀ ਮੰਮੀ ਚੱਕਰ ਆਣੇ, ਸੌਖਾ ਜਿਹਾ ਕੰਮ ਹੈ। ਸੁੱਕੇ ਔਲੇ ਤੇ ਸੁੱਕਾ ਧਨੀਆ ਰਾਤੀ ਚਮਚਾ ਪਾ ਕੇ ਗਲਾਸ ਭਰ ਕੇ ਭਿਓ ਦਿਓ ਪਾਣੀ 'ਚ, ਤੇ ਸਵੇਰੇ ਉਹਨੂੰ ਪੁਣ ਕੇ ਮਿੱਧ ਕੇ ਪੀਓ, ਚੱਕਰ ਹਟ ਜਾਣਗੇ। ਤੇ ਆਪਣਾ ਮਨੱਕੇ 5-7 ਲੈ ਕੇ ਤਵੇ ਤੇ ਸੇਕ ਕੇ ਨਾ, ਉਹਨਾਂ ਨੂੰ ਚੱਬ ਕੇ ਖਾਓ, ਵਿੱਚ ਬੀਜ ਕੱਢ ਕੇ। ਘਿਓ ਨਾਲ ਪਿਛਲੀਆਂ ਹੱਡੀਆਂ ਕੰਨਾਂ ਦੀ ਪੁੱਛ ਕਰਨ ਤੋਂ ਉਹਨਾਂ ਨੂੰ ਆਰਾਮ ਆ ਜਾਏ। ਇੱਕ ਉਹਨਾਂ ਨੇ 3 ਨੁਸਖੇ ਪੁੱਛੇ ਸੀ, ਮੈਂ ਤੁਹਾਡੀ ਰਿਪੀਟ ਸੁਣੀ ਸੀ ਐਤਵਾਰ, ਕੱਲ ਪਰਸੋਂ। ਉਹਨਾਂ ਕਿਹਾ ਸੀ ਮੈਨੂੰ ਡਿਪਰੈਸ਼ਨ ਹੈ, ਉਹਨਾਂ ਕਿਹਾ ਸੀ ਮੇਰੀਆਂ ਹਰਨੀਆਂ ਨੇ, ਉਹਨਾਂ ਕਿਹਾ ਸੀ ਮੇਰੀ ਮਾਈਗ੍ਰੇਨ ਹੈ। ਤੇ ਮੈਂ 3 ਨੁਸਖੇ ਲਿਖੇ ਸੀ ਤੇ ਮੈਂ ਬੋਲ ਦਿੰਦੀ ਹਾਂ। ਹਰਨੀਆਂ ਵਾਲੇ ਤਾਂ ਮੈਂ ਸੌਖਾ ਜਿਹਾ ਇਲਾਜ ਹੀ ਦੱਸਦਾ। ਮੇਰੇ ਬੇਟੇ ਨਾਲ ਮੈਨੂੰ ਇੰਨਾ ਵਹਿਮ ਪੈ ਗਿਆ, ਧੁੰਨੀ ਦੇ ਉਤਲੇ ਪਾਸੇ ਜਿਵੇਂ ਸਿਉ ਵੇਰ ਹੁੰਦੇ ਨੇ ਵੱਡੇ, ਇੰਨੀ ਹਰਨੀ ਬਣ ਗਈ। ਕੋਈ ਡਾਕਟਰ ਕੋਲ ਨਹੀਂ ਗਏ, ਕਿਤੇ ਵੀ ਨਹੀਂ ਗਏ। ਮੈਂ ਉਹਨੂੰ ਘਿਓ ਦੀ ਮਾਲਿਸ਼ ਕਰਦੀ ਰਹੀ ਹਾਂ,
ਤੇ ਸਵੇਰੇ ਮੈਂ ਉਹ ਅਦਰਕ ਕੁੱਟੀ ਚਟਨੀ ਨਹੀਂ ਸੀ ਖਾਂਦਾ ਤੇ ਮੈਂ ਅਦਰਕ ਦਾ ਕੁੱਟ ਕੇ ਰਸ ਕੱਢ ਦਿੰਦੀ ਸੀ ਵੱਡਾ ਸਾਰਾ ਚਮਚਾ ਤੇ ਵਿੱਚ 1 ਚਮਚਾ ਸ਼ਹਿਦ ਪਾ ਕੇ ਦਿੰਦੀ ਰਹੀ ਤੇ ਮੁੰਡੇ ਨੂੰ ਕਈ ਦਿਨਾਂ 'ਚ ਉਹ ਥੱਲੇ ਹੀ ਪਤਾ ਨਹੀਂ ਕਿੱਧਰ ਗਈ। ਛੋਟੀ ਜਿਹੀ ਸੀ ਜਿਵੇਂ ਬੇਰ ਹੁੰਦਾ ਵੱਡਾ ਸਾਰਾ। ਬਸ ਇਹ ਹੀ ਦਿਓ ਹਰਨੀਆਂ ਵਾਲੇ। ਬਾਕੀ ਆ ਜਿਹੜੀ ਵਿਦਕਾ ਬਾਦਕਾ ਬੱਟੀ ਹੈ ਨਾ, ਇਹ ਗੋਲੀ ਸ਼ਾਇਦ ਇੱਥੋਂ ਨਾ ਮਿਲੇ, ਪਰ ਮੇਰਾ ਤਾਂ ਉਹਦੇ ਨਾਲ ਹੀ ਆਰਾਮ ਆ ਗਿਆ। ਬਸ ਅਦਰਕ ਦਾ ਜੂਸ ਕੱਢਿਆ ਤੇ ਵਿੱਚ ਸ਼ਹਿਦ ਘੋਲ ਕੇ ਦਿੰਦੀ ਰਹੀ ਚਮਚਾ ਉਹ ਚਮਚੇ, ਇਹਨੇ ਨਾਲ ਹੀ ਫਰਕ ਪੈ ਗਿਆ। ਜਿਨ੍ਹਾਂ ਨੂੰ ਡਿਪਰੈਸ਼ਨ ਹੈ ਨਾ, ਹੁਣ ਗਰਮੀਆਂ ਨੇ, ਇੱਕ ਤਾਂ ਪੁਦੀਨੇ ਦਾ ਤੇਲ ਤੇ ਕੱਦੂ ਦਾ ਤੇਲ ਮਿਕਸ ਕਰਕੇ ਪੁਰਪੜੀਆਂ ਸਿਰ 'ਚ ਮਸਾਜ ਕਰਨ 2 ਕੁ ਵਾਰੀ ਹਫ਼ਤੇ ਦੇ ਵਿੱਚ। ਜਿਹੜੀ ਸ਼ੰਖ ਪੁਸ਼ਪੀ ਤੇ ਬਰਮੀ ਪਾਊਡਰ ਤੇ ਅਸ਼ਵਗੰਧਾ, ਇਹ ਤਿੰਨੇ ਚੀਜ਼ਾਂ ਲੈਣ। ਇੱਕ ਬੱਕਰੀ ਦਾ ਦੁੱਧ, ਭਾਵੇਂ ਬੱਕਰੀ ਦੁੱਧ ਨੂੰ, ਇੱਕ ਬੱਕਰੀ ਦਾ ਦੁੱਧ ਮੈਡੀਸਨ 'ਚ ਗਿਣਿਆ ਜਾਂਦਾ। ਮੇਰੇ ਕੋਲ 10 ਨੁਸਖੇ ਨੇ ਬੱਕਰੀ ਦੇ ਦੁੱਧ ਦੇ। ਬੱਕਰੀ ਦੇ ਦੁੱਧ ਨੂੰ ਸੌਂਫ ਇਲਾਚੀ ਪਾ ਕੇ ਉਬਾਲ ਕੇ ਨਾ, ਉਹਦੇ ਨਾਲ ਹੀ ਲੈ ਲੈਣ ਕਰ ਬਰਮੀ ਪਾਊਡਰ, ਅਸ਼ਵਗੰਧਾ, ਸ਼ੰਖ ਪੁਸ਼ਪੀ ਤੇ ਇਹ 50-50 ਗ੍ਰਾਮ ਇਹ ਤਿੰਨੇ ਚੀਜ਼ਾਂ ਹੀ। ਤੇ ਭਾਵੇਂ ਕਿੰਨੀਆਂ ਵੀ 100 ਲੈ ਕੇ ਰਲਾ ਕੇ ਰੱਖ ਲੈਣ ਤੇ ਰਾਤ ਨੂੰ 1 ਚਮਚਾ ਛੋਟਾ ਦੁੱਧ ਨਾਲ ਲੈ ਲੈਣ, ਭਾਵੇਂ ਬੱਕਰੀ ਦੁੱਧ ਨੂੰ ਗਰਮ ਕਰਕੇ ਲੈ ਲੈਣ। ਉਹਨਾਂ ਨੂੰ ਬੜੀ ਛੇਤੀ ਆਰਾਮ ਆਵੇਗਾ। ਮੈਂ ਵਰਤਦੀ ਰਹੀ ਅੱਗੇ ਇਹ ਚੀਜ਼ਾਂ। ਤੇ ਇਹ ਕਰਨੀਆਂ ਵਾਲਾ ਤੁਹਾਨੂੰ ਮੈਂ ਦੱਸ ਦਿੱਤਾ ਹੈ। ਤੇ ਇੱਕ ਆ ਜਿਹੜੀ ਮਾਈਗ੍ਰੇਨ ਵਾਲਾ, ਇਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਐਂ ਕਰਨਾ, 150 ਗ੍ਰਾਮ ਬਦਾਮ ਪਾ ਲੈਣ, 100 ਗ੍ਰਾਮ ਖਸਖਸ ਪਾ ਲੈਣ, 100 ਗ੍ਰਾਮ ਖੀਰੇ ਦੇ ਬੀਜ ਨਹੀਂ ਮਿਲਦੇ ਚਾਰੇ ਮਗਜੀ ਪਾ ਲੈਣ, ਕਾਲੀਆਂ ਮਿਰਚਾਂ 25 ਗ੍ਰਾਮ ਪਾ ਲੈਣ ਤੇ ਇਹਨਾਂ ਨੂੰ ਥੋੜਾ ਜਿਹਾ ਘਿਓ ਉਬਾਲ ਕੇ ਨਾ ਤੇ ਪਾ ਕੇ ਖਸਖਸ ਵੱਖਰੀ ਕਰ ਲੈਣ, ਪਾ ਕੇ ਬਾਹਰ ਕੱਢ ਲੈਣ, ਤੜਕਾ ਹੀ ਲਾਉਣਾ ਬਸ। ਪੀਸ ਕੇ ਥੋੜਾ ਜਿਹਾ ਸ਼ਹਿਦ ਪਾ ਕੇ ਤੇ ਉਹਦੀ ਗੋਲੀਆਂ ਵਟਣ ਮੋਟੀਆਂ ਮੋਟੀਆਂ, ਵਾਵਾ ਛੋਲੇ ਚਿੱਟੇ ਜੇ ਦਾਣੇ ਨਾਲ ਮੋਟੀ। ਰਾਤ ਨੂੰ ਦੁੱਧ ਨਾਲ ਲੈਣ। ਇੱਕ ਕਹਿ ਨੇ ਮਾਈਗ੍ਰੇਨ ਦਾ ਤਾਂ ਉੱਡ ਜਾਣਾ ਹੈ। ਦੂਜਾ ਇਹ ਹੈਗਾ, ਜਦੋਂ ਸਿਰ ਦਰਦ ਹੁੰਦੀ ਹੈ ਨਾ, ਤਵਾ ਗਰਮ ਕਰਕੇ ਤੇ ਉੱਤੇ ਜਵੈਣ ਤੇ ਥੋੜੀ ਜਿਹੀ ਕਾਲੀਆਂ ਮਿਰਚਾਂ ਪਾ ਕੇ ਧੂਆਂ ਲੈਣ ਤੇ ਧੁੰਨੀ 'ਚ ਤੇਲ ਪਾਉਣ ਤੇ ਪੈਰਾਂ 'ਚ ਤਲੀਆਂ ਤੇਲ ਮਲਣ ਤੇ ਉਹਨਾਂ ਨੂੰ ਬੜੀ ਛੇਤੀ ਆਰਾਮ ਆ ਜਾਏਗਾ। ਜਿਨ੍ਹਾਂ ਦੇ ਅਸੀਂ ਨਾ ਹਲਦੇ ਨੇ ਸ਼ਰਾਬ ਤੋਂ, ਉਹਨਾਂ ਨੂੰ ਨਾ ਚੁਕੰਦਰ, ਹਰਾ ਸੇਬ, ਗਾਜਰਾਂ, ਅਨਾਰ, ਪਾਲਕ ਦੇ ਪੱਤੇ, ਇਹਦਾ ਜੂਸ ਉਹਨੂੰ ਦੇਣ। ਉਹਨੂੰ ਉਹ ਜਿਵੇਂ ਸ਼ੌਕ ਲੱਗ ਜਾਂਦਾ ਨਾ ਕਿਸੇ ਚੀਜ਼ ਦਾ, ਉਹ ਲੱਗ ਗਿਆ। ਹੁਣ ਗਰਮੀਆਂ ਤਾਂ ਆ ਗਈਆਂ ਨੇ, ਉਹਨੂੰ ਬੜਾ ਜ਼ਰੂਰੀ ਚਾਹੀਦਾ। ਇੱਕ ਜਿਨ੍ਹਾਂ ਨੂੰ ਉਹ ਕਹਿੰਦੇ ਬਦਾਮ ਤੇ ਅਖਰੋਟ, ਸੂਰਜਮੁਖੀ ਦੇ ਬੀਜ ਤੇ ਕੱਦੂ ਦੇ ਬੀਜ ਬਣਾ ਕੇ ਨਾ ਪਾਊਡਰ, ਇਹ ਵੀ ਦੁੱਧ ਨਾਲ 1 ਚਮਚਾ ਦੇਣ। ਇੱਕ ਚਮਨਪ੍ਰਾਸ਼ ਮਿਲ ਜਾਏ ਨਾ, ਜਿਹੜਾ ਉਹ ਹਲਦੇ ਹੁਲਦੇ ਨੇ, ਜੇ ਕੋਈ ਵੀ ਹਲਦਾ ਹੈ ਤਾਂ ਉਹਨੂੰ ਵੀ 2 ਚਮਚੇ ਦੁੱਧ ਨਾਲ ਦੇਣ ਤਾਂ ਬਹੁਤ ਅੱਛੀ ਚੀਜ਼ ਹੈ। ਜੇ ਕਿਤੋਂ ਸ਼ਿਲਾਜੀਤ ਮਿਲ ਜਾਏ ਨਾ ਅਸਲੀ, ਤੇ ਸਿਰਫ ਛੋਲੇ ਦਾਣੇ ਜਿਹਨੂੰ ਦੁੱਧ ਨਾਲ ਦਿੰਦੇ ਰਹਿਣ ਨਾ, ਇਹਨਾਂ ਨਾਲ ਹੀ ਉਹਨੂੰ ਬਹੁਤ ਫਰਕ ਪੈ ਜਾਏਗਾ। ਤੇ ਮਰਾਣੀ ਨੂੰ ਮੈਂ ਇਹ ਕਹਾਂਗੀ ਵੀ ਜਿਹੜੀ ਉਹ ਆਪਣੀ ਕੋਈ ਜਾਵੇ ਨਾ ਇੰਡੀਆ, ਇੱਕ ਕਹਿਣ ਨੁਕਸਾ ਹੈ, ਉਹਨੂੰ ਕਹਿਣ 2-3 ਅੱਖ ਪੱਟ ਕੇ ਨਾ, ਉਹਦੇ ਮੁੱਢ ਦੀਆਂ ਜਿਹੜੀ ਜੜ ਦੀਆਂ ਛਿੱਲਾਂ ਹੋਣਗੀਆਂ ਨਾ, ਉਹ ਛਿੱਲਾਂ ਧੋ ਕੇ ਛਿੱਲਾਂ ਲਾ ਕੇ ਲੈ ਆਉਣ। ਰੋਜ਼ ਥੋੜੀ ਛਿੱਲ ਪਾਈ, ਬੱਕਰੀ ਦਾ ਦੁੱਧ 2 ਚਮਚਾ ਪਾਇਆ, ਉਹਨੂੰ ਰਗੜ ਕੇ ਤੇ ਉਹ ਨੱਕ ਵਿੱਚ ਪਾਓ ਤੇ ਜਿਹੜਾ ਸੀਜ਼ਰ ਮਿਰਗੀ ਦਾ ਦੌਰਾ ਬਿਲਕੁਲ ਹਟ ਜਾਏਗਾ। ਮੈਂ ਉਦੋਂ ਲੱਭਿਆ ਸੀ, ਮੈਨੂੰ ਯਾਦ ਆ ਗਿਆ, ਸਾਡੇ ਗੁਆਂਢੀਆਂ ਨੇ ਪਾ ਦਿੰਦੇ ਸੀ। ਇੱਕ ਮੈਂ ਉਹਨੂੰ ਦੱਸਣ ਲੱਗੀ ਸਾਂ ਵੀ ਜਿਹੜੀ ਉਹ ਦੱਸਦੀ ਸੀ ਨਾ ਕੁੜੀ ਆਪਣੀ, ਇੱਥੇ ਮੈਂ ਲਿਖਿਆ ਸੀ ਹੁਣੇ ਇਹਦੇ ਉੱਤੇ, ਇੱਕ ਕਾਲਾ ਜਿਹੜਾ ਪੀਲੀਆ ਹੈ ਨਾ, ਕਾਲਾ ਆਪਣਾ ਮੋਤੀਆ, ਚਿੱਟਾ ਮੋਤੀਆ, ਇੱਕ ਸ਼ਰਤੀਆ ਇਲਾਜ ਹੈ। ਜੇ ਕੋਈ ਇੰਡੀਆ ਤੋਂ ਆਉਂਦਾ ਹੈ ਉਹਨਾਂ ਦਾ, ਤਾਂ ਅੱਜ ਕੱਲ੍ਹ ਪੱਤੇ ਹੁੰਦੇ ਨੇ ਸ਼ਰੀਂ ਦੇ ਪੱਤੇ, ਤੇ ਉਹਨਾਂ ਦਾ ਜੂਸ ਕਰਕੇ ਸ਼ੀਸ਼ੀ ਪਾ ਕੇ ਲੈ ਆਉਣ ਤੇ ਕੱਪੜੇ ਧੋਣ ਵਾਲਾ ਸੋਡਾ ਥੋੜਾ ਜਿਹਾ ਲੈ ਆਉਣ। 3 ਚਮਚਾ 4 ਚਮਚੇ ਐਲੋਵੇਰਾ ਪਾਣੀ ਉਬਲਿਆ ਠੰਡਾ ਕਰਕੇ ਪਾਉਣ ਲੈਣ। 1 ਚਮਚਾ ਸ਼ਰੀਂ ਦਾ ਪਾਣੀ ਪਾਉਣਾ, 1 ਚਮਚਾ ਸ਼ਹਿਦ ਪਾਉਣਾ ਹੈ ਤੇ 4 ਕਿ ਚੌਲ ਜਿੰਨੀ ਵਿੱਚ ਸੋਡਾ ਘੋਲ ਲੈਣ। 2 ਟਾਈਮ ਪਾਉਂਦੇ ਰਹਿਣ, ਉਹਨਾਂ ਦੇ ਬਿਲਕੁਲ ਆਰਾਮ ਆ ਜਾਏਗਾ। ਜਿਵੇਂ ਵੀ ਮੁੜ ਕੇ ਹੋਣਾ ਹੀ ਨਹੀਂ। ਮੇਰੇ ਭਾਂਜੇ ਮੈਂ ਦੱਸਿਆ ਸੀ, ਉਹ ਪਾਉਂਦਾ ਰਿਹਾ, ਤੁਹਾਨੂੰ ਆਰਾਮ ਆ ਗਿਆ। ਇੱਕ ਕਹਿੰਦਾ ਸੀ ਨਾ ਮੈਨੂੰ ਕਮਜ਼ੋਰੀ ਬੜੀ ਐਂ ਕਰਨ, ਅਖਰੋਟ 2 ਗਿਰੀਆਂ ਅਖਰੋਟ ਦੀਆਂ ਤੇ ਬਦਾਮ 6 ਗਿਰੀਆਂ ਬਦਾਮ ਦੀਆਂ, 2 ਸਟ੍ਰਾਬੇਰੀ ਤੇ 15-16 ਦਾਣੇ ਆਪਣੀ ਪੀਲੀ ਸੌਗੀ, ਰਾਤੀ ਧੋ ਸਵਾਰ ਕੇ ਨਾ ਤੇ ਰੱਖ ਦੇਣ ਕਰਨ। ਸਵੇਰੇ ਚੱਬ ਕੇ ਖਾ ਕੇ ਨਾ ਉੱਤੋਂ ਪਾਣੀ ਪੀ ਲੈਣ, ਉਹੀ ਪਾਣੀ ਜਿਹੜਾ ਪੀਣਾ। ਧਾਗੇ ਵਾਲੀ ਮਿਸ਼ਰੀ ਤੇ ਖਸਖਸ ਤੇ ਬਦਾਮ ਤੇ ਅਖਰੋਟ ਤੇ ਕਾਲੀ ਮਿਰਚ ਕੁੱਟ ਲੈਣ, ਚਟਣੀ ਬਣਾ ਕੇ ਨਾ ਮਿਸ਼ਰੀ ਪਾ ਕੇ ਉਹ ਖਾ ਲੈਣ, ਭਾਵੇਂ ਪਾਣੀ ਪੀਣ ਭਾਵੇਂ ਦੁੱਧ ਪੀਣ। ਦਿਮਾਗ ਬੜਾ ਤੇਜ਼ ਹੋ ਜਾਏਗਾ ਉਹਨਾਂ ਦਾ। ਚਿੱਟੀ ਪਰ ਜਦੋਂ ਅਸੀਂ ਅੱਖਾਂ 'ਚ ਪਾਣੀ ਆਉਂਦਾ, ਇਹ ਆਪਾਂ ਸਾਰੇ ਵਰਤਦੇ ਰਹੇ, ਇਹਦਾ ਕੋਈ ਡਰ ਨਹੀਂ ਹੈਗਾ। ਜਦੋਂ ਮਰਜ਼ੀ ਪਾ ਲਓ। 5-6 ਚਮਚੇ ਗੁਲਾਬ ਦਾ ਜਲ ਪਾ ਲਓ ਤੇ 1 ਚੁਟਕੀ ਵਿੱਚ ਫਟਕੜੀ ਚਿੱਟੀ ਘੋਲਣੀ, ਉਹਨੂੰ ਖਿਲ ਨਹੀਂ ਕਰਨਾ, ਜਿਹੜੀ ਅੱਖ 'ਚ ਪਾਉਣੀ। ਤੇ 3 ਕੁ ਟਾਈਮ ਦਿਨ 'ਚ ਪਾਉਂਦੇ ਰਹਿਣ ਨਾ ਤੇ ਉਹਨਾਂ ਨੂੰ ਬਿਲਕੁਲ ਪਾਣੀ ਸੁੱਕ ਜਾਏਗਾ। ਸਾਡੇ ਇੱਥੇ ਇੱਕ ਬਜ਼ੁਰਗ ਆਈ ਸੀ, ਮੈਂ ਉਹਨੂੰ ਦੱਸਿਆ ਸੀ ਤਾਂ ਉਹਨੂੰ ਆਰਾਮ ਆ ਗਿਆ। ਤੇ ਜਿਹੜੇ ਦੰਦ ਦੁਖਦਾ ਹੈ ਨਾ, ਇੱਕ ਜੇ ਦੁਕਾਨ ਤੋਂ ਮਿਲਦੀ ਨਾ ਹਿੰਗ ਦੀ ਇੱਕ ਪਾਊਡਰ ਹੁੰਦਾ, ਇੱਕ ਲੱਕੜ ਉਹਦੀ ਗੰਢੀ ਜਿਹੀ ਵੀ ਮਿਲਦੀ ਹੈ ਆਪਣੀ ਦੀ ਹਿੰਗ ਦੀ,
ਉਹਨੂੰ ਤਵੇ ਤੇ ਗਰਮ ਕਰਕੇ ਨਾ ਜਿੱਥੇ ਦੰਦ ਦੁਖਦੇ ਨੇ ਥੱਲੇ ਦੇ ਕੇ ਉੱਤੇ ਮੂੰਹ ਦਾ ਦੂਜੇ ਦੰਦ ਦਾ ਜ਼ੋਰ ਦੇਣ, ਝੱਟ ਆਰਾਮ ਆਏਗਾ। ਪਿਆਜ਼ ਛਿੱਲਣ, ਕੋਈ ਧੋਣਾ ਨਹੀਂ, ਚੱਬ ਚੱਬ ਕੇ ਬਾਹਰ ਚੂਲੀਆਂ ਕਰਨ, ਬਿਲਕੁਲ ਮੂੰਹ ਨੂੰ ਆਰਾਮ ਆ ਜਾਏਗਾ, ਘੰਟੇ ਬਾਅਦ ਹੀ ਪਤਾ ਲੱਗ ਜਾਏਗਾ। ਉਸ ਤੋਂ ਪਿੱਛੇ ਹਲਦੀ, ਅਦਰਕ ਤੇ ਸ਼ਹਿਦ ਤੇ ਲਸਣ ਇੱਕ ਇੱਕ ਚਮਚਾ ਸਾਰਾ ਰਲਾ ਕੇ ਲਾਉਂਦੇ ਰਹਿਣ। ਮਸੂੜੇ ਵੀ ਠੀਕ ਤੇ ਦੰਦ ਵੀ ਉਹਨਾਂ ਦੇ ਠੀਕ ਹੋ ਜਾਣਗੇ, ਬਿਲਕੁਲ ਆਰਾਮ ਉਹਨਾਂ ਨੂੰ ਆ ਜਾਏਗਾ। ਓਕੇ ਬੇਟੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਜੀ ਕਰਮਜੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ ਨਾ ਨੱਕ ਦੇ ਵਿੱਚ ਨਾ ਫਿਣਸੀ ਜੀ ਹੋ ਕੇ ਤੇ ਨੱਕ ਪੱਕਿਆ ਜਿਹਾ ਰਹਿੰਦਾ ਵਾ। ਉਹ 2-4 ਦਿਨ ਠੀਕ ਰਹਿੰਦਾ, ਫਿਰ ਹਫ਼ਤੇ ਬਾਅਦ ਫਿਰ ਉਹ ਉੱਦਾਂ ਹੀ ਹੋ ਜਾਂਦਾ ਤੇ ਵਿੱਚੋਂ ਨਾ ਦੇ ਜ਼ਖਮ ਜਿਹਾ ਬਣ ਕੇ ਫਿਰ ਖੂਨ ਆ ਜਾਂਦਾ, ਫਿਰ ਫਿਣਸੀ ਜੀ ਬਣ ਜਾਂਦੀ, ਇੱਦਾਂ ਹੀ ਹੋ ਜਾਂਦਾ। ਇਹਦਾ ਕੋਈ ਇਲਾਜ ਹੋਵੇ ਤਾਂ ਦੱਸਿਓ। ਠੀਕ ਹੈ ਜੀ। ਹਾਂ ਠੀਕ ਹੈ, ਥੈਂਕ ਯੂ, ਮਿਹਰਬਾਨੀ ਥੈਂਕ ਯੂ ਜੀ, ਥੈਂਕ ਯੂ। ਵੈਸੇ ਸਰਲ ਜਿਹਾ ਇਲਾਜ ਤੇ ਦੱਸੇ ਜਾਂਦੇ ਆ। ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਲਈ ਗੱਲਾਂ ਬਾਤਾਂ ਕਰਦੇ ਹਾਂ। ਕਈ ਵਾਰੀ ਤੁਸੀਂ ਐਲੋਪੈਥੀ ਦੀਆਂ ਦਵਾਈਆਂ ਖਾਂਦੇ ਆ, ਪਰ ਕਈ ਵਾਰ ਤੁਹਾਨੂੰ ਕਈ ਟਾਈਮ ਹੋ ਜਾਂਦਾ ਖਾਂਦਿਆਂ ਨੂੰ ਅਤੇ ਉਹ ਅਸਰ ਕਰਨਾ ਵੀ ਛੱਡ ਦਿੰਦੀ ਆ। ਤਾਂ ਪਰ ਕੋਸ਼ਿਸ਼ ਤਾਂ ਇਹ ਕਰਨੀ ਆ ਆਪਾਂ ਕਿ ਐਲੋਪੈਥੀ ਤੋਂ ਥੋੜ੍ਹਾ ਦੂਰ ਰਹੀਏ, ਆਪਣੀ ਸਿਹਤ ਨੂੰ ਠੀਕ ਰੱਖੀਏ। ਸਿਹਤ ਨੂੰ ਠੀਕ ਰੱਖਣ ਦੇ ਲਈ ਆਪਾਂ ਜਿਹੜੀਆਂ ਦੇਸੀ ਚੀਜ਼ਾਂ ਆ ਉਹਨਾਂ ਨੂੰ ਕਿਵੇਂ ਵਰਤਣਾ, ਕੀ ਤੁਹਾਨੂੰ ਪ੍ਰੋਬਲਮ ਹੈ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਆ। ਅਤੇ ਜਿਸ ਨੂੰ ਪਤਾ ਹੁੰਦਾ ਕਿ ਤੁਸੀਂ ਇਸ ਬਿਮਾਰੀ ਤੋਂ ਆਹ ਲੈਣਾ ਆ, ਉਹ ਦੱਸ ਦਿੰਦੇ ਆ। 408-272-5200 ਸਟੂਡੀਓ ਦਾ ਫ਼ੋਨ ਨੰਬਰ ਆ। ਤੁਸੀਂ ਵੀ ਕਾਲ ਕਰਕੇ ਕੋਈ ਬਿਮਾਰੀ ਬਾਰੇ ਪੁੱਛ ਸਕਦੇ ਹੋ, ਦੱਸ ਸਕਦੇ ਹੋ। ਜਿਨ੍ਹਾਂ ਨੂੰ ਕਿਸੇ ਚੀਜ਼ ਤੋਂ ਆਰਾਮ ਆਉਂਦਾ, ਪਲੀਜ਼ ਫੀਡਬੈਕ ਜ਼ਰੂਰ ਦਿਆ ਕਰੋ। ਫੀਡਬੈਕ ਬਹੁਤ ਜ਼ਰੂਰੀ ਆ। ਕਈਆਂ ਨੇ ਆਮ ਜਿਹੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕੇ ਆ, ਕਿਉਂਕਿ ਜਿਹੜੇ ਨੁਸਖੇ ਦੱਸੇ ਜਾਂਦੇ ਆ ਉਹ ਨੁਸਖਿਆਂ ਨੂੰ ਵਰਤਦੇ ਆ। ਅਤੇ ਇਸੇ ਕਰਕੇ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਫੀਡਬੈਕ ਜ਼ਰੂਰ ਦਿਓ। ਸਾਡੇ ਕੋਲ ਡਾਕਟਰ ਤਾਂ ਕੋਈ ਨਹੀਂ, ਤੁਸੀਂ ਸਾਡੇ ਡਾਕਟਰ ਹੋ, ਤੁਸੀਂ ਸਾਡੇ ਮਰੀਜ਼ ਹੋ। ਅਤੇ ਇਸ ਕਰਕੇ ਅਸੀਂ ਤੁਹਾਡੇ ਤੋਂ ਹੀ ਆਸ ਰੱਖਦੇ ਕਿ ਤੁਸੀਂ ਵਰਤਦੇ ਹੋ ਚੀਜ਼ਾਂ ਨੂੰ, ਅਤੇ ਕਿਵੇਂ ਵਰਤਦੇ ਹੋ, ਕਿਹੜੀ ਚੀਜ਼ ਤੋਂ, ਕਿਹੜੀ ਬਿਮਾਰੀ ਤੋਂ ਵਰਤੀ ਸੀਗੀ, ਅਤੇ ਉਹਦੇ ਬਾਰੇ ਜ਼ਰੂਰ ਦੱਸਿਓ। 408-272-5200 ਸਟੂਡੀਓ ਦਾ ਫ਼ੋਨ ਨੰਬਰ ਆ। ਪੰਜਾਬੀ ਰੇਡੀਓ USA ਨੂੰ ਤੁਸੀਂ ਵੱਖ-ਵੱਖ ਸਾਧਨਾਂ ਰਾਹੀਂ ਸੁਣਦੇ ਹੋ, ਜੁੜੇ ਹੋਏ ਹੋ। ਆਪ ਬਾਕੀਆਂ ਨੂੰ ਵੀ ਜ਼ਰੂਰ ਦੱਸਿਆ ਕਰੋ ਕਿ ਕਿਸ ਤਰ੍ਹਾਂ ਜੁੜਨਾ। ਅਤੇ ਆਪਾਂ ਹੁਣ ਤੁਹਾਡੀਆਂ ਕਾਲਸ ਬਾਰੇ ਚੱਲਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਆਸਟ੍ਰੇਲੀਆ ਤੋਂ ਹਰਮਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਬਲਵਿੰਦਰ ਜੀ। ਇੱਕ ਭੈਣ ਨੇ ਨਾ ਪਿਛਲੇ ਵੀਕ ਪੁੱਛਿਆ ਸੀ ਵੀ ਪੈਰਾਂ 'ਚ ਜਲਨ ਬਹੁਤ ਹੁੰਦੀ ਤੇ ਦਰਦ ਬਹੁਤ ਹੁੰਦੀ ਆ। ਹਾਂਜੀ। ਮੇਰਾ ਅਜਮਾਇਆ ਹੋਇਆ ਆ ਵੀ ਸਰੋਂ ਦੇ ਤੇਲ ਵਿੱਚ ਮੁਸ਼ਕਪੂਰ ਪੀ ਕੇ ਪਾ ਲਓ ਤੇ 2-3 ਦਿਨ ਉਹਨੂੰ ਧੁੱਪੇ ਵਿੱਚ ਪਾ ਲਓ, ਨਿੰਬੂ ਦਾ ਰਸ, ਤੇ ਉਹਨੂੰ ਧੁੱਪੇ ਪਿਆ ਰਹਿਣ ਦਿਓ 2-3 ਦਿਨ, ਮਤਲਬ ਮੁਸ਼ਕਪੂਰ ਵਾਲੇ ਤੇਲ ਨੂੰ ਵਿੱਚ ਫਿਰ ਨਿੰਬੂ ਦਾ ਰਸ ਪਾ ਲਓ। ਉਹਨਾਂ ਨੂੰ ਤੁਸੀਂ ਰਾਤ ਨੂੰ ਸੌਣ ਦੇ ਕਿਸੇ ਟਾਈਮ ਵੀ ਜਦੋਂ ਤੁਸੀਂ ਤੁਹਾਡੀ ਹਿੰਮਤ ਮਾਲਿਸ਼ ਕਰੋ ਤੇ 3 ਦਿਨ ਦੇ ਵਿੱਚ ਤੁਹਾਡੀ ਬਿਲਕੁਲ ਦਰਦ ਵੀ, ਜਲਨ ਵੀ, ਸਭ ਕੁਝ ਠੀਕ ਹੋ ਜਾਂਦੇ ਆ। ਅੱਛਾ, ਇਹ ਠੀਕ ਹੈ। ਨਾਰੀਅਲ ਦਾ ਤੇਲ, ਨਾਰੀਅਲ ਦੇ ਤੇਲ ਦੇ, ਸਰੋਂ ਦੇ ਤੇਲ ਵਿੱਚ, ਸਰੋਂ ਦੇ ਤੇਲ 'ਚ, ਠੀਕ ਆ, ਸਰੋਂ ਦੇ ਤੇਲ ਵਿੱਚ। ਹਾਂਜੀ, ਮੁਸ਼ਕਪੂਰ ਤੇ ਨਿੰਬੂ ਦਾ ਰਸ, ਮਤਲਬ ਉਹ ਨਾ ਕਰੋ ਐਨ ਬਿਲਕੁਲ 3-4 ਦਿਨ ਦੇ ਵਿੱਚ ਬਿਲਕੁਲ ਤੁਸੀਂ ਠੀਕ ਹੋ ਜਾਣੇ। ਔਰ ਘਾਹ ਤੇ ਤੁਰੋ, ਥੋੜਾ ਜਿਹਾ ਬੱਟੀਆਂ ਦੇ ਉੱਤੇ ਪੈਰਾਂ ਦੀ ਬੱਟੀਆਂ ਵਾਲਾ ਮੈਟ ਲਿਆ ਕੇ ਉੱਤੇ ਐਕਸਰਸਾਈਜ਼ ਕਰੋ ਪੈਰਾਂ ਦੀ, ਬਹੁਤ ਜਲਦੀ ਆਰਾਮ ਆਉਂਦਾ। ਠੀਕ ਹੈ। ਤੇ ਹਾਂਜੀ, ਮੈਂ ਭਾਜੀ ਜਗਵੀਰ ਸਿੰਘ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਆਪਾਂ ਉੱਦਾਂ ਐਲੋਵੇਰਾ ਖਾਈਦਾ, ਜੇ ਐਲੋਵੇਰਾ ਦਾ ਚਾਰ ਬਣਾ ਕੇ ਖਾ ਲਈਏ ਕਿ ਉਹ ਵੀ ਉਹਨਾਂ ਅਸਰ ਕਰੂ ਕਿ ਨਹੀਂ ਕਰੂਗਾ, ਇਹ ਮੈਨੂੰ ਜ਼ਰੂਰ ਦੱਸਣਾ। ਠੀਕ ਹੈ ਜੀ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ। ਪਰ ਖਿਆਲ ਜਿਹੜੀ ਚੀਜ਼ ਤੁਹਾਡੇ ਅੰਦਰ ਕਿਸੇ ਤਰ੍ਹਾਂ ਵੀ ਜਾਂਦੀ ਨਾ, ਮਿੱਠਾ ਪਾ ਕੇ, ਲੂਣ ਪਾ ਕੇ, ਜਿਸ ਤਰ੍ਹਾਂ ਵੀ ਪਾਉਂਦੇ ਆ, ਕਰੂਗੀ ਤਾਂ ਸਹੀ ਅਸਰ। ਪਰ ਆਪਾਂ ਪੁੱਛ ਵੀ ਲੈਂਦੇ ਹਾਂ, ਕਿਸੇ ਨੂੰ ਵੀ ਪਤਾ ਹੈ ਤੇ ਤੁਸੀਂ ਵੀ ਦੱਸ ਦਿਓ ਜੀ। 4082725200 ਸਮਰੀਨ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ 2-3 ਕੁਐਸਚਨ ਪੁੱਛਣੇ ਆ। ਇੱਕ ਤਾਂ ਮੈਨੂੰ ਮੇਰਾ ਗਲਾ ਦੁਖਦਾ, ਦੂਸਰਾ ਮੇਰੇ ਮੁੰਡੇ ਨੂੰ ਜ਼ੁਕਾਮ ਹੋਇਆ, ਤੇ ਹੋਰ ਮੇਰੇ ਨਾ ਛਾਤੀ 'ਚ ਗਿਲਟੀਆਂ ਆ, ਤੇ ਗਿੱਟੇ ਸੁੱਜਦੇ ਆ, ਤੇ ਮੋਢੇ ਦੁਖਦੇ ਆ। ਅੱਛਾ, ਬੜਾ ਕੁਛ ਇਕੱਠਾ ਹੀ ਕਰ ਲਿਆ ਤੁਸੀਂ। ਇਕੱਠਾ ਹੀ ਹੋ ਗਿਆ ਸਾਰਾ ਕੁਝ ਇੱਕਦਮ। 7-11 ਬਣਾ ਲਿਆ ਬੋਡੀ ਨੂੰ। ਹਾਂਜੀ, ਇਹ ਪੁੱਛਣਾ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਭਾਈ ਆਪਣੇ ਖਾਣ ਪੀਣ ਦਾ ਖਿਆਲ ਰੱਖਿਆ ਕਰੋ। ਆ ਗਿਲਟੀਆਂ ਗੁਲਟੀਆਂ ਬਣਨੀਆਂ, ਸੋਜ ਹੋਣੀਆਂ, ਇਹ ਤਾਂ ਅੰਦਰਲੀਆਂ ਪ੍ਰੋਬਲਮਸ ਹੈਗੀਆਂ, ਉਹਨਾਂ ਨੂੰ ਕੰਟਰੋਲ ਕਰੋ। ਉਹ ਤੁਸੀਂ ਖਾ ਪੀ ਕੇ ਕਰ ਸਕਦੇ ਆ। ਹੋਰ ਤਾਂ ਮੇਰੇ ਖਿਆਲ ਦੇ ਵਿੱਚ ਆ ਕੋਈ ਦਵਾਈ ਉੱਤੇ ਲਾਉਣ ਵਾਲੀ ਨਹੀਂ, ਪਰ ਇਹਨਾਂ ਚੀਜ਼ਾਂ ਨੂੰ ਹੌਲੀ ਹੌਲੀ ਸਾਰੀਆਂ ਨੂੰ ਠੀਕ ਕਰੋ। 4082725200 ਜਸਵੰਤ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੇਰੇ 2 ਕੁਐਸਚਨ ਹੈਗੇ ਆ। ਮੈਂ ਪਹਿਲਾਂ ਵੀ ਕੁਐਸਚਨ ਇਹ ਤਾਂ ਕੀਤਾ ਸੀ ਵੀ ਮੇਰੇ ਨਾ ਅਚਾਨਕ ਡਿੱਗ ਕੇ ਸੱਟ ਲੱਗ ਗਈ ਪਿੱਠ ਤੇ ਜ਼ਿਆਦਾ, ਤੇ ਜਿਹਦੇ ਨਾਲ ਮੇਰਾ ਨਾ ਬਹੁਤ ਬੁਰਾ ਹਾਲ ਆ। ਤੇ ਉਸ ਤੋਂ ਬਾਅਦ ਮੈਨੂੰ ਬੁਖਾਰ ਚੜਿਆ,
ਬੁਖਾਰ ਤੋਂ ਉਸ ਜੋ ਡਿੱਗੀਆਂ ਤੇ ਡਿੱਗਣ ਤੋਂ ਬਾਅਦ ਏਦਾਂ ਬੇਹੋਸ਼ ਹੋ ਗਏ ਤਾਂ ਹਸਪਤਾਲ ਲੈ ਗਏ ਬੱਚੇ ਤੇ ਉਹਨਾਂ ਨੇ ਉੱਥੇ ਜੇ ਗਏ ਤਾਂ ਉਹਨਾਂ ਨੇ ਚੈੱਕ ਕੀਤਾ ਤਾਂ ਕਰੋਨਾ ਨਿਕਲਿਆ। ਅੱਛਾ। ਤੇ ਕਰੋਨੇ ਤੋਂ ਬਾਅਦ ਹੁਣ ਉਹ ਸੱਟਾਂ ਦਾ ਤਾਂ ਇਲਾਜ ਡਾਕਟਰੀ ਇਲਾਜ ਵੀ ਜੋ ਚੱਲਦਾ ਉਹ ਵੀ ਚੱਲਦਾ, ਪਰ ਮੈਂ ਦੇਸੀ ਨੁਸਖੇ ਵੀ ਵਰਤ ਰਹੀ ਹਾਂ। ਪਰ ਉਸ ਤੋਂ ਬਾਅਦ ਹੁਣ ਮੈਨੂੰ 2-2.5 ਮਹੀਨੇ ਹੋ ਗਏ ਆ, ਮੇਰਾ ਨਾ ਜਦੋਂ ਮੈਂ ਕੁਝ ਖਾਂਦੀ ਆ ਤੇ ਉਹ ਪੇਟ ਉਹ ਤੋਂ ਬਾਅਦ ਦੁਖਣ ਲੱਗ ਜਾਂਦਾ ਤਾਂ ਮੈਨੂੰ ਵਾਸ਼ਰੂਮ ਜਾਣਾ ਪੈਂਦਾ। ਪਲੀਜ਼ ਜੇ ਕਿਸੇ ਨਾਲ ਕੋਈ ਇਹੋ ਜਿਹੀ ਹਰਕਤ ਹੋਈ ਹੋਵੇ ਤੇ ਉਹ ਦੱਸਣ ਆ ਕੇ ਏਅਰ ਤੇ ਉਹਨਾਂ ਦਾ ਵੀ ਭਲਾ ਹੋਏ ਤੇ ਸਭ ਦਾ ਸੁਣਨੇ ਵਾਲਿਆਂ ਦਾ ਵੀ ਭਲਾ ਹੋਏ। ਪਲੀਜ਼ ਇਸ ਗੱਲ ਲਈ ਮੈਂ ਬਹੁਤ ਚਿੰਤਕ ਹਾਂ, ਕਿਉਂਕਿ ਮੇਰੀ ਉਮਰ ਦੇ ਲਿਹਾਜ਼ ਨਾਲ ਮੈਨੂੰ ਔਖਾ ਹੋਇਆ ਪਿਆ ਸਾਰਾ ਕੁਝ ਸਾਂਭਣਾ। ਤੇ ਤੁਹਾਡਾ ਰੇਡੀਓ ਦਿਨੇ ਰਾਤ ਤਰੱਕੀ ਕਰੇ, ਰਾਜੀ ਖੁਸ਼ੀ ਰੋ, ਚੜ੍ਹਦੀ ਕਲਾ 'ਚ ਬਖਸ਼ ਹੋਵੇ। ਤੇ ਪਲੀਜ਼ ਅੱਗੇ ਤੋਂ ਜੋ ਕੁਝ ਵੀ ਹੈਗਾ ਸੋ ਜੇ ਕਿਸ ਕੋ ਹੈ ਇਹਦਾ ਜਵਾਬ ਤਾਂ ਪਲੀਜ਼ ਮੈਨੂੰ ਦੱਸ ਦੇਣ। ਜ਼ਰੂਰ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਖਾ ਕੇ ਇਹਨਾਂ ਨੂੰ ਵਾਸ਼ਰੂਮ ਜਾਣਾ ਪੈਂਦਾ, ਸੰਗ੍ਰਹਿਣੀ ਕਹਿੰਦੇ ਹੁੰਦੇ ਆ, ਪਰ ਹੋ ਸਕਦਾ ਕਿ ਬਿਮਾਰ ਰਹੇ ਆ, ਕਈ ਦਵਾਈਆਂ ਵੀ ਖਾਂਦੇ ਆ, ਇਲਾਜ ਵੀ ਚੱਲਦਾ। ਹੁਣ ਉੱਤੇ ਤਾਂ ਪੱਟੀ ਨਹੀਂ ਕਰਦੇ, ਤੁਹਾਡੀ ਸੱਟ ਲੱਗੀ ਤੁਹਾਨੂੰ ਗੋਲੀਆਂ ਦਿੰਦੇ। ਸੋ ਜਦੋਂ ਤੁਸੀਂ ਉਹ ਗੋਲੀਆਂ ਦੇ ਵਿੱਚ ਕੈਮੀਕਲ ਹੁੰਦਾ ਹੀ ਹੁੰਦਾ ਆ, ਜਾਂ ਮੰਨੋ ਜਾਂ ਨਾ ਮੰਨੋ, ਜੋ ਮਰਜ਼ੀ ਕਰ ਲਓ, ਇਹਨਾਂ ਚੀਜ਼ਾਂ ਦੇ ਵਿੱਚ ਕੁਛ ਨਾ ਕੁਛ ਹੁੰਦਾ ਆ। ਸੋ ਉਹਦੇ ਨਾਲ ਇਹਨਾਂ ਦਾ ਪੇਟ ਖਰਾਬ ਆ। ਅਤੇ ਆਪਾਂ ਜ਼ਰੂਰ ਤੁਹਾਨੂੰ ਪੁੱਛਦੇ ਹਾਂ ਕਿ ਇਹਦੇ ਲਈ ਕੀ ਕੀਤਾ ਜਾਵੇ, ਜੇ ਕਿਸੇ ਨੂੰ ਪਤਾ ਹੋਵੇ। ਕਿਉਂਕਿ ਜਦੋਂ ਆਪਾਂ ਰੇਡੀਓ 'ਤੇ ਗੱਲ ਕਰਦੇ ਹਾਂ ਤਾਂ ਬਹੁਤ ਦੂਰ ਤੱਕ ਜਿਹੜੇ ਹੋਰ ਬਹੁਤ ਸਾਡੇ ਲਿਸਨਰ ਸੁਣਦੇ ਆ, ਤਾਂ ਹੋ ਜਾਂਦਾ ਹੈ ਵੀ ਉਹਨਾਂ ਦੇ ਨਾਲ ਵੀ ਕੁਛ ਨਾ ਕੁਛ ਹੋਇਆ ਹੋਵੇ, ਉਹ ਜ਼ਰੂਰ ਦੱਸੋ। ਸਰਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਨਹੀਂ, ਮੇਰੇ ਕੋਲ ਮੇਰਾ ਪੈਰ ਆ ਜਿਹੜਾ ਸੱਜਾ, ਉਹਦੇ ਨਾ ਕਦੇ ਭੈਣ ਜੀ ਗੂਠੇ ਦੇ ਥੱਲੇ ਵਿਆਹੀ ਹੋ ਜਾਂਦੀ, ਕਦੇ ਚਾਰ 'ਚ, ਪਰ ਇੰਨਾ ਦੁਖਦਾ ਆ, ਇੰਨੀਆਂ ਵਿਆਹੀਆਂ ਪੜਦੀਆਂ ਨਾ ਤੇ ਪੈਰ ਨਹੀਂ ਥੱਲੇ ਲੱਗਦਾ। ਅੱਛਾ, ਉਹ ਜਿਹੜੀ ਗੱਠ ਜੀ ਵੱਜੀ ਹੁੰਦੀ। ਠੀਕ ਹੈ। ਨਹੀਂ, ਜਿੱਦਾਂ ਚੀਰ ਨਹੀਂ ਆਏ ਹੁੰਦੇ, ਵਿਆਹੀਆਂ ਆਪਾਂ ਕਹਿੰਦੇ ਵਿਆਹੀਆਂ। ਠੀਕ ਹੈ, ਠੀਕ, ਵਿਆਹੀਆਂ। ਤੇ ਜੋ ਮੈਂ ਉਹਨੂੰ ਧੋ ਜੇ ਸਾਫ਼ ਕਰਕੇ ਮੈਂ ਤੇਲ ਦੀ ਮਾਲਿਸ਼ ਵੀ ਕਰਦੀ ਹਾਂ, ਪਰ ਏਦਾਂ ਖੜਬੜਾ ਪੈਰ ਬਹੁਤ ਅਜੇ ਛਿਲਤਾ ਜਿਹਾ ਫੁੱਟਗਾ ਹੁੰਦਾ। ਠੀਕ ਹੈ, ਠੀਕ ਹੈ। ਇੱਕ ਭੈਣ ਜੀ ਮੈਨੂੰ ਸਾਹ ਬਹੁਤ ਚੜ੍ਹਦਾ, ਇਹਦੇ ਬਾਰੇ ਜ਼ਰੂਰ ਕੋਈ ਦੱਸੀ। ਸਾਹ ਚੜ੍ਹਦਾ ਤੁਹਾਨੂੰ? ਠੀਕ ਹੈ। ਉਹ ਜਿਹੜਾ ਭਾਜੀ ਵੀਰ ਨੇ ਦੱਸਿਆ ਉਹ ਮੈਂ ਕਰਦੀ ਹੈਗੀ, ਜਿਹੜਾ ਹਲਦੀ, ਕਾਲੀ ਮਿਰਚ ਤੇ ਸੁੰਡ। ਠੀਕ ਹੈ। ਤੇ ਕਦੇ ਕਦੇ ਲੱਗੂ ਵੀ ਠੀਕ, ਤੇ ਕਦੇ ਬਹੁਤ ਜ਼ਿਆਦਾ ਸਾਹ ਚੜ੍ਹਦਾ ਜਾਂਦਾ, ਮਾੜਾ ਜਿਹਾ ਤੁਰ। ਠੀਕ ਹੈ। ਤੇ ਪੈਰ ਬਾਰੇ ਭੈਣ ਜੀ ਤੁਸੀਂ, ਮੇਰਾ ਪੈਰ ਥੱਲੇ ਲਾ ਜਿਹੜੇ ਵਿਆਹੀਆਂ ਫੁੱਟੀਆਂ। ਹਾਂਜੀ, ਹਾਂਜੀ, ਉਹ ਤਾਂ ਔਖਾ ਆ। ਠੀਕ ਹੈ। ਕੀਚੀ ਤੋਂ ਲਾ ਕੇ ਸਾਰੇ ਗੂਠੇ ਚਾਰ ਚਫੇਰੇ ਪੈਰ ਹੀ ਛਿਲਤਾ ਫੁੱਟਦਾ ਜਿੱਦਾਂ। ਠੀਕ ਹੈ। ਤੇ ਉਹ ਜ਼ਰੂਰ ਦੱਸਿਓ। ਜ਼ਰੂਰ ਜੀ, ਜ਼ਰੂਰ। ਹਾਂਜੀ, ਵੈਸਲੀਨ ਵੀ ਜ਼ਰੂਰ ਲਾਇਆ ਕਰੋ ਜੀ, ਜੇ ਇਹਨਾਂ ਦੀ ਇੰਨੀ ਸਕਿਨ ਖਰਾਬ ਹੋ ਜਾਂਦੀ ਹੈ ਨਾ। ਇਹ ਵੈਸਲੀਨ 'ਚ ਚਿਕਨਾਈ ਜ਼ਿਆਦਾ ਹੁੰਦੀ, ਉਹਨੂੰ ਵੀ ਜ਼ਰੂਰ ਵਰਤਿਆ ਕਰੋ, ਜਿੰਨਾ ਚਿਰ ਕੋਈ ਦੱਸਦਾ ਨਹੀਂ ਹੈ। ਸੁਖਵੀਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਡਾ ਸ਼ੋਅ ਸਵੇਰੇ ਸ਼ਾਮ ਵੇਖਦਾ, ਰਾਜ ਕਰਨਵੀਰ ਸਿੰਘ ਉਹਨਾਂ ਦਾ ਪੰਜਾਬੀ ਅਪਡੇਟ, ਮੈਂ ਸ਼ੋਅ ਦੇਖਦਾ। ਪਰ ਮੈਂ ਤੁਹਾਨੂੰ ਇੱਕ ਗੱਲ ਕਰਨੀ, ਆਪਣਾ ਨਾ ਮੇਰੇ ਪੇਟ ਵਿੱਚ ਨਾ ਗਿਲਟੀਆਂ ਹੋਈਆਂ ਕਾਫੀ ਦੇਰ ਤੋਂ। ਠੀਕ ਆ। ਤੇ ਮੇਰੀ ਬਾਂਹ ਵਿੱਚ ਵੀ ਹੋਈ ਇੱਕ, ਤੇ ਮੇਰੀ ਪਿੱਠ ਤੇ 2-3 ਹੋਈਆਂ। ਤੇ ਗਿਲਟੀਆਂ ਨੂੰ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਲਾਈਪੂਮਾ। ਤੇ ਇਹਦਾ ਕੋਈ ਇਲਾਜ ਕਿਸੇ ਨੂੰ ਪਤਾ ਹੋਵੇ, ਜਾਂ ਕਿਸੇ ਨੇ ਪਹਿਲੇ ਕੀਤਾ ਹੋਵੇ ਜਾਂ ਸੁਣਿਆ ਹੋਵੇ, ਤੇ ਪਲੀਜ਼ ਮੇਰਾ ਵੀਰ ਦੱਸ ਦੇਵੇ। ਗਿਲਟੀਆਂ ਪੇਟ 'ਚ ਹੋਈਆਂ ਮੇਰੇ। ਠੀਕ ਹੈ। ਉਹਨੂੰ ਜਿਸ ਗੰਡਾ ਕਹਿ ਦਿੰਦੇ ਆ, ਹਾਂਜੀ ਹਾਂਜੀ। ਚਲੋ, ਮਿਹਰਬਾਨੀ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ। ਇੱਕ ਵਾਰੀ ਫੀਡਬੈਕ ਆਈ ਸੀਗੀ, ਬਾਅਦ ਵਿੱਚ ਬਾਕੀਆ ਦੇਖੋ ਜੀ, ਬੋਡੀ ਆਪੋ ਆਪਣੀ ਆ, ਬੋਡੀ ਦੇ ਵਿੱਚੋਂ ਕੀ ਨਿਕਲਦਾ। ਭਾਈ ਗ੍ਰੀਨ ਟੀ ਪੀਣੀ ਜ਼ਰੂਰ ਸ਼ੁਰੂ ਕਰ ਲਓ। ਕਿਸੇ ਦੀ ਫੀਡਬੈਕ ਆਈ ਸੀਗੀ ਕਿ ਗ੍ਰੀਨ ਟੀ ਦੇ ਨਾਲ ਉਹਨਾਂ ਦੀਆਂ ਗਿਲਟੀਆਂ ਜਾਂਦੀਆਂ ਰਹੀਆਂ। ਬਾਕੀ ਬੋਡੀ ਆਪੋ ਆਪਣੀ ਆ, ਬਸ ਜੇ ਤੁਸੀਂ ਪੀਂਦੇ ਵੀ ਰਹੋਗੇ ਨੁਕਸਾਨ ਕੋਈ ਨਹੀਂ, ਭਰਪੂਰ ਘਟ ਜਾਊਗਾ ਨਾਲ ਹੀ। ਚਮਕੌਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਇੰਡੀਆ ਤੋਂ ਜਣੇਪੇ ਵਾਸਤੇ, ਪੰਜੀਰੀ ਵਾਸਤੇ ਦਵਾਈ ਮੰਗਾਈ ਸੀ ਕਿਸੇ ਨੇ, ਇਕੱਠੀਆਂ ਜਿਹੜੀਆਂ ਮੰਗਾਉਂਦੇ ਹੁੰਦੇ ਆਪਾਂ। ਤੇ ਉਹ 2 ਟੈਚੀ ਸੀ, ਤੇ ਉਹਦੇ 'ਚ ਗਲਤੀ ਨਾਲ ਇੱਕ ਪੁੜੀ ਹੋਰ ਸੀਗੀ, ਉਹ ਸੀ ਪਾਪੜਾ, ਚਰੈਤਾ, ਕਰੀਡੋਡੀਆ ਤੇ ਅਫਲਾਤੂਨ, 4 ਚੀਜ਼ਾਂ ਇਹ ਸੀਗੀਆਂ। ਉਹ ਭੈਣ ਕੋਲ ਜਿਹਦੇ ਕੋਲ ਟੈਚੀ ਗਿਆ, ਉਹਨੇ ਜਿਹੜੀ ਪੰਜੀਰੀ ਦਾ ਸਮਾਨ ਸੀਗਾ ਉਹਦੇ ਨਾਲ ਗਲਤੀ ਨਾਲ ਤੇ ਜਿਹੜਾ ਇਹ ਚੀਜ਼ਾਂ ਵੀ ਵਿੱਚੇ ਪਾਤੀਆਂ ਉਹਦੇ। ਹਾਂਜੀ। ਤੇ ਜਦੋਂ ਦੂਜੀ ਭੈਣ ਦਾ ਜਿਹੜੀ ਲਿਆਈ ਸੀ ਸਮਾਨ, ਉਹਨੇ ਕਿਹਾ ਵੀ ਇੱਕ ਸਾਡਾ ਲਿਫਾਫਾ ਸੀ, ਤੁਹਾਡੇ ਇੱਕ ਟੈਚੀ ਤਾਂ ਨਹੀਂ ਆ ਗਿਆ ਕਿਤੇ। ਉਹ ਤੁਸੀਂ ਕੋਈ ਬਿਮਾਰੀ ਬਾਰੇ ਪੁੱਛਣਾ ਜਾਂ ਕੋਈ ਗੱਲ ਹੀ ਕਰਨੀ? ਨਹੀਂ ਭੈਣ ਜੀ, ਐਸਾ ਪੁੱਛਣਾ ਵੀ ਉਹ ਬਣਾ ਲਈ ਪੰਜੀਰੀ, ਚਾਹ ਕੁਛ ਪਾਤਾ ਵੀ ਕੀ ਉਹ ਖਾਵੇ ਪੰਜੀਰੀ ਕਿ ਜਾਂ ਡੋਲ ਦੇਣ ਉਹ, ਬਸ ਆਹ ਗੱਲ ਹੈ। ਠੀਕ ਹੈ। ਦੇਖੋ, ਚੀਜ਼ਾਂ ਤਾਂ ਤੁਸੀਂ ਸਾਰੀਆਂ ਖਾਣ ਵਾਲੀਆਂ ਆ, ਜ਼ਰੂਰ ਕੜੱਤਣ ਜ਼ਰੂਰ ਮਾਰਦੀ ਹੋਊਗੀ ਥੋੜ੍ਹੀ ਬਹੁਤੀ ਚੀਜ਼, ਪਰ ਉਹਦਾ ਨੁਕਸਾਨ ਨਹੀਂ ਹੋਣਾ। ਜਿਹੜੀਆਂ ਚਰਾਤਾ ਵਗੈਰਾ ਮੰਗਾਏ ਆ ਤੁਸੀਂ, ਨੁਕਸਾਨ ਨਹੀਂ ਹੋਣਾ ਉਹਦਾ,
ਪਰ ਹਾਂ ਟੇਸਟ ਵਿੱਚ ਜ਼ਰੂਰ ਫਰਕ ਹੋਊਗਾ। ਰਿਸ਼ਪਾਲ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਇੱਕ ਬੱਚੇ ਨੂੰ 6 ਸਾਲ ਦਾ ਬੱਚਾ ਹੈ ਫਸਟ ਦਾ ਇੰਡੀਆ ਦੇ, ਉਹਨੂੰ ਹਰਨੀਆਂ ਦੱਸੀਆਂ ਨੇ। ਹਰਨੀਆਂ ਠੀਕ ਆ। ਹਾਂਜੀ, ਤੇ ਉਹਦਾ ਕੁਝ ਅੰਦਾਜ਼ਾ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਦੱਸਦਾ। ਪੁੱਛ ਲੈਂਦੇ ਠੀਕ ਹੈ। ਹਰਨੀਆਂ ਕਿਸੇ ਦੀਆਂ ਹਰਨੀਆਂ ਇਸ ਤਰ੍ਹਾਂ ਦੇਸੀ ਚੀਜ਼ਾਂ ਨਾਲ ਹੱਡੀਆਂ ਦੇ ਜ਼ਰੂਰ ਦੱਸਿਓ। ਇੱਕ ਨਹੀਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਸ ਤੋਂ ਦੁਖੀ ਆ। ਸੋ ਜੇ ਪਤਾ ਤਾਂ ਜ਼ਰੂਰ ਸ਼ੇਅਰ ਕਰ ਲਿਓ। ਅਤੇ ਜਿਹੜੀਆਂ ਹੋਰ ਆਮ ਬਿਮਾਰੀਆਂ ਵੀ ਹੁੰਦੀਆਂ ਉਹ ਵੀ ਜ਼ਰੂਰ ਦੱਸਿਓ। ਇੱਕ ਫੀਡਬੈਕ ਜ਼ਰੂਰ ਦੁਬਾਰਾ ਚਾਹੁੰਦੇ ਹੈਗੇ ਆ। 1-2 ਵਾਰੀ ਫੀਡਬੈਕ ਆਈ ਆ ਵੀ ਜਿਨ੍ਹਾਂ ਨੂੰ ਸ਼ੂਗਰ ਆ। ਦੇਖੋ ਕਈ ਜਿਹੜੀਆਂ ਬਿਮਾਰੀਆਂ ਨਹੀਂ ਆ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਆ। ਅਤੇ ਕਈਆਂ ਦੀ ਕੌਲੀ 'ਤੇ ਬੈਠ ਕੇ ਹਟ ਗਈ ਆ, ਜਾਂ ਕਿਸੇ ਦਾ BP ਆ ਕਿਸੇ ਚੀਜ਼ ਦੇ ਨਾਲ ਹਟ ਗਿਆ ਆ, ਅਤੇ ਉਹ ਜ਼ਰੂਰ ਦੱਸਿਓ ਕਿਉਂਕਿ ਇਹ ਬਿਮਾਰੀਆਂ ਨੇ। ਲੋਕ ਗੋਲੀਆਂ ਖਾਈ ਜਾਂਦੇ ਆ। ਜਗਦੀਪ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਓਕੇ, ਮੈਂ ਸੰਡੇ ਸੁਣਿਆ ਸੀ ਜੀ ਇੱਕ ਲੜਕੀ, ਉਹ ਬੇਟੀ ਦਾ ਥੋੜ੍ਹੀ ਉਮਰ ਦੀ ਆ, ਉਹਨੂੰ ਵਿਚਾਰੀ ਨੂੰ ਕੁਛ ਸਟਮਕ ਦੀ ਪ੍ਰੋਬਲਮ ਕਾਫੀ ਸੀ, ਉਹਨੂੰ ਐਸਿਡ ਹੁੰਦਾ, ਗੈਸ ਗੂਸ ਬਣਦਾ ਜਾਂ ਕੁਛ ਹੈ ਜੀ। ਹਾਂਜੀ ਹਾਂਜੀ। ਇੱਕ ਦੰਦਾਂ ਵਾਸਤੇ ਤਾਂ ਨਾ ਜੀ ਆਪਣਾ ਜਿਹੜਾ ਬਰੱਸ਼ ਆ ਸਾਲ ਦੇ ਜ਼ਿਆਦਾ ਬਟ 4 ਨਹੀਂ ਤਾਂ 3 ਜ਼ਰੂਰ ਬਦਲੋ। 4 ਮਹੀਨੇ ਬਾਅਦ ਜ਼ਰੂਰ ਬਰੱਸ਼ ਬਦਲੋ। ਦੂਜੀ ਉਹਨੂੰ ਬਰੱਸ਼ ਨੂੰ ਜਦੋਂ ਆਪਾਂ ਦਾਤਣ ਕਰਦੇ ਸੀ ਉੱਦਾਂ ਕਰੋ ਜੀ, ਥੱਲੇ ਨੂੰ ਉੱਤੇ ਨੂੰ। ਉਹ ਲੰਮੇ ਦਾ ਸਾਰੇ ਜਵਾਬ ਉਹ ਬਰੱਸ਼ ਦਾ ਉਹਨਾਂ ਖਰਾਬ ਹੁੰਦੇ ਆ। ਜਿਵੇਂ ਆਪਾਂ ਦਾਤਣ ਕਰਦੇ ਹੁੰਦੇ ਸੀ ਉੱਦਾਂ ਤੁਸੀਂ ਕਰੋ ਤਾਂ ਤੁਹਾਨੂੰ ਬਹੁਤ ਫਾਇਦਾ ਹੁੰਦਾ ਉਹਦਾ। ਹਾਂਜੀ ਹਾਂਜੀ। ਤੇ ਰਾਤ ਨੂੰ ਸੌਣ ਲੱਗੇ ਜੇ ਬਰੱਸ਼ ਹੋ ਜਾਵਾ, ਨਹੀਂ ਤਾਂ ਕੋਸੇ ਪਾਣੀ 'ਚ ਮਾੜਾ ਜਿਹਾ ਨਮਕ ਪਾ ਕੇ ਨਾ ਜੀ ਇਹ ਚੰਗੀ ਤਰ੍ਹਾਂ ਕਰੂੜੀਆਂ ਕਰੋ। ਮਤਲਬ ਮੂੰਹ 'ਚ ਪਾਣੀ ਪਾ ਕੇ ਉਹਨੂੰ 20-25 ਸਕਿੰਟ ਜਦੋਂ ਮੂੰਹ ਦੰਦਾਂ ਵਿੱਚ ਘੁਮਾਵੋ ਦਾਣਾ ਦਾਣਾ, ਤਾਂ ਉਹ ਕਾਫੀ ਫਾਇਦਾ ਕਰਦੇ ਜੀ। ਉਹ ਜਿਹੜੀ ਬੇਟੀ ਦੇ ਸੀ ਨਾ ਸਟਮਕ ਦੀ ਗੱਲ ਜੀ, ਉਹ 2-3 ਚੀਜ਼ਾਂ ਇੱਥੋਂ ਵੀ ਤੁਹਾਡੇ ਸੁਣੀਆਂ ਹੋਈਆਂ। ਇੱਕ ਤਾਂ ਆਪਣੇ ਜੀਰਾ, ਜਵੈਣ, ਸੌਂਫ ਵਿੱਚ ਮਾੜੀ ਕਾਲੀ ਮਿਰਚ ਪਾ, ਨਮਕ ਪਾ ਲਓ, ਜਿਹੜਾ ਸੀ ਸਾਲਟ ਪਾਉਣਾ। ਹਾਂਜੀ। ਉਹ ਦਹੀਂ 'ਚ ਪਾ ਕੇ ਨਾ ਜਿੰਨਾ ਚਾਹੀਦਾ ਉਹਨਾਂ ਹਿਸਾਬ ਜਿਹੜਾ ਖਾ ਲਓ। ਮਤਲਬ ਅੱਧਾ ਚਮਚਾ, ਥੋੜ੍ਹਾ ਉਹਦੇ ਨਾਲ ਘੱਟ ਚਮਚਾ, ਉਹ ਵੀ ਕਾਫੀ ਫਾਇਦਾ ਕਰਦਾ ਜੀ। ਠੀਕ ਹੈ। ਦੂਜਾ ਹੈਗਾ ਜੀ ਜਿਹੜਾ ਆਪਣਾ ਰਾਈ ਪੀਸ ਲੈਣੀ ਤੇ ਤ੍ਰਿਫਲਾ ਅੱਧੇ ਚਮਚੇ ਨੂੰ ਘੱਟ ਵੀ ਖਾਣਾ ਜੀ। ਚੌਥਾ ਹਿੱਸਾ ਖਾ ਲਓ, ਫਿਰ ਲੋੜ ਫੇਰ ਖਾ ਲਓ। ਉਹ ਗਰਮ ਪਾਣੀ ਚਾਹ ਨਾਲ ਖਾ ਲਓ, ਉਹ ਵੀ ਫਾਇਦਾ ਕਰਦਾ ਜੀ। ਤੀਜਾ ਹੋਰ ਹੈ ਬਲੂਦਰ ਜੀ, ਆਪਣੇ ਸੌਂਫ, ਆਪਣੇ ਜਵੈਣ ਲੈ ਲੈਣੀ ਜੀ। 50 ਗ੍ਰਾਮ ਜਵੈਣ ਲੈ ਲਓ ਜਾਂ ਕਿੰਨੀ ਮਰਜ਼ੀ ਲੈ ਲਓ। ਉਹ 'ਚ 2-3 ਨਿੰਬੂ ਨਿਚੋੜ ਦੇਣੇ ਜੀ, ਸਾਰੇ ਗਿੱਲੀ ਹੋ ਜਾਏ ਉਹ ਫਿਰ ਛਾਵੇਂ ਸੁਕਾਉਣੀ ਜੀ। ਛਾਵੇਂ ਸੁਕਾ ਕੇ ਬਸ ਫਿਰ ਉਹ ਵੀ ਜੇ ਸੁੱਕ ਗਿਆ ਤਾਂ ਫਿਰ ਉਹ ਵੀ ਤੁਸੀਂ ਅੱਧਾ ਚਮਚਾ ਲੈ ਲਓ ਚਾਹ ਨਾਲ ਜਾਂ ਗਰਮ ਪਾਣੀ ਨਾਲ, ਕੋਸੇ ਪਾਣੀ ਨਾਲ, ਤਾਂ ਕਾਫੀ ਫਾਇਦਾ ਕਰਦਾ ਇਹ ਸੀ ਜੀ। ਠੀਕ ਹੈ ਜੀ, ਥੈਂਕ ਯੂ ਜੀ। ਵੈਲਕਮ। ਮੈਂ ਸੰਡੇ ਸੁਣੀ ਸੀ ਗੁੱਡੀ ਤਰੀਕੇ ਸੀ ਬਹੁਤ ਪਰੇਸ਼ਾਨ। ਹਾਂਜੀ ਠੀਕ ਹੈ। ਥੈਂਕ ਯੂ ਜਗਦੀਪ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਸੰਡੇ ਨੂੰ ਇਹ ਰਿਪੀਟ ਹੁੰਦਾ ਪ੍ਰੋਗਰਾਮ, ਅਤੇ ਕਈਆਂ ਦਾ ਟਾਈਮ ਹੁੰਦਾ ਉਦੋਂ ਸੁਣਦੇ ਆ, ਅਤੇ ਜੀ ਕਰਕੇ ਜ਼ਰੂਰ ਦੇਖ ਲਿਓ। ਨਿੱਜਰ ਸਤਿ ਸ਼੍ਰੀ ਅਕਾਲ ਜੀ। ਰਾਤ ਨੂੰ ਮਤਲਬ ਨੀਂਦ ਬਹੁਤ ਘੱਟ ਆਉਂਦੀ ਆ, ਅਤੇ ਜਦੋਂ ਨੀਂਦ ਖੁੱਲ੍ਹ ਜਾਂਦੀ ਫਿਰ ਦੁਬਾਰਾ ਨੀਂਦ ਨਹੀਂ ਆਉਂਦੀ। ਸੋਚੀ ਬਹੁਤ ਜਾਂਦੇ ਤੁਸੀਂ? ਹਾਂਜੀ ਹਾਂਜੀ ਹਾਂਜੀ। ਸੋਚਦੇ ਆ ਨਾ? ਹਾਂ। ਇਹਦੇ 'ਤੇ ਥੋੜ੍ਹਾ ਜਿਹਾ ਫੁੱਲ ਸਟਾਪ ਲਾਵਾਂਗੇ ਕਿਸੇ ਤਰ੍ਹਾਂ। ਠੀਕ ਹੈ ਜੀ। ਠੀਕ ਹੈ। ਦਿਨੇ ਤਾਂ ਨਹੀਂ ਸੌਂਦੇ? ਮੈਂ ਦਿਨੇ ਨੀਂਦ ਆਉਂਦੀ ਹੀ ਨਹੀਂ। ਗੋਡਿਆਂ ਦੀ ਮੇਰੇ ਪੁੱਛੋ। ਹਾਂਜੀ, ਗੋਡਿਆਂ ਨੂੰ ਕੀ ਹੋ ਗਿਆ? ਗੋਡੇ ਪਿੱਛੇ ਚੈੱਕ ਕਰਾਏ ਸੀ ਉੱਥੇ ਹਸਪੀਟਲ ਜਾ ਕੇ, ਉਹ ਕਹਿੰਦੇ ਬਿਲਕੁਲ ਠੀਕ ਠਾਕ ਹੈ। ਕਹਿੰਦੀ ਹੁਣ ਵੀ ਦੁਖਦੇ ਆ ਕਦੀ ਕਦੀ। ਉਹ ਦੁਖਦਿਆਂ ਦਾ ਤਾਂ ਇਲਾਜ ਆ, ਉਹਨਾਂ ਦੀ ਮਾਲਸ਼ ਮੂਲਸ਼ ਕਰਿਆ ਕਰੋ। ਹਾਂਜੀ 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 ਹਾਂਜੀ। ਮਾਲਸ਼ ਮੂਲਸ਼ ਕੋਈ ਨਹੀਂ, ਬੁੱਢਾ ਨਹੀਂ ਹੁੰਦਾ ਬੰਦਾ 65 ਸਾਲ 'ਚ, ਤੁਰਦੇ ਫਿਰਦੇ ਰਿਹਾ ਕਰੋ। ਸਹੀ ਗੱਲ ਹੈ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਦੇਖੋ ਜਿਹੜੀ ਤੁਹਾਡੇ ਸਾਰਿਆਂ ਨੂੰ ਕਹਿੰਦੇ ਆ ਕਿ ਇੰਨੇ ਕੁ ਤੁਹਾਡੇ ਕੋਲ ਪੈਸੇ ਹੈਗੇ ਆ ਕਿ ਜਿਹੜਾ ਹੈਂਡ ਮਸਾਜਰ ਹੁੰਦਾ ਨਾ, ਸਾਰੇ ਜਾਣੇ ਮੰਗਵਾ ਲਓ। ਹੁਣ ਨੌਹਾਂ ਨੇ ਤਾਂ ਲੱਤਾਂ ਗੋਡੇ ਨਹੀਂ ਘੁੱਟਣੇ ਕਿਉਂਕਿ ਸਾਰੇ ਕੰਮ ਕਾਰ ਕਰਦੇ। ਉਹ ਮਸਾਜਰ ਮੰਗਾ ਲਓ, ਉਹ ਲੱਤਾਂ ਲੁੱਤਾਂ 'ਤੇ ਬਾਹਾਂ ਬੂਹਾਂ 'ਤੇ ਮਸਾਜ ਫੇਰਿਆ ਕਰੋ, ਤੁਹਾਡੇ ਲੱਤਾਂ ਗੋਡੇ ਚੱਲਦੇ ਰਹਿਣ। ਸਖਤੇਸ਼ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਟੋਣਾ ਜਿਹਾ ਲਾ ਕੇ ਤੁਸੀਂ ਇੱਦਾਂ ਨਾ ਕਰਿਆ ਕਰੋ। ਨਹੀਂ, ਮੈਂ ਟੋਣਾ ਨਹੀਂ ਲਾਇਆ ਵੀ ਹੁਣ ਜੇ ਵੇਟ ਕਰੀਏ, ਅਗਲੀਆਂ ਵੀ ਕੰਮ ਕਰਦੀਆਂ ਹੁਣ ਕੁੱਟ। ਟੋਣਾ ਜਿਹਾ ਨਾ ਲਾ ਕਰੋ। ਚਲੋ ਭੈਣ ਜੀ, ਜੋਕਸ ਬਾਤ। ਭੈਣ ਜੀ ਇੱਕ ਬਾਅਦ ਨਾ 3 ਟੀਕੇ ਲੱਗੇ ਹੋਆ ਕੋਵਿਡ ਵਾਲੇ, ਤੇ ਉਹ ਹੁਣ ਬਾਂਹ ਦੁਖਦੀ ਆ। ਸ਼ੁਕਰ ਕਰੋ ਨਾਲ ਹੀ ਆ। ਨਹੀਂ, ਉਹ ਮਤਲਬ ਨਾ ਜਿੱਦਾਂ ਉਹ ਉਸ ਜਗ੍ਹਾ ਤੇ ਹੁਣ ਜਿੱਦਾਂ ਮੈਨੂੰ ਮਾਲੂਮ ਹੁੰਦਾ ਵੀ ਉਹ ਸਾਈਡ ਮੇਰੀ ਦੁਖਦੀ ਰਹਿੰਦੀ ਆ। ਹੈਗਾ ਭਾਈ, ਹੈਗਾ ਸਾਰਿਆਂ ਨੂੰ ਡਾਕਟਰ ਬਹੁਤ ਦੱਸਿਆ ਸੀ, ਉਹ ਕਹਿੰਦਾ ਸੀ ਵੀ ਕੁਛ ਨਹੀਂ ਕਰ ਸਕਦੇ। ਤੁਸੀਂ ਮੰਨਦੇ ਵੀ ਨਹੀਂ ਸੀ ਡਾਕਟਰ, ਉਹ ਮੰਨਣ ਵੀ ਹੁਣੇ ਲੱਗੇ ਆ।
ਨਹੀਂ ਡਾਕਟਰ ਨੂੰ ਨਹੀਂ ਭੈਣ ਜੀ, ਉਹ ਇਹ ਸੀਗਾ ਵੀ ਲਾਉਣੇ ਨਹੀਂ ਸੀਗੇ, ਜਦੋਂ ਲਾਉਣੇ ਨਹੀਂ ਸੀ ਤਾਂ ਫਿਰ ਕੰਮ ਵਾਲੇ ਡੰਡਾ ਝਾਉਂਦੇ ਸੀ ਨਾ। ਹਾਂਜੀ ਹਾਂਜੀ, ਉਹ ਤਾਂ ਐਵੇਂ ਰਿਕੁਆਇਰਮੈਂਟਾਂ ਕਰਤੀਆਂ, ਹੁਣ ਕੰਮ ਵਾਲੇ ਵੀ ਪਾਸਾ ਵੱਟਣਗੇ। ਹਾਂਜੀ, ਤੇ ਫਿਰ ਹੁਣ ਜਦੋਂ ਉਹਨਾਂ ਦੇ ਕੰਮ ਵਾਲਿਆਂ ਦੇ ਡਾਕਟਰ ਕੋਲ ਜਾਂਦੇ ਆ, ਉਹ ਕਹਿੰਦੇ ਆ ਹਟ ਜਾਣੇ ਹਨਾ। ਨਹੀਂ ਬਹੁਤ ਟਾਈਮ ਲੱਗ ਤੇ ਹੁਣ ਉਹਦੀ ਨਾ ਤਾਂ ਕੁਝ ਥੋੜਾ ਬਹੁਤਾ ਕਦੀ ਆ ਸੇਕ ਸੂਕ ਵੀ ਦੇਈਦਾ ਆਈਸੀ ਰੱਖੀ ਦੀ ਹਨਾ, ਪਰ ਉਹਦਾ ਹੁਣ ਪਤਾ ਨਹੀਂ ਮੈਨੂੰ ਇਕੱਲੇ ਨੂੰ ਆ ਜਾਂ ਸਾਰਿਆਂ ਨੂੰ ਆ। ਮੈਂ ਸੁਣਿਆ ਤਾਂ ਸੀ ਰੇਡੀਓ ਤੇ ਕਾਫੀ ਪੁੱਛਦੇ ਆ ਮਲੂਕੀ ਰੱਦੀ ਹੋ ਕੇ ਪੈ ਗਿਆ। ਹਾਂਜੀ, ਤੇ ਜੇ ਕਿਸੇ ਭੈਣ ਭਾਈ ਨੂੰ ਇਦਾਂ ਦਾ ਕੋਈ ਹੋਵੇ ਜ਼ਰੂਰ ਪੁੱਛਦੇ ਹਾਂ। ਥੈਂਕ ਯੂ ਭੈਣ ਜੀ। ਓਕੇ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ ਜੇ ਕਿਸੇ ਹੋਰ ਨੂੰ ਵੀ ਹੈਗਾ ਤੇ ਪਰ ਕਿਸੇ ਨੂੰ ਆਰਾਮ ਆਇਆ ਹੋ। ਪਰਮਜੀਤ ਸਤਿ ਸ੍ਰੀ ਅਕਾਲ ਭੈਣ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਦੇਖੋ ਭਾਜੀ ਪੁੱਛ ਗਿਆ ਸੀ ਲਿਪੋਮਾ ਦਾ ਨਾ। ਹਾਂਜੀ ਹਾਂ, ਉਹ ਹੋਮਿਓਪੈਥੀ ਦੀ ਇੱਕ ਮੈਡੀਸਿਨ ਆ, ਉਹ ਹੈਗੀ ਆ ਐਲਨ ਕੰਪਨੀ ALLEN A84 A84। ਉਹ ਲਾਲ ਜਿਹੇ ਕਵਰ ਚ ਤੇ ਉਹ ਲੈ ਕੇ ਉਹ ਆਪਣਾ ਕਰਕੇ ਦੇਖਣ। ਤੇ ਦੂਜਾ ਮੈਂ ਲੇਟ ਸੁਣਨ ਲੱਗਿਆ ਮਾੜਾ ਜਿਹਾ, ਤੇ ਉਹ ਕੀ ਕਹਿੰਦੇ ਸੀਗੇ ਵੀ ਜਿਹੜੇ ਉਹਨਾਂ ਨੇ ਸੁਣਿਆ ਵੀ ਕੋਈ ਕੁੜੀ ਕਹਿੰਦੇ ਦੰਦਾਂ ਦੀ ਬਿਮਾਰੀ ਉਹਨੂੰ ਕੀ ਆ ਕਿ ਜਾਂ ਨੂੰ ਉਹ ਲਾਸਟ ਵੀਕ ਉਹਨੇ ਕਈ ਬਿਮਾਰੀਆਂ ਪੁੱਛੀਆਂ ਸੀ, ਉਹਨੇ ਵਾਹਵਾ ਇਕੱਠੀਆਂ ਕੀਤੀਆਂ ਸੀਗੀਆਂ। ਦੰਦਾਂ ਦੀ ਵੀ ਪ੍ਰੋਬਲਮ ਸੀਗੀ ਉਹਨੂੰ, ਹੋਰ ਵੀ ਕਈ ਸੀਗੀਆਂ ਪ੍ਰੋਬਲਮ। ਦੰਦਾਂ ਦੀ ਪ੍ਰੋਬਲਮ ਹੈਗੀ ਆ, ਤੇ ਇੱਕ ਹੱਕਲਾ ਲਾਵਾ ਦਾ ਪਾਊਡਰ ਮਿਲਦਾ ਵਾ ਇੰਡੀਆ ਤੋਂ। ਹਾਂਜੀ, HEKLA ਤੇ LAVA ਉਹਦਾ ਪਾਊਡਰ ਮਿਲਦਾ। ਉਹਦੇ ਨਾਲ ਜਦੋਂ ਆਪਣੇ ਦੰਦ ਸਾਫ਼ ਕਰਦੇ ਆ ਆਪਣੇ ਕਹਿੰਦਾ ਪੇਸਟ ਨਾਲ, ਉਦੋਂ ਬਾਅਦ ਇਹ ਕਹਿੰਦਾ ਉਹਨੂੰ ਯੂਜ਼ ਕਰਨ। ਤੇ ਇੱਕ ਇਹਦੀਆਂ 3X ਟੈਬਲੇਟਾਂ ਮਿਲਦੀਆਂ ਨੇ, ਜਿਵੇਂ ਕਈਆਂ ਬੰਦਿਆਂ ਦੇ ਜਿਹੜੇ ਦੰਦ ਨੇ ਨਾ ਜਬਾੜੇ ਤੋਂ ਹੱਡੀ ਗਲਣੀ ਸ਼ੁਰੂ ਹੋ ਜਾਂਦੀ ਆ, ਤੇ ਉਹਦੇ ਲਈ ਵਧੀਆ ਜਿਹਨੂੰ ਪਾਇਓਰੀਆ, ਪਤਾ ਨਹੀਂ ਮੈਨੂੰ ਤਾਂ ਕਹਿਣਾ ਵੀ ਨਹੀਂ ਹੁੰਦਾ ਕੀ ਆ ਬਿਮਾਰੀ ਉਹ ਹੁੰਦੀ ਆ। ਉਹਦੇ ਨਾਲ ਬਦਬੂ ਵੀ ਬਹੁਤ ਆਉਂਦੀ ਆ ਮੂੰਹ ਚੋਂ, ਤੇ ਦੰਦ ਦੁਖਦੇ ਵੀ ਬਹੁਤ ਨੇ। ਠੀਕ ਆ। ਤੇ ਉਹ ਇਹੀ 3X ਦੇ ਵਿੱਚ ਗੋਲੀਆਂ ਮਿਲਦੀਆਂ ਚੂਸਣ ਵਾਲੀਆਂ, ਹੋਮਿਓਪੈਥੀ ਦੀਆਂ ਹੁੰਦੀਆਂ ਉਹ। ਠੀਕ ਹੈ ਜੀ। ਤੇ ਉਹ ਲੈਣਾ, ਉਹਦਾ ਲਿਖਿਆ ਹੁੰਦਾ ਤਕਰੀਬਨ ਸਾਰੀਆਂ ਇਹਨਾਂ ਦਵਾਈਆਂ ਤੇ ਕਿੰਨੀ ਤੁਸੀਂ ਲੈ ਸਕਦੇ। ਠੀਕ ਹੈ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਹਾਂਜੀ, ਮੇਰਾ ਸਵਾਲ ਹੈ, ਮੇਰੀ 5-6 ਸਾਲ ਹੋ ਗਏ ਸਰਜਰੀ ਹੋਈ ਨੂੰ ਬੈਕ ਦੀ। ਅੱਛਾ। ਤੇ ਉਹ ਸਰਜਰੀ ਸਹੀ ਆ, ਪਰ ਮੇਰੀਆਂ ਲੱਤਾਂ ਨਹੀਂ ਤੁਰਦੀਆਂ। ਇੱਕ ਚੀਜ਼ ਤਾਂ ਹੋਣੀ ਹੁੰਦੀ ਆ, ਤਾਂ ਸਾਈਨ ਕਰਾਏ ਸੀ ਉਹਨੀ। ਜੇ ਤੂੰ ਅਸੀਂ ਤੁਰ ਨਹੀਂ ਸਕੇ, ਕੁਛ ਹੋ ਗਿਆ, ਉਹ ਜ਼ਿੰਮੇਵਾਰ ਨਹੀਂ ਗੇ। ਹੋ ਜਾਂਦਾ ਆ, ਕਈ ਠੀਕ ਵੀ ਹੋ ਜਾਂਦੇ ਆ ਉਹਦਾ, ਪਰ ਹਾਂ ਲੱਤਾਂ ਨੂੰ ਫਰਕ ਪੈਂਦਾ ਆ। ਤੁਸੀਂ ਕੋਈ ਵੀ ਸਰਜਰੀ ਕਰਾਓ। ਮੇਰੀਆਂ ਨਾੜਾਂ ਨਹੀਂ ਚੱਲਦੀਆਂ। ਜੇ ਕਿਸੇ ਨੂੰ ਪਤਾ ਹੋਵੇ ਤਾਂ ਕੋਈ ਮੈਨੂੰ ਇਲਾਜ ਦੱਸੇ। ਕਿੰਨੇ ਸਾਲ ਹੋ ਗਏ ਕਹਿੰਦੇ? 5-6 ਸਾਲ ਹੋ ਗਏ ਆ ਸਰਜਰੀ ਬੈਕ ਦੀ। ਜ਼ਿਆਦਾ ਹੋ ਗਿਆ। ਹਾਂਜੀ, ਠੀਕ ਹੈ। ਉਦੋਂ ਦੀ ਬਸ ਥੋੜਾ ਤੁਰੀ ਫਿਰਦੀ ਆ, ਪਰ ਬਹੁਤ ਪ੍ਰੋਬਲਮ ਬਹੁਤ ਆਉਂਦੀ। ਜਦੋਂ ਮੈਂ ਤੁਰਦੀ ਫਿਰ ਦਰਦ ਬਹੁਤ ਲੱਤਾਂ ਕਰਦੀਆਂ। ਠੀਕ, ਤੁਰ ਨਹੀਂ ਹੁੰਦਾ। ਠੀਕ ਹੈ, ਚਲੋ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤੇ ਮੈਨੂੰ ਦੱਸਣ। ਜ਼ਰੂਰ ਜੀ ਪਰਮਜੀਤ। ਮੈਂ ਕੀ ਖਾਵਾਂ ਕੀ ਨਾ ਖਾਵਾਂ। ਠੀਕ ਹੈ, ਹਾਂਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਠੀਕ ਆ, ਤੁਸੀਂ ਚੀਜ਼ਾਂ ਖਾਓ ਜਿਹੜੀਆਂ ਤੁਹਾਡੀ ਕਮਜ਼ੋਰੀ ਚੱਕਦੀਆਂ। ਕਈ ਵਾਰੀ ਇਹ ਹੁੰਦਾ ਫਿਰ ਕਾਫੀ ਲੰਬਾ ਟਾਈਮ ਲੱਗ ਜਾਂਦੀਆਂ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹਨਾਂ ਨੂੰ ਨੀਂਦ ਨਹੀਂ ਨਾ ਆਉਂਦੀ, 2 ਲੌਂਗ ਤੇ ਥੋੜੀ ਜਿਹੀ ਖਸਖਸ ਲੈ ਲੈਣ, 2-4 ਚਮਚੇ, ਤੋ ਵਿੱਚ ਜਿਪਲੋਕ ਦੇ ਪਾ ਕੇ ਨਾ ਸਰਾਣੇ 'ਚ ਪਾ ਲੈਣ, ਨੀਂਦ ਬਹੁਤ ਆਏਗੀ। ਸੌਂਫ ਤੇ ਮਿਸ਼ਰੀ, ਖਸਖਸ ਤੇ ਬਦਾਮ ਪੀਸ ਕੇ ਨਾ, ਬਸ ਇਹ 3 ਚੀਜ਼ਾਂ ਇਹ ਦੁੱਧ 'ਚ ਘੋਲ ਕੇ ਚਮਚਾ ਪੀ ਲੈਣ, ਨੀਂਦ ਬਹੁਤ ਆ ਜਾਏਗੀ ਉਹਨਾਂ ਨੂੰ। ਤੇ ਬਾਕੀ ਹੈਗਾ ਸੰਗ੍ਰਹਿਣੀ, ਰੋਜ਼ ਤਾਂ 10 ਜਿਹਨਾਂ ਦੀ ਅੱਡੀਆਂ ਫਟੀਆਂ ਹੋਈਆਂ ਨਾ, ਥੋੜਾ ਜਿਹਾ ਸ਼ੈਂਪੂ ਪਾ ਲੈਣ, ਕੋਈ ਸ਼ੈਂਪੂ ਵੀ ਹੋਵੇ, ਥੋੜਾ ਜਿਹਾ ਵਿਨੀਗਰ ਪਾ ਕੇ ਨਾ ਗਰਮ ਪਾਣੀ 'ਚ ਰੱਖ ਕੇ ਪੈਰ ਨੂੰ ਅੱਡੀਆਂ ਨੂੰ ਸਾਫ਼ ਕਰਨ, ਕੋਈ ਚੀਜ਼ ਮਾਰ ਕੇ। ਗੈਲਸਰੀਨ, ਵੈਸਲੀਨ ਤੇ ਆਪਣੀ ਵੈਸਲੀਨ ਤੇ ਨਿੰਬੂ ਨਿਚੋੜ ਕੇ, ਹਰਾ ਨਿੰਬੂ, ਉਹ ਰੋਜ਼ ਮਾਰਨ। ਐ ਅੱਡੀਆਂ ਬਿਲਕੁਲ ਸੌਫਟ ਹੋ ਜਾਣਗੀਆਂ ਉਹਨਾਂ ਦੀਆਂ। ਤੇ ਜਿਹੜੀ ਆ ਸੰਗ੍ਰਹਿਣੀ ਮੈਂ ਦੱਸ ਵੀ ਤੁਸੀਂ ਅਨਾਰ ਦਾ ਜੂਸ ਪੀਵੋ, ਅਨਾਰ ਦੇ ਛਿਲੜ ਦਾ ਪਾਊਡਰ ਦਹੀਂ 'ਚ ਪਾ ਕੇ ਖਾ ਲਓ। ਹਿੰਗ ਵੇ ਜਿਹੜੀ ਦਹੀਂ 'ਚ ਪਾ ਕੇ ਖਾਓ, ਖਿਚੜੀ ਨਾਲ ਬਣਾ ਖਾਓ। ਰੋਟੀ ਕਈ ਦਿਨ 5-7 ਦਿਨ ਛੱਡ ਦਿਓ। ਕਣਕ ਦੀ, ਮੱਕੀ ਦੀ ਰੋਟੀ ਰੋਜ਼ ਖਾ ਲਓ। ਵਿੱਚ ਲੱਸੀ 'ਚ ਵੀ ਹਿੰਗ ਪਾਓ, ਦਹੀਂ 'ਚ ਵੀ ਹਿੰਗ ਪਾਓ। ਤੁਸੀਂ ਆ ਗਾਜਰ ਦਾ 5-4 ਜੂਸ ਜਿਹੜੇ ਰਲਾ ਕੇ ਇਹ ਹੀ ਪੀ ਲੈਣ ਤੋਂ ਵੀ ਚੰਗਾ ਹੈ। ਸੰਤਰੇ ਦਾ ਜੂਸ ਪੀ ਲਓ। ਇਹ ਛੋਟੀ ਚੀਜ਼ਾਂ ਨਾਲ ਆਰਾਮ ਆਏਗਾ। ਸਵੇਰੇ ਸ਼ੱਕਰ ਦਾ ਪਾਣੀ ਬਣਾ ਕੇ ਤੇ 2 ਚਮਚੇ ਇਸਬਗੋਲ ਘੋਲ ਕੇ 5 ਮਿੰਟ ਰੱਖ ਦਿਓ, ਤੇ ਉਹ ਤੁਸੀਂ ਪੀਂਦੇ ਰਹੋ। 2-3 ਦਿਨਾਂ 'ਚ ਹੀ ਆਰਾਮ ਆ ਜਾਏਗਾ ਉਹਨਾਂ ਨੂੰ। ਜਿਹਨਾਂ ਨੂੰ ਗਿਲਟੀਆਂ ਨੇ ਨਾ, ਇੱਕ ਤਾਂ ਫਰਕੜੀ ਪੰਜੀਰੀ ਖਾਣ, ਉਹਨੇ ਗਿਲਟੀਆਂ ਛੇਤੀ ਹਟਣਗੀਆਂ। ਇੱਕ ਕਾਲੀ ਮਿਰਚ ਤੇ ਨਮਕ ਪਾ ਕੇ ਐਲੋਵੇਰਾ ਦਾ ਘਿਓ 'ਚ ਭੁੰਨ ਕੇ ਨਾ, ਉਹ ਕੜਛੀ ਕੋ ਖਾ ਲੈਣ ਕਰਨ। ਇਹ ਮੈਂ ਕਈਆਂ ਨੂੰ ਬਹੁਤ ਹਟੀਆਂ ਨੇ ਇਹਦੇ ਨਾਲ। ਇਹ ਗਿਲਟੀਆਂ ਜਿਹੜੀਆਂ ਨਾ, ਉਹ ਹਲਦੀ, ਜੈਫਲ, ਦਾਲਚੀਨੀ, ਸੁੰਡ, ਜਵੈਣ, ਕਾਲੀ ਮਿਰਚ, ਸੌਂਫ ਕੁੱਟ ਕੇ ਨਾ, ਤੇ ਚਮਚੇ ਦਾ ਤੀਜਾ ਹਿੱਸਾ ਸਵੇਰੇ ਤੇ ਤੀਜਾ ਹਿੱਸਾ ਸ਼ਾਮ ਨੂੰ ਲੈਣ ਤੋਂ ਉਹਨਾਂ ਦੀ ਗਿਲਟੀਆਂ ਹਟ ਜਾਣਗੀਆਂ।
ਤੇ ਕੋਈ ਮੁੰਡਾ ਬੋਲੇ ਸੀ ਮੇਰੀ ਮੰਮੀ ਚੱਕਰ ਆਣੇ, ਸੌਖਾ ਜਿਹਾ ਕੰਮ ਹੈ। ਸੁੱਕੇ ਔਲੇ ਤੇ ਸੁੱਕਾ ਧਨੀਆ ਰਾਤੀ ਚਮਚਾ ਪਾ ਕੇ ਗਲਾਸ ਭਰ ਕੇ ਭਿਓ ਦਿਓ ਪਾਣੀ 'ਚ, ਤੇ ਸਵੇਰੇ ਉਹਨੂੰ ਪੁਣ ਕੇ ਮਿੱਧ ਕੇ ਪੀਓ, ਚੱਕਰ ਹਟ ਜਾਣਗੇ। ਤੇ ਆਪਣਾ ਮਨੱਕੇ 5-7 ਲੈ ਕੇ ਤਵੇ ਤੇ ਸੇਕ ਕੇ ਨਾ ਉਹਨਾਂ ਨੂੰ ਚੱਬ ਕੇ ਖਾਓ, ਵਿੱਚ ਬੀਜ ਕੱਢ ਕੇ। ਘਿਓ ਨਾਲ ਪਿਛਲੀਆਂ ਹੱਡੀਆਂ ਕੰਨਾਂ ਦੀ ਪੁੱਛ ਕਰਨ ਤੋਂ ਉਹਨਾਂ ਨੂੰ ਆਰਾਮ ਆ ਜਾਏ। ਇੱਕ ਉਹਨਾਂ ਨੇ 3 ਨੁਸਖੇ ਪੁੱਛੇ ਸੀ, ਮੈਂ ਤੁਹਾਡੀ ਰਿਪੀਟ ਸੁਣੀ ਸੀ ਐਤਵਾਰ ਕੱਲ ਪਰਸੋਂ। ਉਹਨਾਂ ਕਿਹਾ ਸੀ ਮੈਨੂੰ ਡਿਪਰੈਸ਼ਨ ਹੈ, ਉਹਨਾਂ ਕਿਹਾ ਸੀ ਮੇਰੀਆਂ ਹਰਨੀਆਂ ਨੇ, ਉਹਨਾਂ ਕਿਹਾ ਸੀ ਮੇਰੀ ਮਾਈਗ੍ਰੇਨ ਹੈ। ਤੇ ਮੈਂ 3 ਨੁਸਖੇ ਲਿਖੇ ਸੀ ਤੇ ਮੈਂ ਬੋਲ ਦਿੰਦੀ ਹਾਂ। ਹਰਨੀਆਂ ਵਾਲੇ ਤਾਂ ਮੈਂ ਸੌਖਾ ਜਿਹਾ ਇਲਾਜ ਹੀ ਦੱਸਦਾ। ਮੇਰੇ ਬੇਟੇ ਨਾਲ ਮੈਨੂੰ ਇੰਨਾ ਵਹਿਮ ਪੈ ਗਿਆ, ਧੁੰਨੀ ਦੇ ਉਤਲੇ ਪਾਸੇ ਜਿਵੇਂ ਸਿਉ ਬੇਰ ਹੁੰਦੇ ਨੇ ਵੱਡੇ, ਇੰਨੀ ਹਰਨੀ ਬਣ ਗਈ। ਕੋਈ ਡਾਕਟਰ ਕੋਲ ਨਹੀਂ ਗਏ, ਕਿਤੇ ਵੀ ਨਹੀਂ ਗਏ। ਮੈਂ ਉਹਨੂੰ ਘਿਓ ਦੀ ਮਾਲਿਸ਼ ਕਰਦੀ ਰਹੀ ਹਾਂ। ਤੇ ਸਵੇਰੇ ਮੈਂ ਉਹ ਅਦਰਕ ਕੁੱਟੀ ਚਟਨੀ ਨਹੀਂ ਸੀ ਖਾਂਦਾ, ਤੇ ਮੈਂ ਅਦਰਕ ਦਾ ਕੁੱਟ ਕੇ ਰਸ ਕਰ ਦਿੰਦੀ ਸੀ ਵੱਡਾ ਸਾਰਾ ਚਮਚਾ, ਤੇ ਵਿੱਚ 1 ਚਮਚਾ ਸ਼ਹਿਦ ਪਾ ਕੇ ਦਿੰਦੀ ਰਹੀ। ਤੇ ਮੁੰਡੇ ਨੂੰ ਕਈ ਦਿਨਾਂ 'ਚ ਉਹ ਥੱਲੇ ਹੀ ਪਤਾ ਨਹੀਂ ਕਿੱਧਰ ਗਈ, ਛੋਟੀ ਜਿਹੀ ਸੀ ਜਿਵੇਂ ਬੇਰ ਹੁੰਦਾ ਵੱਡਾ ਸਾਰਾ। ਬਸ ਇਹ ਹੀ ਦਿਓ ਹਰਨੀਆਂ ਵਾਲੇ। ਬਾਕੀ ਆ ਜਿਹੜੀ ਬਾਦਕਾ ਬੱਟੀ ਹੈ ਨਾ, ਇਹ ਗੋਲੀ ਸ਼ਾਇਦ ਇੱਥੋਂ ਨਾ ਮਿਲੇ, ਪਰ ਮੇਰਾ ਤਾਂ ਉਹਦੇ ਨਾਲ ਹੀ ਆਰਾਮ ਆ ਗਿਆ। ਬਸ ਅਦਰਕ ਦਾ ਜੂਸ ਕੱਢਿਆ ਤੇ ਵਿੱਚ ਸ਼ਹਿਦ ਘੋਲ ਕੇ ਦਿੰਦੀ ਰਹੀ, ਚਮਚਾ ਇਹਨੇ ਨਾਲ ਹੀ ਫਰਕ ਪੈ ਗਿਆ। ਜਿਨ੍ਹਾਂ ਨੂੰ ਡਿਪਰੈਸ਼ਨ ਹੈ ਨਾ, ਹੁਣ ਗਰਮੀਆਂ ਨੇ, ਇੱਕ ਤਾਂ ਪੁਦੀਨੇ ਦਾ ਤੇਲ ਤੇ ਕੱਦੂ ਦਾ ਤੇਲ ਮਿਕਸ ਕਰਕੇ ਪੁਰਪੜੀਆਂ ਸਿਰ 'ਚ ਮਸਾਜ ਕਰਨ 2 ਕੁ ਵਾਰੀ ਹਫ਼ਤੇ ਦੇ ਵਿੱਚ। ਜਿਹੜੀ ਸ਼ੰਖ ਪੁਸ਼ਪੀ ਤੇ ਬਰਮੀ ਪਾਊਡਰ ਤੇ ਅਸ਼ਵਗੰਧਾ, ਇਹ 3 ਚੀਜ਼ਾਂ ਲੈਣ। ਇੱਕ ਬੱਕਰੀ ਦਾ ਦੁੱਧ, ਭਾਵੇਂ ਬੱਕਰੀ ਦੇ ਦੁੱਧ ਨੂੰ, ਇੱਕ ਬੱਕਰੀ ਦਾ ਦੁੱਧ ਮੈਡੀਸਨ 'ਚ ਗਿਣਿਆ ਜਾਂਦਾ। ਮੇਰੇ ਕੋਲ 10 ਨੁਸਖੇ ਨੇ ਬੱਕਰੀ ਦੇ ਦੁੱਧ ਦੇ। ਬੱਕਰੀ ਦੇ ਦੁੱਧ ਨੂੰ ਸੌਂਫ ਇਲਾਚੀ ਪਾ ਕੇ ਉਬਾਲ ਕੇ ਨਾ, ਉਹਦੇ ਨਾਲ ਹੀ ਲੈ ਲੈਣ ਕਰ ਬਰਮੀ ਪਾਊਡਰ, ਅਸ਼ਵਗੰਧਾ, ਸ਼ੰਖ ਪੁਸ਼ਪੀ, ਤੇ ਇਹ 50-50 ਗ੍ਰਾਮ ਇਹ 3 ਚੀਜ਼ਾਂ ਹੀ। ਤੇ ਭਾਵੇਂ ਕਿੰਨੀਆਂ ਵੀ 100 ਲੈ ਕੇ ਰਲਾ ਕੇ ਰੱਖ ਲੈਣ, ਤੇ ਰਾਤ ਨੂੰ 1 ਚਮਚਾ ਛੋਟਾ ਦੁੱਧ ਨਾਲ ਲੈ ਲੈਣ, ਭਾਵੇਂ ਬੱਕਰੀ ਦੁੱਧ ਨੂੰ ਗਰਮ ਕਰਕੇ ਲੈ ਲੈਣ। ਉਹਨਾਂ ਨੂੰ ਬੜੀ ਛੇਤੀ ਆਰਾਮ ਆਵੇਗਾ। ਮੈਂ ਵਰਤਦੀ ਰਹੀ ਅੱਗੇ ਇਹ ਚੀਜ਼ਾਂ। ਤੇ ਇਹ ਹਰਨੀਆਂ ਵਾਲਾ ਤੁਹਾਨੂੰ ਮੈਂ ਦੱਸ ਦਿੱਤਾ ਹੈ। ਤੇ ਇੱਕ ਆ ਜਿਹੜੀ ਮਾਈਗ੍ਰੇਨ ਵਾਲਾ, ਇਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਐਂ ਕਰਨਾ, 150 ਗ੍ਰਾਮ ਬਦਾਮ ਪਾ ਲੈਣ, 100 ਗ੍ਰਾਮ ਖਸਖਸ ਪਾ ਲੈਣ, 100 ਗ੍ਰਾਮ ਖੀਰੇ ਦੇ ਬੀਜ ਨਹੀਂ ਮਿਲਦੇ, 4 ਮਗਜੀ ਪਾ ਲੈਣ, ਕਾਲੀਆਂ ਮਿਰਚਾਂ 25 ਗ੍ਰਾਮ ਪਾ ਲੈਣ। ਤੇ ਇਹਨਾਂ ਨੂੰ ਥੋੜਾ ਜਿਹਾ ਘਿਓ ਉਬਾਲ ਕੇ ਨਾ, ਤੇ ਪਾ ਕੇ ਖਸਖਸ ਵੱਖਰੀ ਕਰ ਲੈਣ, ਪਾ ਕੇ ਬਾਹਰ ਕੱਢ ਲੈਣ, ਤੜਕਾ ਹੀ ਲਾਉਣਾ ਬਸ। ਪੀਸ ਕੇ ਥੋੜਾ ਜਿਹਾ ਸ਼ਹਿਦ ਪਾ ਕੇ ਤੇ ਉਹਦੀ ਗੋਲੀਆਂ ਵਟਣ, ਮੋਟੀਆਂ ਵਾਵਾ, ਛੋਲੇ ਚਿੱਟੇ ਜੇ ਦਾਣੇ ਨਾਲ ਮੋਟੀ। ਰਾਤ ਨੂੰ ਦੁੱਧ ਨਾਲ ਲੈਣ। ਇੱਕ ਕਹਿ ਨੇ ਮਾਈਗ੍ਰੇਨ ਦਾ ਤਾਂ ਉੱਡ ਜਾਣਾ ਹੈ। ਦੂਜਾ ਹੈਗਾ, ਜਦੋਂ ਸਿਰ ਦਰਦ ਹੁੰਦੀ ਹੈ ਨਾ, ਤਵਾ ਗਰਮ ਕਰਕੇ ਉੱਤੇ ਜਵੈਣ ਤੇ ਥੋੜੀ ਜਿਹੀ ਕਾਲੀਆਂ ਮਿਰਚਾਂ ਪਾ ਕੇ ਧੂਆਂ ਲੈਣ, ਤੇ ਧੁੰਨੀ 'ਚ ਤੇਲ ਪਾਉਣ, ਤੇ ਪੈਰਾਂ 'ਚ ਤਲੀਆਂ ਤੇਲ ਮਲਣ, ਤੇ ਉਹਨਾਂ ਨੂੰ ਬੜੀ ਛੇਤੀ ਆਰਾਮ ਆ ਜਾਏਗਾ। ਜਿਨ੍ਹਾਂ ਦੇ ਅਸੀਂ ਨਾ ਹਲਦੇ ਨੇ ਸ਼ਰਾਬ ਤੋਂ, ਉਹਨਾਂ ਨੂੰ ਨਾ ਚੁਕੰਦਰ, ਹਰਾ ਸੇਬ, ਗਾਜਰਾਂ, ਅਨਾਰ, ਪਾਲਕ ਦੇ ਪੱਤੇ, ਇਹਦਾ ਜੂਸ ਉਹਨੂੰ ਦੇਣ। ਉਹਨੂੰ ਉਹ ਜਿਵੇਂ ਸ਼ੌਕ ਲੱਗ ਜਾਂਦਾ ਨਾ ਕਿਸੇ ਚੀਜ਼ ਦਾ, ਉਹ ਲੱਗ ਗਿਆ। ਹੁਣ ਗਰਮੀਆਂ ਤਾਂ ਆ ਗਈਆਂ ਨੇ, ਉਹਨੂੰ ਬੜਾ ਜ਼ਰੂਰੀ ਚਾਹੀਦਾ। ਇੱਕ ਜਿਨ੍ਹਾਂ ਨੂੰ ਉਹ ਕਹਿੰਦੇ ਬਦਾਮ ਤੇ ਅਖਰੋਟ, ਸੂਰਜਮੁਖੀ ਦੇ ਬੀਜ ਤੇ ਕੱਦੂ ਦੇ ਬੀਜ ਬਣਾ ਕੇ ਨਾ ਪਾਊਡਰ, ਇਹ ਵੀ ਦੁੱਧ ਨਾਲ 1 ਚਮਚਾ ਦੇਣ। ਇੱਕ ਚਮਨਪ੍ਰਾਸ਼ ਮਿਲ ਜਾਏ ਨਾ, ਜਿਹੜਾ ਉਹ ਹਲਦੇ ਹੁਲਦੇ ਨੇ, ਜੇ ਕੋਈ ਵੀ ਹਲਦਾ ਹੈ, ਤਾਂ ਉਹਨੂੰ ਵੀ 2 ਚਮਚੇ ਦੁੱਧ ਨਾਲ ਦੇਣ, ਤੇ ਬਹੁਤ ਅੱਛੀ ਚੀਜ਼ ਹੈ। ਜੇ ਕਿਤੋਂ ਸ਼ਿਲਾਜੀਤ ਮਿਲ ਜਾਏ ਨਾ ਅਸਲੀ, ਤੇ ਸਿਰਫ ਛੋਲੇ ਦਾਣੇ ਦੁੱਧ ਨਾਲ ਦਿੰਦੇ ਰਹਿਣ ਨਾ, ਇਹਦੇ ਨਾਲ ਹੀ ਉਹਨੂੰ ਬਹੁਤ ਫਰਕ ਪੈ ਜਾਏਗਾ। ਤੇ ਰਾਣੀ ਨੂੰ ਮੈਂ ਇਹ ਕਹਾਂਗੀ ਵੀ ਜਿਹੜੀ ਉਹ ਆਪਣੀ ਕੋਈ ਜਾਵੇ ਨਾ ਇੰਡੀਆ, ਇੱਕ ਕਹਿਣ ਨੁਕਸਾ ਹੈ, ਉਹਨੂੰ ਕਹਿਣ 2-3 ਅੱਖ ਪੱਟ ਕੇ ਨਾ, ਉਹਦੇ ਮੁੱਢ ਦੀਆਂ ਜਿਹੜੀ ਜੜ ਦੀਆਂ ਛਿੱਲਾਂ ਹੋਣਗੀਆਂ ਨਾ, ਉਹ ਛਿੱਲਾਂ ਧੋ ਕੇ ਛਿੱਲਾਂ ਲਾ ਕੇ ਲੈ ਆਉਣ। ਰੋਜ਼ ਥੋੜੀ ਛਿੱਲ ਪਾਈ, ਬੱਕਰੀ ਦਾ ਦੁੱਧ 2 ਚਮਚਾ ਪਾਇਆ, ਉਹਨੂੰ ਰਗੜ ਕੇ ਤੇ ਉਹ ਨੱਕ ਵਿੱਚ ਪਾਓ, ਤੇ ਜਿਹੜਾ ਸੀਜ਼ਰ ਮਿਰਗੀ ਦਾ ਦੌਰਾ ਬਿਲਕੁਲ ਹਟ ਜਾਏਗਾ। ਮੈਂ ਉਦੋਂ ਲੱਭਿਆ ਸੀ, ਮੈਨੂੰ ਯਾਦ ਆ ਗਿਆ, ਸਾਡੇ ਗੁਆਂਢੀਆਂ ਨੇ ਪਾ ਦਿੰਦੇ ਸੀ। ਇੱਕ ਮੈਂ ਉਹਨੂੰ ਦੱਸਣ ਲੱਗੀ ਸਾਂ ਵੀ ਜਿਹੜੀ ਉਹ ਦੱਸਦੀ ਸੀ ਨਾ ਕੁੜੀ ਆਪਣੀ, ਇੱਥੇ ਮੈਂ ਲਿਖਿਆ ਸੀ ਹੁਣੇ ਇਹਦੇ ਉੱਤੇ, ਇੱਕ ਕਾਲਾ ਜਿਹੜਾ ਪੀਲੀਆ ਹੈ ਨਾ, ਕਾਲਾ ਆਪਣਾ ਮੋਤੀਆ, ਚਿੱਟਾ ਮੋਤੀਆ, ਇੱਕ ਸ਼ਰਤੀਆ ਇਲਾਜ ਹੈ। ਜੇ ਕੋਈ ਇੰਡੀਆ ਤੋਂ ਆਉਂਦਾ ਹੈ ਉਹਨਾਂ ਦਾ, ਤੇ ਅੱਜ ਕੱਲ੍ਹ ਪੱਤੇ ਹੁੰਦੇ ਨੇ ਸ਼ਰੀਂ ਦੇ ਪੱਤੇ, ਤੇ ਉਹਨਾਂ ਦਾ ਜੂਸ ਕਰਕੇ ਸ਼ੀਸ਼ੀ ਪਾ ਕੇ ਲੈ ਆਉਣ, ਤੇ ਕੱਪੜੇ ਧੋਣ ਵਾਲਾ ਸੋਡਾ ਥੋੜਾ ਜਿਹਾ ਲੈ ਆਉਣ। 3 ਚਮਚਾ 4 ਚਮਚੇ ਐਲੋਵੇਰਾ ਪਾਣੀ ਉਬਲਿਆ ਠੰਡਾ ਕਰਕੇ ਪਾਉਣ ਲੈਣ। 1 ਚਮਚਾ ਸ਼ਰੀਂ ਦਾ ਪਾਣੀ ਪਾਉਣਾ, 1 ਚਮਚਾ ਸ਼ਹਿਦ ਪਾਉਣਾ, ਤੇ 4 ਕਿ ਚੌਲ ਜਿੰਨੀ ਵਿੱਚ ਸੋਡਾ ਘੋਲ ਲੈਣ। 2 ਟਾਈਮ ਪਾਉਂਦੇ ਰਹਿਣ, ਉਹਨਾਂ ਦੇ ਬਿਲਕੁਲ ਆਰਾਮ ਆ ਜਾਏਗਾ। ਜਿਵੇਂ ਵੀ ਮੁੜ ਕੇ ਹੋਣਾ ਹੀ ਨਹੀਂ। ਮੇਰੇ ਭਾਂਜੇ ਨੂੰ ਮੈਂ ਦੱਸਿਆ ਸੀ, ਉਹ ਪਾਉਂਦਾ ਰਿਹਾ, ਤੁਹਾਨੂੰ ਆਰਾਮ ਆ ਗਿਆ। ਇੱਕ ਕਹਿੰਦਾ ਸੀ ਨਾ ਮੈਨੂੰ ਕਮਜ਼ੋਰੀ ਬੜੀ ਐਂ ਕਰਨ, ਅਖਰੋਟ 2 ਗਿਰੀਆਂ ਅਖਰੋਟ ਦੀਆਂ, ਤੇ ਬਦਾਮ 6 ਗਿਰੀਆਂ ਬਦਾਮ ਦੀਆਂ, 2 ਸਟ੍ਰਾਬੇਰੀ, ਤੇ 15-16 ਦਾਣੇ ਆਪਣੀ ਪੀਲੀ ਸੌਗੀ। ਰਾਤੀ ਧੋ ਸਵਾਰ ਕੇ ਨਾ,
ਤੇ ਰੱਖ ਦੇਣ ਕਰਨ, ਸਵੇਰੇ ਚੱਬ ਕੇ ਖਾ ਕੇ ਨਾ ਉੱਤੋਂ ਪਾਣੀ ਪੀ ਲੈਣ, ਉਹੀ ਪਾਣੀ ਜਿਹੜਾ ਪੀਣਾ। ਧਾਗੇ ਵਾਲੀ ਮਿਸ਼ਰੀ ਤੇ ਖਸਖਸ ਤੇ ਬਦਾਮ ਤੇ ਅਖਰੋਟ ਤੇ ਕਾਲੀ ਮਿਰਚ ਕੁੱਟ ਲੈਣ, ਚਟਣੀ ਬਣਾ ਕੇ ਨਾ ਮਿਸ਼ਰੀ ਪਾ ਕੇ ਉਹ ਖਾ ਲੈਣ, ਭਾਵੇਂ ਪਾਣੀ ਪੀਣ ਭਾਵੇਂ ਦੁੱਧ ਪੀਣ, ਦਿਮਾਗ ਬੜਾ ਤੇਜ਼ ਹੋ ਜਾਏਗਾ ਉਹਨਾਂ ਦਾ। ਚਿੱਟੀ ਪਰ ਜਦੋਂ ਅਸੀਂ ਅੱਖਾਂ 'ਚ ਪਾਣੀ ਆਉਂਦਾ, ਇਹ ਆਪਾਂ ਸਾਰੇ ਵਰਤਦੇ ਰਹੇ, ਇਹਦਾ ਕੋਈ ਡਰ ਨਹੀਂ ਹੈਗਾ, ਜਦੋਂ ਮਰਜ਼ੀ ਪਾ ਲਓ। 5-6 ਚਮਚੇ ਗੁਲਾਬ ਦਾ ਜਲ ਪਾ ਲਓ ਤੇ ਇੱਕ ਚੁਟਕੀ ਵਿੱਚ ਫਟਕੜੀ ਚਿੱਟੀ ਘੋਲਣੀ, ਉਹਨੂੰ ਖਿਲ ਨਹੀਂ ਕਰਨਾ, ਜਿਹੜੀ ਅੱਖ 'ਚ ਪਾਉਣੀ। ਤੇ 3 ਕੁ ਟਾਈਮ ਦਿਨ 'ਚ ਪਾਉਂਦੇ ਰਹਿਣ ਨਾ ਤੇ ਉਹਨਾਂ ਨੂੰ ਬਿਲਕੁਲ ਪਾਣੀ ਸੁੱਕ ਜਾਏਗਾ। ਸਾਡੇ ਇੱਥੇ ਇੱਕ ਬਜ਼ੁਰਗ ਆਈ ਸੀ, ਮੈਂ ਉਹਨੂੰ ਦੱਸਿਆ ਸੀ ਤਾਂ ਉਹਨੂੰ ਆਰਾਮ ਆ ਗਿਆ। ਤੇ ਜਿਹੜੇ ਦੰਦ ਦੁਖਦਾ ਹੈ ਨਾ, ਇੱਕ ਜੇ ਦੁਕਾਨ ਤੋਂ ਮਿਲਦੀ ਨਾ ਹਿੰਗ ਦੀ ਇੱਕ ਪਾਊਡਰ ਹੁੰਦਾ, ਇੱਕ ਲੱਕੜ ਉਹਦੀ ਗੰਢੀ ਜਿਹੀ ਵੀ ਮਿਲਦੀ ਹੈ ਆਪਣੀ ਦੀ ਹਿੰਗ ਦੀ, ਉਹਨੂੰ ਤਵੇ ਤੇ ਗਰਮ ਕਰਕੇ ਨਾ ਜਿੱਥੇ ਦੰਦ ਦੁਖਦੇ ਨੇ ਥੱਲੇ ਦੇ ਕੇ ਉੱਤੇ ਮੂੰਹ ਦਾ ਦੂਜੇ ਦੰਦ ਦਾ ਜ਼ੋਰ ਦੇਣ, ਝੱਟ ਆਰਾਮ ਆਏਗਾ। ਪਿਆਜ਼ ਛਿੱਲਣ, ਕੋਈ ਧੋਣਾ ਨਹੀਂ, ਚੱਬ ਕੇ ਬਾਹਰ ਚੂਲੀਆਂ ਕਰਨ, ਬਿਲਕੁਲ ਮੂੰਹ ਨੂੰ ਆਰਾਮ ਆ ਜਾਏਗਾ, ਘੰਟੇ ਬਾਅਦ ਹੀ ਪਤਾ ਲੱਗ ਜਾਏਗਾ। ਉਸ ਤੋਂ ਪਿੱਛੇ ਹਲਦੀ, ਅਦਰਕ ਤੇ ਸ਼ਹਿਦ ਤੇ ਲਸਣ ਇੱਕ ਚਮਚਾ ਸਾਰਾ ਰਲਾ ਕੇ ਲਾਉਂਦੇ ਰਹਿਣ, ਮਸੂੜੇ ਵੀ ਠੀਕ ਤੇ ਦੰਦ ਵੀ ਉਹਨਾਂ ਦੇ ਠੀਕ ਹੋ ਜਾਣਗੇ, ਬਿਲਕੁਲ ਆਰਾਮ ਉਹਨਾਂ ਨੂੰ ਆ ਜਾਏਗਾ। ਓਕੇ ਬੇਟੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਜੀ ਕਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ ਨਾ ਨੱਕ ਦੇ ਵਿੱਚ ਨਾ ਫਿਣਸੀ ਜੀ ਹੋ ਕੇ ਤੇ ਨੱਕ ਪੱਕਿਆ ਜਿਹਾ ਰਹਿੰਦਾ ਵਾ, ਉਹ 2-4 ਦਿਨ ਠੀਕ ਰਹਿੰਦਾ, ਫਿਰ ਹਫ਼ਤੇ ਬਾਅਦ ਫਿਰ ਉਹ ਉੱਦਾਂ ਹੀ ਹੋ ਜਾਂਦਾ ਤੇ ਵਿੱਚੋਂ ਨਾ ਦੇ ਜ਼ਖਮ ਜਿਹਾ ਬਣ ਕੇ ਫਿਰ ਖੂਨ ਆ ਜਾਂਦਾ, ਫਿਰ ਫਿਣਸੀ ਜੀ ਬਣ ਜਾਂਦੀ, ਇੱਦਾਂ ਹੀ ਹੋ ਜਾਂਦਾ। ਇਹਦਾ ਕੋਈ ਇਲਾਜ ਹੋਵੇ ਤਾਂ ਦੱਸਿਓ। ਠੀਕ ਹੈ ਜੀ। ਹਾਂ ਠੀਕ ਹੈ, ਥੈਂਕ ਯੂ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਬਸ ਸਰਲ ਜਿਹਾ ਇਲਾਜ ਤੇ ਦੱਸੇ ਜਾਂਦੇ ਆ। ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਇਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ। ਵਾਪਸ ਆਣ ਕੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ 'ਚ ਨਾਲ ਪ੍ਰੋਗਰਾਮ ਚੱਲ ਰਿਹਾ ਸੀ ਸੰਭਾਲ। ਮੰਗਲਵਾਰ ਨੂੰ 4 ਤੋਂ 5:30 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ ਹੈ ਅਤੇ ਐਤਵਾਰ ਨੂੰ ਇਸ ਦਾ ਰਿਪੀਟ ਹੁੰਦਾ ਜਦੋਂ ਤੁਸੀਂ ਸੁਣ ਰਹੇ ਹੁੰਦੇ ਆ। ਇਸ ਦੇ ਵਿੱਚ ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ। ਉਹੀ ਡਾਕਟਰ ਹੁੰਦੇ ਆ, ਉਹ ਮਰੀਜ਼ ਹੁੰਦੇ ਆ, ਉਹੀ ਹੋਮ ਰੈਮਡੀ ਦੀ ਗੱਲ ਕਰਦੇ ਆ, ਉਹੀ ਦੱਸਦੇ ਆ ਕਿਹੜੀ ਚੀਜ਼ ਤੋਂ ਕੀ ਲੈਣਾ ਚਾਹੀਦਾ। ਉਸ ਨੂੰ ਤੁਸੀਂ ਆਪਣੀ ਸਿਹਤ ਦੇਖ ਕੇ ਧਿਆਨ ਨਾਲ ਲੈਣਾ, ਕੀ ਚੀਜ਼ ਤੈਨੂੰ ਪਚਦੀ ਆ ਉਹ ਲੈਣੀ ਹੈ। 4082725200 ਸਟੂਡੀਓ ਫੋਨ ਨੰਬਰ ਹੈ। ਕਿਰਨ, ਸਤਿ ਸ਼੍ਰੀ ਅਕਾਲ। ਕਿਰਨ, ਐਂਕਲ ਸੇਠੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਥੋੜੀ ਜਿਹੀ ਆਵਾਜ਼ ਇੱਧਰ ਛੱਡੋ, ਸ਼ਿਕਾਗੋ ਵੱਲੇ। ਠੀਕ ਹੈ, ਆਵਾਜ਼ ਬਹੁਤ ਘੱਟ ਹੈ ਤੁਹਾਡੀ। ਤੇ ਸੈਕੰਡਲੀ ਮੈਂ 3 ਇਲਾਜ ਦੱਸਣੇ ਆ। ਹਾਂਜੀ। ਇੱਕ ਤਾਂ ਜਿਹੜਾ ਫਲੈਰੀ ਦਾ ਇਹ ਗਰੰਟੀ ਇਲਾਜ ਹੈ, ਮੈਂ ਖੁਦ ਆਪਦੇ ਤੇ ਜਮਾਇਆ। ਠੀਕ ਹੈ। ਆਹੋ, ਇਹ ਬਿਲਕੁਲ ਜਿਨ੍ਹਾਂ ਦੇ ਵੀ ਹੈਗੀ ਹੈ ਜਾਂ ਵੈਸੇ ਜਿਨ੍ਹਾਂ ਦੇ ਨਹੀਂ ਹੋਗੀ ਉਹ ਵੀ ਨੋਟ ਕਰ ਲੈਣਾ ਅਗਾਂ ਕਿਸੇ ਨੂੰ ਦੱਸਣਾ ਹੋਏ। ਹਾਂਜੀ। ਤੇ ਮੈਂ ਵੀ ਬੜਾ ਪਰੇਸ਼ਾਨ ਹੋ ਗਿਆ ਸੀ, ਮੇਰੇ ਗਰਦਨ ਤੋਂ ਸ਼ੁਰੂ ਹੋ ਗਈ ਸੀ ਤੇ ਉੱਪਰ ਚਿਹਰੇ ਵੱਲ ਵੱਧ ਰਹੀ ਸੀ। ਹਾਂਜੀ। ਤੇ ਹਾਂਜੀ, ਇਹ ਲੈਣਾ ਜੀ ਲੋਹੇ ਦਾ ਕੋਈ ਜੰਗਾਲਿਆ ਹੋਇਆ ਭਾਂਡਾ ਹੋਵੇ। ਹਾਂਜੀ। ਲੋਹੇ ਦਾ ਹੋਵੇ, ਉਹਦੇ 'ਚ ਕੈਰੋਸੀਨ ਤੇਲ ਇੱਥੋਂ ਮਿਲ ਜਾਂਦਾ ਹੋਏਗਾ, ਮਿੱਟੀ ਦਾ ਤੇਲ। ਤੇ ਉਹ ਪਾ ਕੇ ਤੇ ਉਹਦੇ ਵਿੱਚ ਜਿਵੇਂ ਲੋਹੇ ਦੇ ਨਟ, ਜੰਗਾਲੇ, ਪੁਰਾਣੇ ਕਿੱਲ, ਜੋ ਵੀ ਜੰਗਾਲੀ ਹੋਈਆਂ ਚੀਜ਼ਾਂ ਉਹ ਰੱਖ ਦੇਣੀਆਂ। ਉਹਨੂੰ 5-6 ਦਿਨ ਹਿਲਾਈ ਜਾਣਾ ਤੇ 6-7 ਦਿਨ ਤੋਂ ਬਾਅਦ ਉਹ ਜਿਹੜਾ ਤੇਲ ਹੈ, ਜਿੱਥੇ ਤੁਸੀਂ ਹੈਗੀ ਹੈ ਉਹ ਫਲੈਰੀ, ਜਿੱਥੇ ਨਿਸ਼ਾਨ ਹੈ ਉੱਥੇ ਲਾਓ ਤੇ ਤੁਹਾਨੂੰ ਡੇ ਬਾਈ ਡੇ ਵਿਦਨ 10 ਡੇਜ਼ ਤਾਂ ਕਾਫੀ ਕੁਝ ਫਰਕ ਪੈ ਜਾਏਗਾ। ਤੋ ਏਦਾਂ ਇਹਨੂੰ ਕਰੀਬ ਮਹੀਨਾ ਯੂਜ਼ ਕਰਨਾ ਹੁੰਦਾ ਕਿ ਦੁਬਾਰਾ ਨਾ। ਠੀਕ ਹੈ। ਤੇ ਬਹੁਤ ਇਹ ਪੱਕਾ ਇਲਾਜ ਹੈ ਜੀ ਸਰਦੀਆਂ ਦਾ। ਥੈਂਕ ਯੂ ਜੀ। ਉਹ ਹਾਂ, ਇਹ ਅਜ਼ਮਾਇਆ ਮੇਰਾ ਜੀ। ਤੋ ਸੈਕੰਡਲੀ ਜਿਨ੍ਹਾਂ ਦੇ ਟੀਕੇ ਪੱਕ ਜਾਂਦੇ ਆ ਜਾਂ ਦਰਦ ਕਰਦੇ ਆ, ਹਾਂਜੀ, ਉਹ ਵੀ ਪੱਕਾ ਇਲਾਜ ਸਰਦੀਆਂ ਮੈਂ ਖੁਦ ਤੇ ਅਜ਼ਮਾਇਆ। ਜਿਹੜਾ ਛਾਣ ਹੁੰਦਾ ਨਾ ਜੀ ਆਪਣਾ ਕਣਕ ਦਾ, ਹਾਂਜੀ, ਉਹਦੀ ਜਿਵੇਂ ਆਪਾਂ ਲੇਟੀ ਜੀ ਬਣਾਉਣੇ ਆ, ਇੱਕ ਕੜਾਹ ਜਿਹਾ ਬਣਾਉਣੇ ਆ ਤੇ ਉਹਦੇ ਵਿੱਚ ਹਲਦੀ ਪਾ ਲੈਣੀ ਹੈ ਤੇ ਕੜਾਹ 'ਚ, ਜਿਵੇਂ ਆਪਾਂ ਇੰਡੀਆ 'ਚ ਲੁਪਰੀ ਕਹਿੰਦੇ ਸੀ, ਸਾਡੇ ਇੱਧਰ ਪੰਜਾਬ ਫਿਰੋਜ਼ਪੁਰ ਸਾਈਡ ਤੇ ਉਹ ਉੱਤੇ ਟਕੋਰ ਕਰਦੇ ਸੀ ਆਟੇ 'ਚ ਹਲਦੀ ਪਾ ਕੇ ਤੇ ਤੇਲ ਪਾ ਕੇ ਉਹਨੂੰ ਥੋੜ੍ਹਾ ਜਿਹਾ ਮਾਵਾਂ ਬਣਾ ਦਿੰਦੀਆਂ, ਪੋਟਲੀ ਬਣਾ ਕੇ ਤੇ ਉਹਦੇ ਤੇ ਰੱਖ ਦਿੰਦੀਆਂ ਸੀ, ਮੋਚ ਆ ਜਾਏ ਜਾਂ ਕਿਸ ਤਰ੍ਹਾਂ ਆ ਜਾਏ। ਤੇ ਉਵੇਂ ਜਿਹੜੀ ਛਾਣ ਦੀ ਹੈ ਨਾ ਜੀ, ਇਹਦੇ ਨਾਲ ਤੁਸੀਂ ਉਹ ਗਰਮ ਥੋੜ੍ਹਾ ਜਿਹਾ ਟਕੋਰ ਕਰੋ ਤੇ ਜਦੋਂ ਕੋਸਾ ਜਿਹਾ ਹੋ ਜਾਏ ਤੇ ਉੱਥੇ ਬੰਨ੍ਹ ਦਿਓ ਹੋ ਸਕੇ।
ਤੇ ਜੇ ਉੱਥੇ ਨਹੀਂ ਜਗ੍ਹਾ ਬੰਨਣ ਵਾਲੀ ਹੈਗੀ ਉਹਨੂੰ ਟਕੋਰ ਕਰੋ। ਠੀਕ ਹੈ। ਤੇ ਤੀਜੀ ਗੱਲ ਮੈਂ ਲੀਵਰ ਫੈਟੀ ਲਈ ਹਿਮਾਲਿਆ ਕੰਪਨੀ ਦੀ ਆਯੁਰਵੈਦਿਕ ਦੀ ਲਿਵ 52 ਗੋਲੀਆਂ ਆਉਂਦੀਆਂ ਜੀ। ਉਹ ਸਪੈਸ਼ਲੀ ਲੀਵਰ ਵਾਸਤੇ ਬਣੀਆਂ ਹੁੰਦੀਆਂ ਤੇ ਲੀਵਰ 'ਚ ਗਰਮੀ ਪੈ ਜਾਏ, ਫੈਟੀ ਹੋ ਜਾਏ, ਉਹ ਇੰਡੀਅਨ ਸਟੋਰ ਤੋਂ ਮਿਲ ਜਾਂਦੀ ਹੈ। ਨਹੀਂ ਉਹਦਾ ਸਿਰਪ ਵੀ ਆਉਂਦਾ, ਉਹ ਜਿਹੜਾ ਮਰਜ਼ੀ ਲੈ ਲੈਣ, ਤੇ ਉਹ ਨਹੀਂ ਤਾਂ ਆਨਲਾਈਨ ਆਰਡਰ ਵੀ ਕਰ ਸਕਦੇ। ਇਹ 3 ਲਾ। ਠੀਕ ਹੈ। ਥੈਂਕ ਯੂ ਭੈਣ ਜੀ, ਥੈਂਕ ਯੂ। ਇਹ ਜ਼ਰੂਰ ਜਿਹੜੇ ਫੁਲਵਾਰੀ ਤੇ ਇੰਜੈਕਸ਼ਨ ਵਾਲਾ ਤਾਂ ਜੇ ਕਰੀਏ, ਤੇ ਬਾਕੀ ਥੋੜੀ ਜਿਹੀ ਆਵਾਜ਼ ਇੱਧਰ ਭੇਜ ਦਿਓ। ਠੀਕ ਹੈ ਜੀ, ਠੀਕ ਹੈ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਆਪਾਂ ਤਾਂ ਫੁੱਲ ਸਪੀਡ ਨਾਲ ਬੋਲਦੇ ਹਾਂ ਵੈਸੇ। ਪਰਮਜੀਤ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਤੁਹਾਨੂੰ ਇੱਕ ਤਾਂ ਪੁੱਛਣਾ ਸੀਗਾ ਵੀ ਉਦੋਂ ਭੈਣ ਜੀ ਹੁਣਾਂ ਨੇ ਐਲਰਜੀ ਦੀ ਕੋਈ ਟੀ ਦੱਸੀ ਸੀਗੀ, ਉਹਦੇ ਸਪੈਲਿੰਗ ਬੋਲੇ ਸੀਗੇ, ਉਹ ਜੇ ਕਿਤੇ ਸੁਣਦੇ ਹੁਣ ਦੁਬਾਰਾ ਅੱਜ ਫੇਰ ਇੱਕ ਵਾਰੀ ਬੋਲ ਦੇਣ। ਠੀਕ ਹੈ। ਤੇ ਇੱਕ ਮੈਂ ਤੁਹਾਨੂੰ ਇਹ ਦੱਸਣਾ ਸੀ, ਜਿਹਦਾ ਕਿਸੇ ਦਾ ਨੱਕ ਪਲੱਗ ਹੋਇਆ ਹੋਵੇ, ਜਿੱਦਾਂ ਬੰਦ ਹੋਇਆ ਹੋਵੇ, ਉਹ ਸਪੈਦਾ ਇੱਥੇ ਬਹੁਤ ਆਪਣੇ ਹੈਗਾ ਆ ਕੈਲੀਫੋਰਨੀਆ, ਸਪੈਦੇ ਦੇ ਪੱਤੇ ਵਾਲ ਕੇ ਉਹਦੀ ਸਟੀਮ ਲੈਣ। ਹਾਂਜੀ, ਉਹਦਾ ਤੇਲ ਵੀ ਮਿਲ ਜਾਂਦਾ, ਉਹਨੂੰ ਸੁੰਘ ਲੈਣਾ। ਹਾਂਜੀ ਹਾਂਜੀ, ਉਹ ਬਹੁਤ ਵਧੀਆ ਚੀਜ਼ ਆ ਜੇ ਤੁਸੀਂ ਫਰੈਸ਼ ਵੀ ਸਪੈਦਿਆਂ ਦੇ ਲਵੋ। ਇੱਕ ਤੁਹਾਨੂੰ ਦੱਸਣਾ, ਜਿਹੜੇ ਫੈਟੀ ਲੀਵਰ ਦੀ ਦੱਸਦੇ ਆ, ਉਹਦੇ ਲਈ ਪਪੀਤਾ ਬਹੁਤ ਵਧੀਆ ਚੀਜ਼ ਆ। ਪਪੀਤਾ ਅਸੀਂ ਟਰਾਈ ਕੀਤੀ ਆ। ਹਾਂਜੀ ਹਾਂਜੀ, ਬਹੁਤ ਵਧੀਆ। ਹਾਂਜੀ, ਜੇ ਕੱਚਾ ਸਬਜ਼ੀ ਬਣਾ ਕੇ ਖਾ ਸਕਦੇ, ਕੱਚੇ ਦਾ ਸੈਲਡ ਹਰੇ ਦਾ ਖਾ ਸਕਦੇ, ਚਾਹੇ ਪੱਕਿਆ ਵੀ ਖਾ ਸਕਦੇ। ਬਹੁਤ ਵਧੀਆ ਚੀਜ਼ ਆ ਫੈਟੀ ਲੀਵਰ ਲਈ। ਇੱਕ ਵੀਕ ਉਹ ਖਾ ਕੇ ਦੇਖਣ ਵੀ ਕਿੱਦਾਂ ਲੱਗਦਾ ਆ ਉਹਨਾਂ ਨੂੰ। ਠੀਕ ਹੈ। ਬਸ ਇਹ ਮੈਂ ਦੱਸਣੀਆਂ ਸੀ, ਤਾਂ ਭੈਣ ਜੀ ਨੂੰ ਜ਼ਰੂਰ ਜਿੱਥੇ ਸੁਣਦੇ ਹੁਣ ਚਾਹ ਦਾ ਦੱਸ ਦੇਣਾ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਫਤਿਹ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਜਗਵੀਰ ਭਾਈ ਦਾ ਨੰਬਰ ਲੈਣਾ ਸੀਗਾ ਜੀ, ਕਿਸੇ ਫਰੈਂਡ ਬਾਰੇ ਕੁਝ ਪੁੱਛਣਾ ਸੀਗਾ ਜੀ। ਬਾਬਾ ਉਹਨਾਂ ਨੂੰ ਕੰਪਲਿਕੇਸ਼ਨ ਨੇ। ਹਾਂਜੀ ਭਾਜੀ, ਉਹਨਾਂ ਦੇ ਆਪਣੇ ਜਦੋਂ ਬਿਜ਼ਨਸ ਕਰਕੇ ਨਾ ਉਹ ਫੋਨ ਨੰਬਰ ਤਾਂ ਨਹੀਂ ਦੇ ਸਕਦੇ, ਬਸ ਜੇ ਤੁਹਾਡੀ ਕੋਈ ਬਿਮਾਰੀ ਪੁੱਛਣ ਵਾਲੀ ਆ ਪੁੱਛ ਸਕਦੇ ਆ, ਵੈਸੇ ਉਹ ਦੱਸ ਦਿੰਦੇ ਹੁੰਦੇ ਆ। ਠੀਕ ਹੈ, ਬਿਜ਼ਨਸ ਕਰਕੇ ਉਹਨਾਂ ਦਾ ਪ੍ਰੈਕਟਿਸ ਕਰਦੇ ਆ ਜੀ ਉੱਥੇ? ਨਹੀਂ, ਉਹ ਡਾਕਟਰ ਨਹੀਂ, ਉਹ ਇੱਦਾਂ ਪ੍ਰੈਕਟਿਸ ਕੋਈ ਨਹੀਂ ਹੈਗੀ। ਨਹੀਂ। ਅੱਛਾ ਜੀ। ਨਹੀਂ। ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਉਹੀ ਦੱਸਦੇ ਆ ਤੁਹਾਨੂੰ, ਸਾਡੇ ਕੋਲ ਡਾਕਟਰ ਨਹੀਂ ਹੁੰਦਾ ਕੋਈ ਵੀ, ਸਿਰਫ ਤੇ ਆਪਾਂ ਨੋਰਮਲੀ ਗੱਲਾਂ ਬਾਤਾਂ ਜਿਹੜੇ ਕਰਦੇ ਆ। ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆ ਬੇਬੇ ਹੀ ਨੇ ਮੇਰੇ 85 ਪਲੱਸ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ, ਉਹਨਾਂ ਦਾ ਨਾ ਥੋੜਾ ਪਿਸ਼ਾਬ ਨਿਕਲ ਜਾਂਦਾ ਵਿੱਚ। ਠੀਕ ਹੈ, ਉਹ ਤਾਂ ਬਲੈਡਰ ਦੀ ਪ੍ਰੋਬਲਮ ਹੈ। ਹਾਂ ਠੀਕ ਹੈ। ਹਾਂਜੀ, ਜੇ ਕਿਸੇ ਨੂੰ ਪਤਾ ਹੋਵੇ ਥੋੜਾ ਬਹੁਤਾ ਵੀ ਜ਼ਰੂਰ ਸੁਣਦੇ ਰਹੇ ਤੁਸੀਂ, ਉਹਦਾ ਤਾਂ ਹੈਗਾ ਇਲਾਜ। ਹਾਂਜੀ ਠੀਕ ਹੈ ਜੀ। ਓਕੇ ਜੀ, ਥੈਂਕ ਯੂ ਜੀ। ਕੋਈ ਨਾ ਕੋਈ ਜ਼ਰੂਰ ਦੱਸਦੇ। ਨਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਮੈਂ 2-3 ਹਫ਼ਤੇ ਦੱਸਣ ਕਰਦੀ ਸੀ, ਤੇ ਮੈਂ ਕਿਹਾ ਸ਼ਾਇਦ ਮੈਂ ਚੰਗੀ ਤਰ੍ਹਾਂ ਆਰਾਮ ਆ ਲਏ ਫਿਰ ਹੀ ਮੈਂ ਫੀਡਬੈਕ ਦੇਣੀ ਆ। ਜ਼ਰੂਰ ਜੀ। ਹਾਂਜੀ, ਹੁਣ ਮੈਨੂੰ ਚੰਗੀ ਤਰ੍ਹਾਂ ਆਰਾਮ ਆਇਆ ਤੇ ਫਿਰ ਮੈਂ ਦੱਸਣ ਲੱਗੀ ਆ। ਭਾਜੀ ਬੂਟਾ ਸਿੰਘ ਨੇ ਦੱਸੇ ਸੀ ਇਹ 2 ਇਲਾਜ। ਹਾਂਜੀ, ਇੱਕ ਉਹਨਾਂ ਦੱਸਿਆ ਸੀ ਸਿਰ ਦਰਦ ਦਾ। ਹਾਂਜੀ, ਕੀ ਕੀਤਾ ਫਿਰ ਉਤੋਂ? ਮੇਰੇ ਸਿਰ ਦਰਦ ਕਦੀ ਨਹੀਂ ਸੀ ਹੋਈ ਤੇ 2 ਮਹੀਨੇ ਸਿਰ ਦਰਦ ਨਹੀਂ ਸੀ ਹਟਦੀ। ਹਾਂਜੀ, ਮੈਂ ਕਿਹਾ ਭਾਜੀ ਨੇ ਇਲਾਜ ਤੇ ਦੱਸਿਆ ਸੀ, ਇਹ ਵੀ ਕਰਕੇ ਦੇਖ ਲਈਏ। ਹਾਂਜੀ, ਉਹ ਮੈਂ ਕਰਕੇ ਦੇਖਿਆ, ਉਹ ਜਿਹੜੇ ਦੱਸਦੇ ਸੀ ਨਾ ਕੰਨਾਂ ਦੇ, ਉਹ 2 ਉਂਗਲਾਂ ਨਾਲ ਇਸ ਤਰ੍ਹਾਂ ਤੇਲ ਮਲੋ ਦੱਬ ਕੇ। ਹਾਂਜੀ, ਦੋਵਾਂ ਪਾਸੇ। ਤੇ ਉਹ ਮੈਂ ਰੋਜ਼ ਹੀ ਇਹ ਕੰਮ ਕਰਦੀ ਆ, ਦੋਨੋਂ ਪਾਸੇ, ਦੋਨਾਂ ਉਂਗਲਾਂ ਦੇ ਨਾਲ ਨਾ ਕੰਨਾਂ ਦੇ, ਮਤਲਬ ਅਗਲੇ ਪਾਸੇ ਤੇ ਪਿਛਲੇ ਪਾਸੇ, ਦੋਨੋਂ ਪਾਸੇ ਇਸ ਤਰ੍ਹਾਂ ਉਂਗਲਾਂ ਨਾਲ ਦੱਬ ਕੇ ਮਲਣਾ ਆ। ਤੇ ਉਹ ਰੋਜ਼ ਮਲਣ ਕਰਕੇ ਤੇ ਭੈਣ ਜੀ ਮੇਰੇ ਸਿਰ ਦਰਦ ਪਤਾ ਹੀ ਕਿੱਥੇ ਉੱਡ ਗਈ। ਚਲੋ ਵਧੀਆ ਹੋ ਗਿਆ। ਦੂਜਾ ਕਿਹੜਾ ਸੀ? ਦੂਸਰਾ ਮੇਰਾ ਅੱਡੀ ਦਾ ਵੀ ਉਹਨੇ ਭਾਜੀ ਬੂਟਾ ਸਿੰਘ ਨੇ ਦੱਸਿਆ ਸੀ। ਅੱਡੀ ਮੇਰੀ ਬੜੀ ਦੁਖਦੀ ਸੀ, ਤੇ ਅੱਡੀ ਮੇਰੀ ਜੇ ਸਵੇਰੇ ਉੱਠਣਾ ਤੇ ਮੇਰਾ ਪੈਰ ਹੀ ਨਹੀਂ ਲੱਗਦਾ ਹੁੰਦਾ ਥੱਲੇ। ਠੀਕ ਹੈ। ਤੇ ਵੈਸੇ ਹੀ ਦਰਦ ਹੁੰਦੀ ਰਹਿਣੀ। ਤੇ ਜਿੱਦਾਂ ਉਹਨਾਂ ਨੇ ਦੱਸਿਆ ਨਾ ਵੀ ਅੱਡੀ ਨੂੰ ਏਦਾਂ ਮਲੋ, ਦੋਨੇ ਉਂਗਲਾਂ ਕਰਕੇ ਇਸ ਤਰ੍ਹਾਂ ਵੀ ਇੱਕ ਅੰਗੂਠਾ ਤੇ ਇੱਕ ਉਂਗਲ ਕਰਕੇ ਇਸ ਤਰ੍ਹਾਂ ਦੱਬ ਕੇ ਮਲੋ ਅੱਡੀ ਨੂੰ। ਹਾਂਜੀ, ਤੇਲ ਲਾ ਕੇ। ਤੇ ਉਹ ਮੈਂ ਓਦਾਂ ਹੀ ਕਰਦੀ ਰਹੀ ਹਾਂ, ਤੇਲ ਲਾ ਕੇ ਅੱਡੀ ਨੂੰ ਮਲਦੀ ਰਹੀ ਹਾਂ, ਤੇ ਉਹ ਮੇਰੇ ਤੇ ਅੱਡੀ ਵੀ ਬੜੀ ਸੋਹਣੀ ਹੁੰਦੀ, ਮੈਨੂੰ ਕੋਈ ਪਤਾ ਹੀ ਨਹੀਂ। ਮੇਰੇ ਬੂਟਾ ਸਿੰਘ ਜੀ ਡਾਕਟਰ ਬਣ ਗਿਆ ਹੁਣ। ਠੀਕ ਹੈ। ਇਹ ਭਾਜੀ ਬੂਟਾ ਸਿੰਘ ਨੇ ਦੱਸਿਆ ਸੀ ਅੱਜ ਤੋਂ ਮੇਰਾ ਨਾ 6 ਮਹੀਨੇ ਪਹਿਲਾਂ ਦੀ ਗੱਲ ਹੈ। ਤੇ ਮਹੀਨਾ 2 ਮਹੀਨੇ ਹੋ ਗਏ ਮੈਨੂੰ ਇਹ ਕੰਮ ਕਰਦੀ ਨੂੰ, ਤੇ ਮੇਰੇ ਨੁਕਸ
ਮੇਰੇ ਭੈਣ ਜੀ ਹਟ ਗਿਆ ਰੇਡੀਓ ਦਾ ਬਹੁਤ ਬਹੁਤ ਤੁਹਾਡਾ ਥੈਂਕ ਯੂ ਧੰਨਵਾਦ ਜੀ, ਥੈਂਕ ਯੂ। ਤੇ ਤੁਹਾਡਾ ਰੇਡੀਓ ਚੜ੍ਹਦੀ ਕਲਾ ਚ ਬਹੁਤ ਬਹੁਤ ਇਲਾਜ ਜਿਹੜੇ ਦੱਸੇ ਨੇ ਉਹਨਾਂ ਦਾ ਆਰਾਮ ਆਇਆ, ਉਹਦੀ ਵਧਾਈ ਵੀ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਦੱਸਿਆ, ਕਈ ਵਾਰੀ ਫੀਡਬੈਕ ਆਉਂਦੀ ਨਹੀਂ। ਬਲਵਿੰਦਰ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹ ਚਾਹ ਦਾ ਦੱਸਣਾ ਸੀਗਾ। ਹਾਂਜੀ, ਸ਼ਾਇਦ ਮੈਨੂੰ ਨਹੀਂ ਪਤਾ, ਕਿਸੇ ਨੇ ਹੋਰ ਵੀ ਦੱਸਿਆ ਹੋਵੇ, ਮੈਂ ਵੀ ਦੱਸਿਆ ਸੀ, ਮੈਂ ਦੱਸ ਦਿੰਦੀ। ਹਾਂਜੀ ਤੇ ਹਾਂਜੀ, CHASTE ਚੇਸਟ VERRY ਵੈਰੀ ਲੀਵਸ ਟੀ, ਤੇ ਇਹ ਜਿਹੜੀ ਨਰਗੁੰਡੀ ਦੀ ਟੀ ਆ ਉਹ ਆ ਇਹ। ਠੀਕ ਹੈ ਜੀ। ਤੇ ਇਹਨੂੰ ਆਪਣੇ ਬਣਾਉਂਦੇ ਪੱਤੇ ਵੀ ਕਹਿੰਦੇ ਪੰਜਾਬੀ, ਹਿੰਦੀ ਚ ਨਰਗੁੰਡੀ ਕਹਿੰਦੇ ਆ। ਤੇ ਜਿਹੜੇ ਜਿਨ੍ਹਾਂ ਦਾ ਬਾਥਰੂਮ ਲਈ ਹੈਗਾ ਵਾ, ਇਹ ਨੈਟਲ ਦੀ ਟੀ ਮਿਲ ਜਾਂਦੀ ਹੈ, NETTLE ਨੈਟਲ ਟੀ। ਇਹ ਟੀ ਵੀ ਪੀ ਸਕਦੇ ਆ, ਨੈਟਲ ਦੇ ਸੀਡ ਵੀ ਮਿਲ ਜਾਂਦੇ ਆ। ਤੇ ਉਹ ਪਾਊਡਰ ਬਣਾ ਕੇ, ਟੀ ਬਣਾ ਕੇ, ਭਿਉਂ ਕੇ ਉਹਨਾਂ ਨੂੰ ਸੋਕ ਕਰਕੇ ਉਹ ਵੀ ਪੀ ਸਕਦੇ ਆ। ਤੇ ਇੱਕ ਹਾਂਜੀ, ਤੇ ਇੱਕ ਸਾਡੇ ਇੱਥੇ ਨਿਊਯਾਰਕ ਚ ਹੈਗਾ, ਕੌਣ ਤਾਂ ਜਿਹਨੂੰ ਰਾਣੀ ਭੈਣ ਜੀ ਨੂੰ ਚਾਹੀਦਾ ਭੇਜ ਦੂੰਗੀ। ਠੀਕ ਹੈ। ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਗੁਰਦੀਪ ਕੌਰ ਜੀ। ਗੁਰਦੀਪ ਕੌਰ ਜੀ। ਹਾਂਜੀ ਜੀ। ਹਾਂਜੀ, ਮੈਂ ਨਾ ਇੱਕ ਜਿਹੜੇ ਭੈਣ ਜੀ ਬੋਲਦੇ ਸੀ ਨਾ, ਮੈਂ 2 ਵਾਰੀ ਬੇਟਾ ਅੰਗੂਠਿਆਂ ਦਾ ਦੱਸ ਚੁੱਕੀ ਹਾਂ, ਨਵਾਂ ਕਾਲੇ ਦਾ। ਹਾਂਜੀ ਹਾਂਜੀ, ਕਿਉਂਕਿ ਅਸੀਂ ਵਰਤਿਆ ਸੀ। ਫਿਰ ਮੈਂ ਕਾਲੇ ਦਾਗਾਂ ਦਾ ਉਹਨਾਂ ਨੂੰ ਇੰਨਾ ਚੰਗਾ ਦੱਸਿਆ, ਪਤਾ ਨਹੀਂ ਉਹਨਾਂ ਸੁਣਿਆ ਨਹੀਂ ਜਾਂ ਸੁਣਦੇ ਦੁਬਾਰਾ ਦੱਸ ਦਿਓ। ਹਾਂਜੀ, ਹੁਣ ਨਹੀਂ ਮੈਂ ਦੱਸ ਸਕਦੀ, ਮੰਗਲਵਾਰ ਦੱਸ ਦਿਆਂਗੀ 2 ਨੁਕਸੇ। ਠੀਕ। ਹੁਣ ਮੈਂ ਤੁਹਾਨੂੰ ਇੰਨਾ ਹੀ ਦੱਸਣ ਲੱਗੀ ਹਾਂ ਵੀ ਜਿਹੜਾ ਟੀਕਾ ਹੈ ਨਾ, ਉਹ ਮੇਰੇ ਬੇਟੇ ਨੂੰ 2 ਤਸੋਰ ਦਿੱਤੇ ਸਨ, ਤੇ ਉਹਦਾ ਮਾਂ ਸੁੱਜ ਗਈ ਵਿਚਾਰੇ ਦੀ। ਤੇ ਮੈਂ ਹੀਟ ਪੈਰ ਦਿੱਤੀ, ਤੇ ਮੈਂ ਜਿਹੜਾ 12-13 ਚੀਜ਼ਾਂ ਵਾਲਾ ਤੇਲ ਸੜਿਆ ਸੀ ਉਹਦੀ ਮਾਲਿਸ਼ ਕਰਦੀ ਰਹੀ, ਤੇ ਗਰਮ ਪੱਤੇ 2 ਦਿਨ ਹੀ ਲੱਗੇ, ਐਡੀ ਮੋਟੀ ਮੁੰਡੇ ਦੀ ਬਾਂਹ ਹੋ ਗਈ। ਮੈਂ ਕਿਹਾ ਭਾਵੇਂ ਪੱਕ ਜਾਏ ਤਾਂ ਉਦੋਂ ਕੰਮ ਖਰਾਬ ਹੋ ਜਾਏਗਾ। ਉਹ 2 ਇੱਕੇ ਜਗ੍ਹਾ ਤੇ ਹੀ ਲਾਤੇ, ਇੱਕੇ ਪਾਸੇ ਹੀ ਉਹਨਾਂ ਨੇ। ਤੇ ਉਹ ਆਰਾਮ ਆ ਗਿਆ ਮਿੰਟਾਂ ਦੇ ਵਿੱਚ ਹੀ, 2 ਦਿਨਾਂ 'ਚ ਹੀ ਆਰਾਮ ਆ ਗਿਆ। ਹੀਟ ਪੈਰ ਦੇਣ ਤੇ ਤੇਲ ਮੈਂ ਜਿਹੜੇ ਭਾਜੀ ਦੱਸ ਗਏ ਨਾ, ਫਲੈਰੀ ਦਵਾਈ ਲੁਪਰੀ ਕਾਹਦੇ ਵਾਸਤੇ ਦੱਸੀ, ਉਹਦੇ ਥੋੜਾ ਪਾਣੀ ਵੀ ਪਏਗਾ। ਉਹ ਮਾਵਾਂ ਸਾਡੀਆਂ ਬਣਾਉਣੀਆਂ ਹੁੰਦੀਆਂ ਸੀ, ਉਹ ਭਾਜੀ ਦੱਸ ਨਹੀਂ ਗਏ ਹੁਣ ਸ਼ਿਕਾਗੋ ਵਾਲੇ। ਉਹ ਤੇਲ ਉਹਨੂੰ ਪਾਣੀ ਵਿੱਚ ਦਾਨੇ ਹੀ ਰੱਖ ਦੱਸ ਕੇ, ਪਾਣੀ ਥੋੜਾ ਜਿਹਾ ਪਏਗਾ, ਉਹ ਲੁਪਰੀ ਬਣ ਜਾਏਗੀ, ਉਹ ਬੰਨੋ ਉਹਦੇ ਉੱਤੇ। ਜਿਹੜਾ ਮੇਰਾ ਨੁਕਸਾ ਲਿਵਰ ਵਾਲਾ ਨੇ, ਮੈਂ ਤਾਂ ਇੱਕੋ ਇਹ ਦੱਸਾਂਗੀ, ਇੱਕ ਦਾਖਾਂ ਨਾਲ ਹੀ ਆਰਾਮ ਆ ਗਿਆ, ਇੱਕ ਚੀਜ਼ ਨਾਲ ਆਰਾਮ ਨਹੀਂ ਆਏਗਾ। ਇੱਕ ਤਾਂ ਸਵੇਰੇ ਸਵੇਰੇ ਨਿਰਣੇ ਕਾਲਜੇ ਪਪੀਤਾ ਖਾਣ, ਪਪੀਤਾ ਪੱਕਿਆ ਰਸਿਆ ਆ, ਕੱਚਾ ਨਹੀਂ ਖਾਣਾ। ਇੱਕ ਕੱਚੀ ਹਲਦੀ, ਜਿੰਨੀ ਲੀਵਰ ਠੀਕ ਕਰਨਾ ਨੇ, ਮੈਂ ਕਈ ਵਾਰ ਦੱਸਿਆ, ਸਾਡੇ ਮੁੰਡਾ ਜਿਹੜਾ ਕੰਮ ਕਰਦਾ ਵੇਲਾ ਹਲਦੀ ਨਾਲ ਹੀ ਬਚ ਗਿਆ। ਸਲਾਦ 'ਚ ਵੀ ਪਾ ਲੈਣ, ਵੈਸੇ ਵੀ ਉਹ ਖਾ ਲੈਣ, ਕੁੱਟ ਕੇ ਵਿੱਚ ਪਾਣੀ ਪਾ ਕੇ ਤੇ ਕੱਢ ਕੇ ਉਹਦਾ ਰਸ ਤੇ ਉਹ ਵੀ ਪੀ ਸਕਣ। ਜਿਹੜੀ ਲੌਕੀ ਦਾ ਜੂਸ ਇਹਨੇ ਹਰਾ ਧਨੀਆ ਤੇ ਅਦਰਕ ਪਾ ਕੇ ਨਾ, ਕਾਲੀ ਮਿਰਚ ਪਾ ਕੇ ਜੂਸ 1 ਗਲਾਸ ਰੋਜ਼ ਪੀਵੇ। ਜਿਹੜੀ ਇਹਦੇ ਨਾਲ ਤੇ ਲੀਵਰ ਇੰਨਾ, ਮੈਨੂੰ ਘਰ ਆ ਮੁੰਡਾ ਆਖਣ ਆਇਆ ਰਾਜਸਥਾਨੀ, ਵਿਚਾਰੇ ਸਾਰਾ ਲੀਵਰ ਹੀ ਖਰਾਬ ਹੋ ਗਿਆ, ਇਸੇ ਨੁਕਸੇ ਨਾਲ ਠੀਕ ਹੋ ਗਿਆ। ਜੇ ਉਹਨਾਂ ਨੇ ਕਿਹਾ ਇੱਕ ਡਰਿੰਕ, ਮੀਟ, ਗਰਮ ਚੀਜ਼ ਤਲੀ ਜਿਹੜੀ ਕੋਈ ਵੀ ਇਹ ਨਹੀਂ ਖਾਣੀ ਚਾਹੀਦੀ ਹੈ, ਲੀਵਰ ਵਾਲਿਆਂ ਵਾਸਤੇ ਜ਼ਹਿਰ ਹੈ, ਸ਼ਰਾਬ ਸ਼ਰੂਬ। ਇੱਕ ਪਿੱਤ ਪਾਪੜਾ ਜਿਹੜਾ ਨਾ ਚਮਚਾ ਰੋਜ਼ ਜ਼ਰੂਰ ਪੀਣ। ਲੀਵਰ ਇੱਕ ਆਪਣੀ ਇੰਨੀ ਸਾਰੇ ਅੰਗ ਹੀ ਆਪਣੇ ਕੀਮਤੀ ਨੇ, ਪਰ ਲੀਵਰ ਤੁਹਾਨੂੰ ਪਤਾ ਕੀ, ਜਦੋਂ ਇੱਕ ਮੈਂ ਹੋਰ ਦੱਸਾਂਗੀ, ਸਾਡਾ ਇੱਥੇ ਮਰੀਜ਼ ਬੜਾ ਖਰਾਬ ਹੋਇਆ, ਜਦੋਂ ਭੁੱਖ ਜ਼ਿਆਦਾ ਨਹੀਂ ਨਾ ਲੱਗਦੀ ਆਪਾਂ ਨੂੰ, ਉਹਨਾਂ ਨੂੰ ਲੀਵਰ ਜ਼ਰੂਰ ਚੈੱਕ ਕਰਾਉਣਾ ਚਾਹੀਦਾ। ਮੁੰਡੇ ਵਿਚਾਰੇ ਦੇ ਐਵੇਂ ਹੀ ਸੀ, ਤੇ ਉਹ ਵਿਚਾਰੇ ਨੂੰ ਫਿਰ ਆਪਣੇ ਲੀਵਰ 'ਚ ਨੁਕਸ ਨਿਕਲਿਆ, ਭੁੱਖ ਨਹੀਂ ਲੱਗਦੀ, ਉਹ ਮਿਹਦਾ ਜੋ ਖਰਾਬ ਹੋ ਗਿਆ। ਤੇ ਇੱਕ ਬਸ ਮੈਂ 3-4 ਨੁਕਸੇ ਦੱਸੇ ਨੇ। ਇੱਕ ਹਲਦੀ ਜਿੰਨੀ ਹੋ ਸਕੇ ਯੂਜ਼ ਕਰਨ, ਇੱਕ ਆਪਣਾ ਜਿਹੜਾ ਪਪੀਤਾ ਸਵੇਰੇ ਖਾਣ, ਇੱਕ ਆਪਣਾ ਕਰਨ ਦੇ। ਇੱਕ ਮੈਂ ਦੱਸਣ ਲੱਗੀ ਸੀ ਤੁਹਾਨੂੰ ਥੋੜਾ ਜਿਹਾ ਨੁਕਸਾ ਸੀ ਹੋਰ, ਤੁਹਾਡੇ ਜਿਹੜਾ ਟਾਈਮ ਹੋ ਜਾਂਦਾ ਉਸ ਵੇਲੇ ਗੁਰਦੀਪ ਕੌਰ ਨਾਲ ਗੱਲ ਕਰਦੇ ਤੁਸੀਂ। ਹਾਂ, ਤੁਹਾਡੇ ਪਿੱਛੇ ਵੀ ਹੈਗੇ ਹੋਰ, ਦੱਸ ਦਿਓ। ਉਹਨਾਂ ਨਾਲ ਕਰ ਲਓ, ਫਿਰ ਰਹਿਣ ਦਿਓ। ਦੱਸ ਦਿਓ ਜੇ ਜਿੱਤੇ ਆ ਤਾਂ। ਉਹ ਥਾਇਰਾਇਡ ਵਾਲੇ ਭਾਜੀ ਕਹਿੰਦੇ ਪਏ ਸੀ, ਮੈਂ ਕਿਹਾ ਛੋਟਾ ਜਿਹਾ ਨੁਕਸਾ ਦੱਸ ਦਿੰਦੀ ਹਾਂ। ਕਚਨਾਲ ਗੁੱਗਲ ਦੀਆਂ ਗੋਲੀਆਂ 2 ਸਵੇਰੇ ਸ਼ਾਮੀ ਖਾਣ, ਸਵੇਰੇ 1 ਤੇ ਸ਼ਾਮ ਨੂੰ। ਮੇਰੀ ਵੱਡੀ ਬੇਟੀ ਇਸੇ ਨਾਲ ਹੀ ਬਚੀ, ਤੇਰੀ ਧੜੋਲ ਹੋਇਆ ਪਿਆ ਸੀ ਗਲਾ ਗੁਲਾ। ਸੁੱਕਾ ਧਨੀਆ ਜਿਹੜਾ ਨਾ 2 ਚਮਚੇ ਰਾਤੀ ਭਿਓ, ਸਵੇਰੇ ਮਿੱਧ ਕੇ ਪੁਣ ਕੇ ਕਾਲੀ ਮਿਰਚ ਨਮਕ ਪਾ ਕੇ ਤੇ ਖਾਓ। ਬਾਈ ਚੀਜ਼ਾਂ ਸਾਰੀਆਂ ਛੱਡ ਦਿਓ। ਅਦਰਕ ਤੇ ਚਕੰਦਰ 'ਚ ਪਾ ਕੇ ਨਾ, ਗਾਜਰ ਦੇ ਵਿੱਚ, ਤੇ ਉਹਨੂੰ ਕਾਲੀ ਮਿਰਚ ਨਮਕ ਉਹ ਪੀਣੇ ਦੇ ਨਾਲ ਬੜਾ ਛੇਤੀ ਉਹਨੂੰ ਆਰਾਮ ਆਇਆ ਮੇਰੀ ਬੇਟੀ ਨੇ। ਇੱਕ ਐਪਲ ਸਾਈਡਰ ਜਿਹੜਾ ਰੋਜ਼ ਦੁਪਹਿਰ ਦੀ ਰੋਟੀ ਨਾਲ 1 ਚਮਚ ਪਾ ਘੋਲ ਕੇ ਪਾਣੀ ਤੇ ਰੋਟੀ ਨਾਲ ਖਾਓ, ਪੀਣ ਕਰਨ
ਵੇਖ ਤੇ ਵਾਈ ਚੀਜ਼ ਬਿਲਕੁਲ 8-10 ਦਿਨਾਂ 'ਚ ਉਹਨਾਂ ਨੂੰ ਪਤਾ ਲੱਗ ਜਾਏਗਾ ਇਸੇ ਨੁਕਸਾ ਨਿੱਕਾ ਜਿਹਾ ਨੁਕਸਾ ਹੈ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਕਿਰਨ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣ ਲੱਗੀ ਸੀ ਜਿਹੜੇ ਕਹਿੰਦੇ ਬਾਥਰੂਮ ਬਹੁਤ ਹੁੰਦਾ ਨਾ, ਹਾਂਜੀ ਹਾਂਜੀ, ਰੇਨ ਵੇਲੇ ਦਾ ਜੂਸ ਪੀਣ 1 ਮਹੀਨਾ ਪੀਣ ਤੇ ਆਂਟੀ ਅੱਧੇ ਗਲਾਸ ਪੀ ਸਕਦੇ ਆ ਨਾ, ਉਹਦੇ ਨਾਲ ਬਾਥਰੂਮ ਜਿਹੜਾ ਜ਼ਿਆਦਾ ਹੁੰਦਾ ਉਹ ਰੁਕ ਜਾਊਗਾ ਜੀ। ਤੇ ਪਿੱਤ ਜਿਹੜਾ ਫੈਟੀ ਲਿਵਰ ਦਾ ਆ, ਉਹ ਪਿੱਤ ਪਾਪੜਾ ਚਰੈਤਾ ਤੇ ਅਫਲਾਤੀਨ ਤੇ ਪਨੀਰ ਡੋਡੀਆ, ਇਹਨੂੰ ਪਾਣੀ ਵਿੱਚ ਭਿਉਂ ਕੇ ਤੇ ਇਹ ਪੀ ਲੈਣ, ਇਹਦੇ ਨਾਲ ਫੈਟੀ ਲਿਵਰ ਬਹੁਤ ਛੇਤੀ ਠੀਕ ਹੁੰਦਾ ਜੀ। ਇਹ ਕੀਤਾ ਹੋਇਆ ਆ, ਇਹ ਕਰਕੇ ਦੇਖ ਲੈਣਾ ਜੀ। ਤੇ ਇੱਕ ਮੈਂ ਪੁੱਛਣ ਲੱਗੀ ਸੀ, ਜਿਹੜਾ ਹੱਡੀ ਕਰੈਕ ਹੋਈ ਹੁੰਦੀ ਹੈ ਤੇ ਉਹਦਾ ਜੇ ਕਿਸੇ ਨੂੰ ਇਲਾਜ ਪਤਾ ਹੋਵੇ ਤਾਂ ਜ਼ਰੂਰ ਦੱਸਿਓ, ਤੇ ਦੂਸਰਾ ਜਿਹੜਾ ਗੋਡਾ ਘੁੰਮਿਆ ਹੋਇਆ ਉਹਦਾ ਦੱਸਿਓ। ਜ਼ਰੂਰ ਜੀ ਜ਼ਰੂਰ, ਥੈਂਕ ਯੂ ਜੀ। ਕਿਰਨ ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਪੈਰਾਂ ਦੇ ਵਿੱਚ ਬਰਨਿੰਗ ਬਹੁਤ ਹੁੰਦੀ ਹੈ ਜਦੋਂ ਬੰਦ ਸੀ ਪਾਉਂਦੇ ਆ। ਹਾਂਜੀ ਹਾਂਜੀ, 2-3 ਘੰਟੇ ਬਾਅਦ ਬਰਨਿੰਗ ਸੈਂਸੇਸ਼ਨ ਆਉਂਦੀ ਹੈ, ਤੇ ਇਸਦਾ ਕਿਸੇ ਨੂੰ ਇਲਾਜ ਪਤਾ ਹੋਵੇ ਤਾਂ